वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ 29 ਜੂਨ 2022 15 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ ਤੇ ਅੱਜ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਨੇ, ਖਬਰਾਂ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਤਾਂ ਜਿਹੜੀ ਸਪਾਂਸਰਸ਼ਿਪ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਚੱਠਾ ਹੋਰਾਂ ਵੱਲੋਂ ਭੇਜੀ ਗਈ ਹੈ ਡਾਕਟਰ ਰਣਜੀਤ ਸਿੰਘ ਦੀ ਯਾਦ ਦੇ ਵਿੱਚ। ਉਹਨਾਂ ਦਾ ਮਤਲਬ ਗੱਲ ਕਰਦੇ ਆ ਭਾਵੁਕ ਵੀ ਸੀਗੇ। ਇਹੀ ਸੀ ਉਹਨਾਂ ਦਾ, ਕਹਿੰਦੇ ਵੀ ਸਾਡਾ ਤੇ ਨਿਊਯਾਰਕ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਵਸਦਾ ਸੀ। ਉਹਨਾਂ ਦੇ ਅਕਾਲ ਚਲਾਣੇ ਨੇ ਇੱਕ ਸਦਮਾ ਜਿਹਾ ਦਿੱਤਾ ਤੇ ਦ੍ਰਿੜ ਵੀ ਉਹਨਾਂ ਨੇ ਕਰਾਈ ਹੈ ਗੱਲ। ਕਹਿੰਦੇ ਨਹੀਂ, ਉਹਨਾਂ ਦਾ ਪ੍ਰੋਜੈਕਟ ਜਿਹੜਾ ਸੀ TV 84 ਦਾ, ਉਹਨਾਂ ਦੇ ਕੋ-ਫਾਊਂਡਰ ਸੀ। ਉਹਨਾਂ ਨੇ ਇਸ ਦੇ ਵਿੱਚ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਆਪਣਾ ਤਨ ਮਨ ਧਨ ਜਿਹੜਾ ਆ ਲਾਇਆ ਤੇ ਉਹਨਾਂ ਨੇ ਆਪਣੀ ਜਿਹੜੀ ਸਪੋਰਟ ਹੈ ਉਹ ਦਿੱਤੀ ਹੈ TV 84 ਦੇ ਲਈ, ਇਸ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ। ਸੋ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਉਹ ਉਹਨਾਂ ਵੱਲੋਂ ਭੇਜੀ ਗਈ ਹੈ। ਦੇਖੋ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਡਾਕਟਰ ਰਣਜੀਤ ਸਿੰਘ ਜਿਸ ਨੂੰ ਵੀ ਮਿਲੇ ਕੌਮੀ ਨਿਸ਼ਾਨੇ ਤੇ ਕੰਮ ਕਰਦੇ ਆ ਜਾਂ ਨਿੱਜੀ ਜ਼ਿੰਦਗੀ 'ਚ ਜਾਂ ਕਾਰੋਬਾਰੀ ਜ਼ਿੰਦਗੀ 'ਚ, ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਜੋ ਥਾਂ ਬਣਾਈ ਉਹ ਪਿਛਲੇ ਇਹਨਾਂ 8-10 ਦਿਨਾਂ ਤੋਂ ਜਦੋਂ ਤੋਂ ਇਹ ਪਾਣਾ ਵਾਪਰਿਆ ਅਸੀਂ ਦੇਖ ਸਕਦੇ ਹਾਂ। ਕੱਲ ਸ਼ਾਮ ਹੀ ਪਾਕਿਸਤਾਨੀ ਮੂਲ ਦੇ ਮਿਸਟਰ ਆਬਿਦ ਜਿਹੜੇ ਟੋਰਾਂਟੋ 'ਚ ਰਹਿੰਦੇ ਨੇ, ਉਹਨਾਂ ਦੀ ਕਾਲ ਆਈ ਔਰ ਲਗਭਗ 5 ਮਿੰਟ ਉਹ ਰੋਂਦੇ ਹੀ ਰਹੇ। ਔਰ ਮੈਨੂੰ ਜਿਹੜਾ ਇਸ ਗੱਲ, ਹਾਲਾਂਕਿ ਮੈਨੂੰ ਪਤਾ ਹੈ ਵੀ ਡਾਕਟਰ ਸਾਹਿਬ ਨਾਲ ਜਦੋਂ ਵੀ ਟਰੱਕ ਲੈ ਕੇ ਇੱਥੇ ਕਦੇ ਆਉਂਦੇ ਸੀ, ਮਿਲਦੇ ਵੀ ਰਹੇ, ਖੁਦ ਵੀ ਜਿਹੜਾ ਇਸ ਫੀਲਡ 'ਚ ਨੇ, ਲੇਕਿਨ ਮੈਂ ਇਹ ਜਾਣ ਕੇ ਹੈਰਾਨ ਵੀ ਹੋ ਰਿਹਾ ਕਿ ਕਿਵੇਂ ਡਾਕਟਰ ਸਾਹਿਬ ਨੇ ਕਿੰਨਿਆਂ ਦਿਲਾਂ ਨੂੰ ਟੱਚ ਕੀਤਾ ਹੋਇਆ ਔਰ ਉਹ ਜਿਸ ਕਿਸਮ ਦਾ ਵਿਰਾਗ ਮਿਸਟਰ ਆਬਿਦ ਨੇ ਕੀਤਾ, ਮੈਂ ਸਮਝਦਾ ਵੀ ਇਹ ਬਹੁਤ ਸਾਰਿਆਂ ਦੇ ਦਿਲਾਂ ਦੀ ਕਹਾਣੀ ਹੈ। ਔਰ ਚੱਠਾ ਸਾਹਿਬ ਜਿਹੜੇ ਸਾਡੇ ਲਈ ਵਾਸ਼ਿੰਗਟਨ DC ਦਾ ਜੇ ਜ਼ਿਕਰ ਕਰੀਏ ਤੇ ਵੀਰ ਨਰਿੰਦਰ ਸਿੰਘ ਔਰ ਵੀਰ ਬਲਵਿੰਦਰ ਸਿੰਘ ਚੱਠਾ, ਇਹ ਸਾਡੇ ਪਿੱਲਰ ਨੇ। ਔਰ ਇਹੀ ਗੱਲ ਜਦੋਂ ਡਾਕਟਰ ਸਾਹਿਬ ਦੇ ਜਾਣ ਦੀ ਖਬਰ ਉਹਨਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਜੀ ਸਾਡੇ ਲਈ ਤਾਂ ਨਿਊਯਾਰਕ ਦਾ ਮਤਲਬ ਹੀ ਡਾਕਟਰ ਰਣਜੀਤ ਸਿੰਘ ਸੀ, ਵੀ ਇਸ ਦਾ ਮਤਲਬ ਹੈ ਵੀ ਸਾਡਾ ਸ਼ਹਿਰ ਖਾਲੀ ਹੋ ਗਿਆ। ਔਰ ਇਹ ਕਿਉਂਕਿ ਅਲਟੀਮੇਟਲੀ ਇਹੀ ਭਾਵਨਾ, ਜਦੋਂ ਈਵਨ ਕੱਲ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਵਾਲਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਸ ਤੋਂ ਪਹਿਲਾਂ ਜਿਹਨੇ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜੀ ਨਿਊਯਾਰਕ ਦਾ ਮਤਲਬ ਹੀ ਇਹ ਸੀ ਕਿ ਡਾਕਟਰ ਰਣਜੀਤ ਸਿੰਘ ਹੀ ਨਿਊਯਾਰਕ ਨੇ। ਸੋ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਹੋਰ ਵੀ ਇੰਪੋਰਟੈਂਟ ਹੋ ਗਿਆ। ਮੈਂ ਜਿਵੇਂ ਆਪਣੀ TV 84 ਦੀ ਟੀਮ ਨੂੰ ਵੀ ਇਹ ਕਿਹਾ ਕਿ ਭਾਈ ਸਾਡੇ ਲਈ ਜਿਹੜਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਉਸ ਨੂੰ ਚੱਲਦਾ ਰੱਖਣਾ ਹੀ ਨਹੀਂ, ਇਸ ਨੂੰ ਕਿਵੇਂ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਅੱਗੇ ਲੈ ਕੇ ਜਾਣਾ, ਉਹਨਾਂ ਦੇ ਡ੍ਰੀਮਸ ਦੇ ਵਿੱਚ ਅਲ ਜਜ਼ੀਰਾ ਦੀ ਤਰ੍ਹਾਂ ਉਹ ਸੋਚਦੇ ਸੀ ਕਿ ਭਾਈ ਇਸ ਨੂੰ ਅਸੀਂ ਸਿੱਖਾਂ ਦਾ ਅਲ ਜਜ਼ੀਰਾ ਬਣਾਉਣਾ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਜਦੋਂ ਇਹ ਜ਼ਿਕਰ ਹੋ ਰਿਹਾ ਕਿ ਵੀ ਦੋਹਾ ਕਤਰ, ਛੋਟਾ ਜਿਹਾ ਦੇਸ਼ ਜਿੱਥੋਂ ਅਲ ਜਜ਼ੀਰਾ ਦੀ ਸ਼ੁਰੂਆਤ ਹੋਈ, ਉਹੀ ਜਿਹੜਾ ਅਲ ਜਜ਼ੀਰਾ ਕਤਰ ਦੀ ਪਛਾਣ ਬਣੀ। ਔਰ ਉਸੇ ਹੀ ਦੋਹਾ 'ਚ ਬੇਸਡ ਕਤਰ ਦੇ ਡਿਪਲੋਮੈਟਸ ਨੇ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਗੱਲਬਾਤ ਕਰਵਾ ਕੇ ਫਾਈਨਲੀ 2020 ਦੇ ਵਿੱਚ ਉਹ ਸਮਝੌਤਾ ਹੁੰਦਾ ਹੈ ਔਰ 15 ਅਗਸਤ 2021 ਨੂੰ ਤਾਲਿਬਾਨ ਕਾਬਲ ਦੇ ਉੱਤੇ ਕਾਬਜ਼ ਹੁੰਦੇ ਨੇ। ਔਰ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹੀ ਦੋਹਾ ਕਤਰ ਹੈ ਜਿੱਥੇ ਈਰਾਨ ਔਰ ਅਮਰੀਕਾ ਦੇ ਵਿਚਾਲੇ ਵੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਦੋਹਾ ਵੱਲੋਂ ਹੀ ਜਿਹੜਾ ਇਨੀਸ਼ੀਏਟ ਕੀਤਾ ਗਿਆ, ਕਿਉਂਕਿ ਨਿਊਕਲੀਅਰ ਮਾਮਲੇ ਨੂੰ ਲੈ ਕੇ ਪਾਬੰਦੀਆਂ ਨੇ। ਅਮਰੀਕਾ ਵੀ ਥੋੜਾ ਜਿਹਾ ਇਸ ਨੂੰ ਸੈਂਕਸ਼ਨਸ ਨੂੰ ਹਟਾਉਣ ਦੇ ਮੂਡ 'ਚ ਹੈ, ਈਰਾਨ ਵੀ ਜਿਹੜਾ ਥੋੜਾ ਲਚਕੀਲਾਪਨ ਦਿਖਾ ਰਿਹਾ। ਲੇਕਿਨ ਇਹ ਦੋਹਾ ਕਤਰ ਜਿੱਥੇ ਹੁਣ ਵੀ ਇਹ ਨੈਗੋਸ਼ੀਏਸ਼ਨ ਚੱਲ ਰਹੀ ਹੈ, ਇਸ ਦੀ ਇੰਪੋਰਟੈਂਸ ਹੀ ਅਲ ਜਜ਼ੀਰਾ ਦੇ ਨਾਲ ਸ਼ੁਰੂ ਹੋਈ, ਕਿਉਂਕਿ ਅਰਬ ਦੁਨੀਆ ਦੇ ਵਿੱਚ ਵੀ ਮੀਡੀਆ ਪੂਰਾ ਮਜ਼ਲ ਕੀਤਾ ਹੁੰਦਾ ਸੀ, ਕੋਈ ਆਵਾਜ਼ ਨਿਕਲਦੀ ਨਹੀਂ ਸੀ।
ਔਰ ਇਹ ਜਦੋਂ ਅਲ ਜਜ਼ੀਰਾ ਸ਼ੁਰੂ ਹੁੰਦਾ ਹੈ, ਈਵਨ ਅਮਰੀਕਨ ਦਬਾਅ ਜਦੋਂ ਉਹਨਾਂ ਤੇ ਬਣਾਇਆ ਜਾਂਦਾ ਹੈ, ਕਿਉਂਕਿ ਸਾਊਦੀ ਅਰੇਬੀਆ UAE ਜਿਹੜੇ ਅਮਰੀਕਨ ਬਲੌਕ 'ਚ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ ਜਿਹੜੀ ਹਕੀਕਤ ਸਾਹਮਣੇ ਆ ਰਹੀ ਹੈ, ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ। ਔਰ ਅਮਰੀਕਨ ਸੈਕਟਰੀ ਆਫ ਸਟੇਟ ਨੇ ਜਦੋਂ ਉਹਨਾਂ ਨੂੰ ਕਿਹਾ, ਇਹ ਸ਼ਾਇਦ ਕਲਿੰਟਨ ਈਰਾ ਦੀ ਗੱਲ ਹੈ, ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਤੁਹਾਡੇ ਤੋਂ ਹੀ ਸਿੱਖਿਆ ਫਰੀडम ਆਫ ਐਕਸਪ੍ਰੈਸ਼ਨ ਕਿਹਨੂੰ ਕਹਿੰਦੇ ਨੇ, ਹੁਣ ਤੁਸੀਂ ਜਿਹੜੀ ਚੀਜ਼ ਸਾਡੇ ਤੋਂ ਸਿੱਖੀ ਹੈ, ਤੁਹਾਡੇ ਤੋਂ ਅਸੀਂ ਸਿੱਖੀ ਹੈ, ਸਾਨੂੰ ਉਹ ਸਬਕ ਤਾਂ ਨਾ ਭੁਲਾਓ। ਸੋ ਇਹ ਉਹਨਾਂ ਦੀ ਸਟਰੈਂਥ ਬਣਿਆ। ਔਰ ਇਵੈਂਚੁਅਲੀ ਇੱਕ ਨਿੱਕਾ ਜਿਹਾ ਕਤਰ, ਜੇ ਅੱਜ ਵੀ ਦੇਖੋ ਤੇ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਇੱਕ ਨਿੱਕੀ ਜਿਹੀ ਮੈਨੂੰ ਕਤਰ ਦੇਈਂ ਖਰਬੂਜ਼ੇ ਦੀ ਜਾਂ ਦੂਜੇ ਦੀ, ਉਹ ਨਿੱਕਾ ਜਿਹਾ ਕਤਰ ਜਿਹੜਾ ਹੈ ਇਸ ਵੇਲੇ ਉਹਨੇ ਆਪਣੀ ਉਸ ਜਿਹੜਾ ਸਬਕ ਉਹਨਾਂ ਨੇ ਫਰੀडम ਆਫ ਐਕਸਪ੍ਰੈਸ਼ਨ ਦੇ ਨਾਲ ਸਿੱਖਿਆ ਵੀ, ਸਿਖਾਇਆ ਵੀ, ਉਹ ਅੱਜ ਜਿਹੜਾ ਉਹ ਇੰਟਰਨੈਸ਼ਨਲ ਪਲੇਅਰ ਦੇ ਤੌਰ ਦੇ ਉੱਤੇ ਡਿਪਲੋਮੈਸੀ ਦੀ ਦੁਨੀਆ 'ਚ ਪਲੇ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿਉਂਕਿ ਸੌਫਟ ਪਾਵਰ ਤੋਂ ਹੀ ਸ਼ੁਰੂ ਹੋਇਆ, ਮੀਡੀਆ ਇੱਕ ਸੌਫਟ ਪਾਵਰ ਹੈ ਜਿਹਦੇ ਰਾਹੀਂ ਫਿਰ ਹੁੰਦਾ। ਔਰ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ 35 ਮਿਲੀਅਨ ਜਿਹੜੀ ਡਿਟਰਮਿੰਡ ਹੈ ਕਿ ਉਸਨੇ ਆਪਣਾ ਨੇਸ਼ਨ ਜਿਹੜਾ ਉਹ ਲਿਬਰੇਟ ਕਰਵਾਉਣਾ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕ੍ਰੀਏਟ ਕਰਨਾ ਹੈ। ਅੱਜ 6 ਮਿਲੀਅਨ ਸਿੱਖ ਡਾਇਸਪੋਰਾ ਇੱਕ ਸੌਫਟ ਪਾਵਰ ਵਾਂਗ ਹੈ, ਕਿਉਂਕਿ ਜਦੋਂ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਜਿਹੜੀਆਂ ਕੁਦਰਤੀ ਆਪਦਾਵਾਂ ਨੇ, ਜਿਵੇਂ ਕੋਵਿਡ-19 ਦੇ ਚਲਦਿਆਂ ਹੋਇਆ, ਉਸ ਤੋਂ ਪਹਿਲਾਂ ਸੁਨਾਮੀ, ਹਰੀਕੇਨ ਜਾਂ ਅਰਥਕੁਏਕਸ ਪਾਕਿਸਤਾਨ ਔਰ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਉੱਥੇ ਆਏ, ਤੇ ਸਿੱਖਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਸਨੇ ਉਹਨਾਂ ਨੂੰ ਇੱਕ ਪਾਵਰ ਦੇ ਤੌਰ ਤੇ ਪ੍ਰੋਜੈਕਟ ਕੀਤਾ। ਇਹੀ ਕਾਰਨ ਹੈ ਕਿ ਇਸ ਵਰੇ ਜਿਹੜਾ ਹੈ ਉਹ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਸਿੱਖ ਕੌਮ ਦੇ ਨਾਂ ਵਧਾਈ ਦੇ ਸੁਨੇਹੇ ਦਿੱਤੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK ਸ਼ਾਮਲ ਹੈ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ, ਔਰ ਇਸੇ ਲਈ ਕਈ ਵਾਰ ਆਪਣੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਤੁਸੀਂ ਜਿਹੜਾ ਸ਼ੋਅ ਕਰਨਾ ਹੀ ਹੈ, ਤੁਸੀਂ ਆਪਣਾ ਸ਼ੋਅ ਹੀ ਇਹ ਠੀਕ ਹੈ ਕਿ ਸੱਚੋ ਸੱਚ ਇੱਕ ਫਲੈਗਸ਼ਿਪ ਸ਼ੋਅ ਹੈ TV 84 ਦਾ, ਪਰ 22.5 ਘੰਟੇ ਸਾਡੇ ਕੋਲ ਨੇ। ਇੱਕ ਜਿਸ ਕੌਮ ਨੇ ਨੇਸ਼ਨ ਬਣਾਉਣਾ ਹੈ ਉਸ ਦਾ ਜੇ ਆਪਣਾ ਇੱਕ ਇੰਡੀਪੈਂਡੈਂਟ ਚੈਨਲ ਜਿਹੜਾ ਸਿਰਫ ਤੇ ਸਿਰਫ ਸਿੱਖ ਵਿਊ ਪੁਆਇੰਟ ਨੂੰ ਜਿਹੜਾ ਉਹ ਹਾਈਲਾਈਟ ਨਾ ਕਰਦਾ ਹੋਵੇ, ਬਾਕੀ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਚਲੀਆਂ ਜਾਂਦੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਇਸ ਇਲੈਕਟ੍ਰੋਨਿਕ ਮੀਡੀਆ ਦੀ ਇੰਪੋਰਟੈਂਸ ਹੀ ਨਹੀਂ, ਖਾਲਿਸਤਾਨ ਦੀ ਤਹਿਰੀਕ 'ਚ TV 84 ਨੇ ਕੀ ਰੋਲ ਅਦਾ ਕਰਨਾ ਹੈ ਬਣਾਉਣ ਵਿੱਚ ਵੀ ਔਰ ਬਣਨ ਤੋਂ ਬਾਅਦ ਵੀ। ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਜਿਹੜੇ ਮੀਡੀਆ ਬਿਫੋਰ ਇੰਡੀਪੈਂਡੈਂਸ ਐਗਜ਼ਿਸਟ ਕਰਦੇ ਨੇ ਕਿਸੇ ਵੀ ਮੁਲਕ ਦੀ, ਬਾਅਦ ਦੇ ਵਿੱਚ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਇਸ ਨਾਲ ਜੁੜੀ ਹੁੰਦੀ ਹੈ ਕਿ ਉਹਨਾਂ ਨੇ ਔਖੇ ਵੇਲੇ ਜਿਹੜਾ ਹੈ ਉਹ ਕੌਮ ਨੂੰ ਅਗਵਾਈ ਦਿੱਤੀ। ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਡੌਨ ਇੰਟਰਨੈਸ਼ਨਲ ਹੈ ਜਿਹੜੀ ਕਾਇਦੇ ਆਜ਼ਮ ਨੇ ਸ਼ੁਰੂਆਤ ਕੀਤੀ। ਸੋ ਅਸੀਂ ਜਿਹੜਾ ਬਿਲਕੁਲ ਸਾਡਾ ਹੰਬਲ ਬੇਸ਼ੱਕ ਬਿਗਨਿੰਗ ਹੈ, ਬੜੇ ਲਿਮਿਟਡ ਰਿਸੋਰਸਿਸ ਨੇ, ਪਰ ਕੌਮ ਤਾਂ ਸਾਡੀ ਅਮੀਰ ਹੈ। ਜੇ ਕੌਮ ਨੂੰ ਇਹ ਰਿਅਲਾਈਜ਼ ਹੋਏ ਕਿ ਭਾਈ ਅਸੀਂ ਇਸ ਨੂੰ ਬੁਲੰਦੀਆਂ ਤੱਕ ਲਿਜਾਣਾ ਤੇ ਫਿਰ ਉਹਦੇ ਮੁਤਾਬਕ ਸੋਰਸ ਵੀ ਕ੍ਰੀਏਟ ਹੋਣਗੇ। ਔਰ ਅਸੀਂ ਸਮਝਦੇ ਹਾਂ ਵੀ ਜਿਸ ਡ੍ਰੀਮ ਦੇ ਲਈ ਡਾਕਟਰ ਰਣਜੀਤ ਸਿੰਘ ਲਗਭਗ 10 ਸਾਲ ਡੇ ਐਂਡ ਨਾਈਟ ਫਿਕਰਮੰਦੀ 'ਚ ਸੀ, ਉਹਨਾਂ ਨੂੰ ਇਹ ਵੀ ਖਿਆਲ ਹੁੰਦਾ ਸੀ ਕਿ ਇੱਕ ਵੀ ਨਵਾਂ ਪੈਸਾ TV 84 ਦਾ ਵੇਸਟ ਨਾ ਹੋਏ ਕਿਸੇ ਪਾਸੇ, ਔਰ ਉਸ ਦੇ ਲਈ ਉਹ ਕਈ ਜਿਹੜੀਆਂ ਨੇ ਆਪਸ਼ਨਸ ਉਹ ਤਲਾਸ਼ ਕਰਦੇ ਸੀ। ਅਸੀਂ ਵੀ ਇਹ ਅਹਿਦ ਹੀ ਕਰ ਸਕਦੇ ਹਾਂ ਆਪਣੇ ਵਿਊਅਰਸ ਦੇ ਔਰ ਸਿੱਖ ਕੌਮ ਦੇ ਜਿਹੜਾ ਹੈ ਉਹਦੀ ਤਾਕਤ ਦੇ ਉੱਤੇ ਕਿ ਅਸੀਂ ਇਸ ਨੂੰ ਅੱਗੇ ਲਿਜਾਵਾਂਗੇ ਔਰ ਇਸ ਨੂੰ ਉਸੇ ਥਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਡਾਕਟਰ ਸਾਹਿਬ ਦਾ ਨਿਸ਼ਾਨਾ ਸੀ, ਉਹਨਾਂ ਦਾ ਸੁਪਨਾ ਸੀ, ਜਿਸ ਦੇ ਲਈ ਉਹ ਲਗਾਤਾਰ 10 ਸਾਲ ਇਸ ਨੂੰ ਉਹਨਾਂ ਨੇ ਇੱਕ ਬੇਬੀ ਵਾਂਗ ਜਿਹੜਾ ਹੈ ਇਸ ਦੀ ਪਰਵਰਿਸ਼ ਕੀਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਹੁਣ ਖਬਰਾਂ ਵੱਲ ਨੂੰ ਆਈਏ ਤੇ ਖਬਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਅੱਜ ਦੀ ਜਿਹੜੀ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਖਬਰ ਚੂਜ਼ ਕੀਤੀ ਹੈ, ਪਿਕ ਕੀਤੀ ਹੈ, ਉਹ ਹੈਗੀ ਹੈ ਪਾਕਿਸਤਾਨ ਤੋਂ। ਮਤਲਬ ਹਮੇਸ਼ਾ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੀ ਗੱਲ ਆਉਂਦੀ ਹੈ ਉਹਦੇ 'ਚ ਉਤਾਰ ਚੜ੍ਹਾਅ ਆਪਣੀ ਥਾਂ ਤੇ ਨੇ, ਪਰ ਸਿੱਖਾਂ ਦੀ ਹਮੇਸ਼ਾ ਇਹ ਸਾਂਝ ਰਹੀ ਹੈ ਮੁਸਲਮਾਨਾਂ ਦੇ ਨਾਲ। ਉਸ ਸਾਂਝ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਪਾਕਿਸਤਾਨ ਦੇ ਨਾਲ ਨੇੜਤਾ ਹੈਗੀ ਹੈ ਉਹ ਹਮੇਸ਼ਾ ਇੱਕ ਫੈਕਟਰ ਹੁੰਦਾ ਜਿਹੜਾ ਕਿ ਭਾਰਤ ਦੀ ਸਰਕਾਰ ਹੈ ਜਾਂ ਜਿਹੜਾ ਮੀਡੀਆ ਆ ਉਹਨਾਂ ਨੂੰ ਵੀ ਹਮੇਸ਼ਾ ਚੁਭਦਾ ਰਿਹਾ ਹੈ। ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਇਹਦਾ ਵੇ ਬੈਕ ਤੱਕ ਅਸੀਂ ਇਹਦਾ ਜਿਹੜਾ ਸਾਰਾ ਪਿਛੋਕੜ ਹੈ ਉਹ ਤੁਸੀਂ ਵੀ ਹਮੇਸ਼ਾ ਡਿਸਕਸ ਕਰਦੇ ਰਹੇ ਹੋ। ਸੋ ਅੱਜ ਜਿਹੜੀ ਖਬਰ ਆਈ ਹੈ ਵੀ ਜਨਰਲ ਬਾਜਵਾ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਉਹਨਾਂ ਨੂੰ 12 ਮੈਂਬਰੀ ਵਫਦ
ਮਿਲਿਆ ਆ ਬ੍ਰਿਟਿਸ਼ ਆਰਮੀ ਦਾ, ਜਿਹਦੇ ਵਿੱਚ ਸਿੱਖ ਫੌਜੀ ਨੇ ਉਹ ਸ਼ਾਮਲ ਨੇ, ਤੇ ਉਹ ਇੱਕ ਵਫਦ ਜਿਹੜਾ ਮਿਲਿਆ ਤੇ ਉਸ ਵਫਦ ਨੂੰ ਮਿਲਦਿਆਂ ਜਨਰਲ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ ਜਾਂ ਉਹਦੀ ਤਾਮੀਰ ਕਰਨਾ ਮਤਲਬ ਇਹ ਪਾਕਿਸਤਾਨ ਦੀ ਕਮਿਟਮੈਂਟ ਹੈ ਰਿਲੀਜੀਅਸ ਫਰੀडम ਦੇ ਪ੍ਰਤੀ, ਤੇ ਨਾਲ ਹੀ ਨਾਲ ਜਿਹੜੀ ਇੱਕ ਆਪਸੀ ਸਾਂਝ ਦਾ ਸੁਨੇਹਾ ਉਹਨਾਂ ਨੇ ਦਿੱਤਾ ਹੈ। ਤੇ ਇਸ ਨੂੰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਭਾਰਤ ਵੱਲੋਂ ਕਿਵੇਂ ਰਿਐਕਟ ਕੀਤਾ ਜਾਂਦਾ ਹੈ ਉਹ ਆਪਣੀ ਥਾਂ ਦੇ ਉੱਤੇ ਹੈ, ਬਟ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ 12 ਮੈਂਬਰੀ ਡੈਲੀਗੇਸ਼ਨ ਜਿਸ ਨੂੰ ਬ੍ਰਿਟਿਸ਼ ਫੌਜ ਦੇ ਮੇਜਰ ਜਨਰਲ ਸੈਲੀਆ ਜੇ ਹਾਰਵੀ ਨੇ ਲੀਡ ਕੀਤਾ ਹੈ, ਡਿਪਟੀ ਕਮਾਂਡਰ ਫੀਲਡ ਵੀ ਨੇ ਆਰਮੀ ਦੇ, ਔਰ ਉਹਨਾਂ ਦੀ ਜਨਰਲ ਬਾਜਵਾ ਦੇ ਨਾਲ ਮੀਟਿੰਗ, ਔਰ ਉਹਨਾਂ ਨੇ ਕਿਵੇਂ ਵਾਰਮਥ ਜਿਹੜਾ ਨਿੱਘ ਦਿਖਾਇਆ ਔਰ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ। ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਕਿ ਵੀ ਇਸ ਵਫਦ ਦਾ ਮੁੱਖ ਮਕਸਦ ਪਾਕਿਸਤਾਨ ਵਿਜ਼ਿਟ ਦਾ, ਕਿਉਂਕਿ ਪਹਿਲੀ ਵਾਰ ਹੈ ਕਿ ਜਦੋਂ ਬ੍ਰਿਟਨ ਦੀ ਫੌਜ ਵਿਚਲੇ ਸਿੱਖ ਆਰਮੀ ਮੈਨ ਯੂਨੀਫਾਰਮ ਦੇ ਵਿੱਚ ਆਪਣੇ ਮੇਜਰ ਜਨਰਲ ਦੀ ਕਮਾਂਡ ਦੇ ਥੱਲੇ ਜਾਂ ਉਹਨਾਂ ਦੀ ਅਗਵਾਈ ਦੇ ਥੱਲੇ ਪਾਕਿਸਤਾਨ ਜਾਂਦੇ ਨੇ। ਸੋ ਇਹ ਇਸ ਦਾ ਮੁੱਖ ਮਕਸਦ, ਕਿਉਂਕਿ ਜਦੋਂ ਅਸੀਂ 1897 ਦੇ ਵਿੱਚ ਲੜੀ ਗਈ ਸਾਰਾਗੜੀ ਦੀ ਜੰਗ ਦੀ ਗੱਲ ਕਰਦੇ ਹਾਂ, ਜਿਹੜੀ ਦੁਨੀਆ ਦੀਆਂ ਐਪਿਕਸ ਬੈਟਲਸ ਦੇ ਵਿੱਚ ਜਿਸ ਨੂੰ ਜਿਹੜਾ ਉਹ ਰੁਤਬਾ ਹਾਸਲ ਹੈ, ਤੇ ਇਸ ਗੱਲ ਦਾ ਧਿਆਨ ਰਹੇ ਕਿ 12 ਸਤੰਬਰ 1897 ਨੂੰ 21 ਸਿੱਖ ਫੌਜੀ ਜਿਨ੍ਹਾਂ ਦਾ ਸੰਬੰਧ ਕਿ 4th ਬਟਾਲੀਅਨ ਸਿੱਖ ਰੈਜੀਮੈਂਟ ਦੀ ਸੀ ਉਹਦੇ ਨਾਲ ਸੀ, ਉਹਨਾਂ ਨੇ ਕਿਵੇਂ 10,000 ਤੋਂ ਲੈ ਕੇ 20,000 ਤੱਕ ਜਿਹੜਾ ਨੰਬਰ ਆਂਦਾ ਹੈ, ਜਿਹੜਾ ਕਿ ਕਬਾਇਲੀ ਉਸ ਖਿੱਤੇ ਦੇ ਲੋਕ ਅਸੀਂ ਜ਼ਿਕਰ ਕਰਾਂਗੇ, ਹਾਲਾਂਕਿ ਅਸੀਂ ਇਸ ਬੈਟਲ ਨਾਲ ਜੁੜਿਆ ਹੋਇਆ ਪਿਛੋਕੜ ਜਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਫਗਾਨਿਸਤਾਨ ਦੇ ਇਹਨਾਂ ਕਬਾਇਲੀ ਅਫਗਾਨਾਂ ਦੀ ਗੱਲ ਕਰਦੇ ਹਾਂ ਜਾਂ ਅਫਗਾਨਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਬਾਰੇ ਵਿੰਸਟਨ ਚਰਚਲ ਨੇ ਕਿਹਾ ਸੀ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ, ਉਹ ਆਪਣੇ ਨੁਕਤਾ ਨਿਗਾਹ ਤੋਂ ਆਪਣੀ ਸਰਜ਼ਮੀਨ ਦੇ ਉੱਤੇ ਬ੍ਰਿਟਿਸ਼ ਜਿਹੜਾ ਕਬਜ਼ਾ ਹੈ ਉਸ ਨੂੰ ਖਤਮ ਕਰਨ ਦੇ ਲਈ ਲੜ ਰਹੇ ਸੀ। ਪਰ ਦੂਸਰੇ ਪਾਸੇ ਜਦੋਂ ਅਸੀਂ ਉਸ ਜੰਗ ਦੇ ਵੇਰਵੇ ਨੂੰ ਦੇਖਦੇ ਹਾਂ ਤੇ ਸਾਰਾਗੜੀ ਦੀ ਜੰਗ ਜਿਸ ਦੇ ਵਿੱਚ 21 ਸਿੱਖ ਫੌਜੀ ਜਿਨ੍ਹਾਂ ਦਾ ਸਬੰਧ ਜਿਹੜਾ ਉਹ ਲਗਭਗ ਸਾਰੇ ਦੇ ਸਾਰੇ ਹੀ ਮੋਗੇ ਦੇ ਇਲਾਕੇ ਨਾਲ ਸੰਬੰਧਿਤ ਸਨ, ਉਹਨਾਂ ਚੋਂ 3 ਜਿਹੜੇ ਨੇ ਉਹ ਨਾਨ ਕਮਿਸ਼ਨਡ ਅਫਸਰ ਸਨ NCO, ਔਰ ਜਿਨ੍ਹਾਂ ਨੂੰ ਔਰ ਜਿਹੜੇ 18 ਨੇ ਉਹ ਜਨਰਲ ਸਨ, ਸੋ ਜਨਰਲ ਫੌਜੀ ਸਨ, ਕੋਈ ਉਹਨਾਂ ਚੋਂ ਆਫੀਸਰ ਰੈਂਕ ਦਾ ਕਮਿਸ਼ਨਡ ਆਫੀਸਰ ਵੀ ਨਹੀਂ ਸੀ। ਔਰ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਇਸ ਨੂੰ ਟੂ ਦਾ ਲਾਸਟ ਮੈਨ ਜਿਹੜਾ ਇੱਕ ਟਰਮ ਆਰਮੀ 'ਚ ਯੂਜ਼ ਹੁੰਦੀ ਹੈ, ਉਹ ਉਹਨਾਂ ਨੇ ਮੁਕਾਬਲਾ ਕੀਤਾ। ਇਹ ਸਾਰਾਗੜੀ ਦੀ ਜੰਗ ਉਹਨਾਂ ਉਸ ਪੀਰੀਅਡ ਦੇ ਵਿੱਚ ਹੀ 12 ਸਤੰਬਰ 1897 ਨੂੰ ਇਹ ਲੜਾਈ ਲੜੀ ਜਾਂਦੀ ਹੈ। ਔਰ ਜੇ ਇਹਦਾ ਬਰੀਫ ਬੈਕਗਰਾਉਂਡ, ਕਿਉਂਕਿ ਇਹ ਸਾਰਾ ਹੀ ਜਿਸ ਨੂੰ ਟ੍ਰਾਈਬਲ ਬੈਲਟ ਕਿਹਾ ਜਾਂਦਾ ਹੈ, ਅੱਜ ਇਹ ਜ਼ਿਲ੍ਹਾ ਔਰਕਜ਼ਾਈ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਸ਼ਾਇਦ ਕਿਸੇ ਵੇਲੇ ਇਹ ਜ਼ਿਲ੍ਹਾ ਕੋਹਾਟ ਦਾ ਹਿੱਸਾ ਸੀ। ਹੁਣ ਇਹ ਉਹ ਖਿੱਤਾ ਹੈ ਜਿਸ ਦੇ ਵਿੱਚ ਔਰਕਜ਼ਾਈ ਕਬੀਲਾ ਪਠਾਣਾ ਦਾ ਔਰ ਅਫਰੀਦੀ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਵਸਦੇ ਨੇ। ਔਰ ਇਸ ਨੂੰ ਕਿਉਂਕਿ ਇਹੀ ਜਿਹੜੇ ਵੀ ਈਵਨ ਅਹਿਮਦ ਸ਼ਾਹ ਅਬਦਾਲੀ ਜਾਂ ਉਸ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਔਰ ਦੂਸਰੇ ਵੀ ਜਿਹੜੇ ਹਮਲਾਵਰ ਉਸ ਖਿੱਤੇ ਤੋਂ ਆਏ, ਵੱਡੀ ਗਿਣਤੀ ਦੇ ਵਿੱਚ ਇਹ ਬੜੇ ਜੰਗਜੂ ਕਬੀਲੇ ਨੇ ਔਰ ਇਹ ਉਹਨਾਂ ਦੇ ਨਾਲ ਵੀ ਸ਼ਾਮਲ ਹੁੰਦੇ ਸੀ। ਔਰ ਜਦੋਂ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਇੰਡਸ ਦਰਿਆ ਕ੍ਰਾਸ ਕਰਕੇ ਇਸ ਸਾਰੀ ਬੈਲਟ ਨੂੰ ਦਰਿਆ ਖੈਬਰ ਤੱਕ ਉਸ ਦੇ ਉੱਤੇ ਜਿਹੜਾ ਲਾਹੌਰ ਦਰਬਾਰ ਦਾ ਝੰਡਾ ਝੁਲਾਇਆ, ਤਾਂ ਉਦੋਂ ਵੀ ਬੜੀ ਫੀਅਰਸ ਬੈਟਲਸ ਜਿਹੜੀਆਂ ਕਿ ਸਿੱਖ ਫੌਜ ਦੇ ਜਿਹੜੇ ਚੀਫ ਸੀ ਫੌਜ ਜਨਰਲ ਹਰੀ ਸਿੰਘ ਨਲੂਆ, ਜਿਨ੍ਹਾਂ ਦੀ ਸ਼ਹਾਦਤ ਵੀ ਜਮਰੌਦ ਦੇ ਵਿੱਚ ਹੋਈ ਔਰ ਜਮਰੌਦ ਦਾ ਕਿਲ੍ਹਾ ਜਿਹੜਾ ਉਹਨਾਂ ਦੇ ਪੀਰੀਅਡ 'ਚ ਹੀ ਬਣਾਇਆ ਗਿਆ ਸੀ। ਔਰ ਇਹ ਕੋਈ ਸੌਖੀ ਐਕਸਪੀਡੀਸ਼ਨ ਨਹੀਂ ਸੀ। ਔਰ ਜੇ ਇਹ ਕਹਿਣਾ ਹੋਏ ਕਿ ਜਿੱਥੇ ਬੇਸ਼ੱਕ ਸਿੱਖ ਕੌਮ ਇਸ ਗੱਲ ਦੇ ਉੱਤੇ ਫਖਰ ਕਰਦੀ ਹੈ ਕਿ ਭਾਈ ਉਹਨਾਂ ਨੇ ਕਿਵੇਂ ਇਤਿਹਾਸ ਦੇ ਮੁਹਾਰ ਨੂੰ ਮੋੜਿਆ, ਜਿਸ ਖਿੱਤੇ ਚੋਂ ਨਿਕਲ ਕੇ ਇੰਡਸ ਪਾਰ ਪੰਜਾਬ ਦੀ ਧਰਤੀ ਤੇ ਹਮਲੇ ਹੁੰਦੇ ਸੀ, ਉਹਨਾਂ ਨੇ ਉਸ ਦੇ ਆਪੋਜ਼ਿਟ ਜਾ ਕੇ ਦਰਾ ਖੈਬਰ ਤੱਕ ਜਾ ਕੇ ਉਸ ਦਰਵਾਜ਼ੇ ਨੂੰ, ਦਰਾ ਕਹਿੰਦੇ ਹੀ ਦਰਵਾਜ਼ੇ ਨੂੰ, ਨਾ ਸਿਰਫ ਰੋਕਿਆ ਬਲਕਿ ਜਿਹੜਾ ਇੰਡਸ ਤੋਂ ਲੈ ਕੇ ਦਰਾ ਖੈਬਰ ਤੱਕ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਹੈ,
ਇਸ ਨੂੰ ਜਿਹੜਾ ਹੈ ਉਹ ਪੰਜਾਬ ਦਾ ਹਿੱਸਾ ਬਣਾਇਆ। ਲੇਕਿਨ ਇਹ ਜਦੋਂ ਤੁਸੀਂ ਸ਼ਿਕਾਰੀ ਔਰ ਸ਼ੇਰ ਦੀ ਕਹਾਣੀ ਦੀ ਗੱਲ ਕਰਦੇ ਹੋ, ਦੋਨੋਂ ਪਾਸੇ ਅਸੀਂ ਇਸ ਜਿਹੜੀ ਜੰਗ ਹੈ ਸਾਰਾ ਗੜੀ ਦੀ ਜਾਂ ਬ੍ਰਿਟਿਸ਼ਰਸ ਦਾ ਕੋਲੋਨਾਈਜ਼ ਕਰਨਾ ਹੈ ਉਸ ਖਿੱਤੇ ਨੂੰ ਵੀ, ਔਰ ਜ਼ਾਹਰ ਹੈ ਕਿ ਬ੍ਰਿਟਿਸ਼ਰਸ ਨੇ ਸਭ ਤੋਂ ਪਹਿਲਾਂ ਸਿੱਖ ਰਾਜ ਨੂੰ ਖਤਮ ਕੀਤਾ, ਉਹਨਾਂ ਨੂੰ ਕਿਵੇਂ ਸਬਡਿਊ ਕੀਤਾ। ਸੋ ਇਹ ਹਮੇਸ਼ਾ ਉਸ ਪਰਸਪੈਕਟਿਵ ਤੋਂ ਹੀ ਦੇਖਿਆ ਜਾਂਦਾ। ਲੇਕਿਨ ਗੱਲ ਜਦੋਂ ਅਸੀਂ ਸਿੱਖ ਕੌਮ ਦੀ ਜਾਂ ਸਿੱਖ ਫੌਜੀਆਂ ਦੀ ਬਹਾਦਰੀ ਦੀ ਕਰਦੇ ਔਰ ਇਹ ਜਦੋਂ ਸਿੱਖ ਦੀ ਸਵਾ ਲੱਖੀ ਸਪਿਰਿਟ ਦੀ ਗੱਲ ਹੁੰਦੀ ਹੈ, ਸੋ ਜ਼ਾਹਰ ਹੈ ਕਿ ਹੈਵੀ ਆਡਸ ਦੇ ਅੱਗੇ ਭਾਵੇਂ ਲੜਨ ਵਾਲੇ 21 ਦੇ 21 ਸਿੱਖ ਫੌਜੀ ਕੋਈ ਸਿੱਖ ਰਾਜ ਲਈ ਨਹੀਂ ਸੀ ਲੜ ਰਹੇ, ਨਾ ਹੀ ਉਹ ਕੋਈ ਕੇਸਰੀ ਨਿਸ਼ਾਨ ਲਈ ਲੜ ਰਹੇ ਸੀ, ਉਹ ਯੂਨੀਅਨ ਜੈਕ ਦੇ ਲਈ। ਬ੍ਰਿਟਿਸ਼ ਜਿਨ੍ਹਾਂ ਨੇ ਜਿਹੜੀ ਸਿੱਖ ਰੈਜੀਮੈਂਟ ਉਸ ਤੋਂ ਕੁਝ ਵਕਤ ਪਹਿਲਾਂ ਫਾਊਂਡ ਕੀਤੀ ਸੀ, ਉਹਨਾਂ ਦੇ ਜਿਹੜੇ ਯੂਨੀਅਨ ਜੈਕ ਦੇ ਥੱਲੇ ਉਹ ਬ੍ਰਿਟਿਸ਼ ਰਾਜ ਲਈ ਲੜ ਰਹੇ ਸੀ। ਲੇਕਿਨ ਇਹ ਜਿਹੜੀ ਤੁਸੀਂ ਓਥ ਲੈਂਦੇ ਹੋ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਉਹਨਾਂ ਨੇ ਉਸ ਨੂੰ ਕਾਇਮ ਰੱਖਿਆ। ਉਸ 21 ਫੌਜੀ ਜਿਨ੍ਹਾਂ 'ਚ ਦੇ 3 ਜਿਹੜੇ ਨੇ ਮੈਂ ਕਿਹਾ ਕਿ ਨਾਨ ਕਮਿਸ਼ਨਡ ਸਨ, ਉਹਨਾਂ 'ਚ ਹਵਾਲਦਾਰ ਈਸ਼ਰ ਸਿੰਘ ਜਿਹੜਾ ਇੱਕ ਵੱਡਾ ਨਾਮ ਬਣਿਆ, ਉਹਨਾਂ ਦੀ ਕਮਾਂਡ ਥੱਲੇ। ਔਰ ਇਹ ਜਿਹੜਾ ਇਸ ਨੂੰ ਮੈਂ ਜੇ ਜਨਰਲ, ਹਾਲਾਂਕਿ ਇਸ ਦੇ ਉੱਤੇ ਸਾਰਾਗੜੀ ਬੈਟਲ ਤੇ ਪੂਰੀ ਵੈਬ ਸੀਰੀਜ਼ ਬਣੀ ਹੈ, ਫਿਲਮ ਵੀ ਬਣਾਈ ਗਈ, ਉਹ ਹਿੰਦੂਤਵੀਆਂ ਨੇ ਉਸ ਦਾ ਆਪਣਾ ਐਂਗਲ ਰੱਖਿਆ ਹੁੰਦਾ ਕਿ ਉਹਨਾਂ ਨੇ ਉਸ ਨੂੰ ਸਿੱਖ ਵਰਸਸ ਮੁਸਲਮ ਜਾਂ ਵਰਸਸ ਅਫਗਾਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਉਸ ਫਿਲਮ ਦੇ ਵਿੱਚ, ਤਾਂ ਕਿ ਉਹ ਸਿੱਖਾਂ ਦੀ ਇਸ ਬਹਾਦਰੀ ਔਰ ਇਹ ਜੰਗਜੂ ਸਪਿਰਿਟ ਨੂੰ ਜੋ ਉਹਨਾਂ ਦਾ ਹਿੰਦੂਤਵਾ ਦਾ ਜਿਹੜਾ ਏਜੰਡਾ ਹੈ ਹਿੰਦੁਸਤਾਨ ਦਾ, ਉਸ ਨੂੰ ਔਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੇ ਲਈ ਵਰਤ ਸਕਣ। ਪਰ ਅਸੀਂ ਇਸ ਨੂੰ ਉਸ ਪਰਸਪੈਕਟਿਵ 'ਚ ਹੀ ਦੇਖਾਂਗੇ ਜਿਹੜਾ ਇਤਿਹਾਸ ਦਾ ਪਰਸਪੈਕਟਿਵ ਹੈ। ਔਰ ਉਸ ਇਤਿਹਾਸ ਦੇ ਪਰਸਪੈਕਟਿਵ ਤੋਂ ਜੇ ਅਸੀਂ ਗੱਲ ਕਰੀਏ ਕਿ ਜਨਰਲ ਹਰੀ ਸਿੰਘ ਨਲੂਏ ਨੇ ਜਦੋਂ ਬਹੁਤ ਜ਼ਿਆਦਾ ਕੀਮਤ ਸਿੱਖ ਫੌਜ ਨੇ ਚੁਕਾਈ ਸਿੱਖ ਰਾਜ ਦੇ ਵੇਲੇ ਵੀ, ਔਰ ਜੇ ਇਹ ਕਹਿਣਾ ਹੋਏ ਕਿ 2 ਵੱਡੇ ਸਿੱਖ ਜਰਨੈਲ ਜਿਨ੍ਹਾਂ 'ਚ ਹਰੀ ਸਿੰਘ ਨਲੂਆ ਖੁਦ ਵੀ ਸ਼ਾਮਲ ਸਨ ਔਰ ਅਕਾਲੀ ਫੂਲਾ ਸਿੰਘ ਜਿਹੜੇ ਬਿਲਕੁਲ ਫਾਇਰ ਬ੍ਰੈਂਡ ਜਿਨ੍ਹਾਂ ਦੇ ਅਕਾਲੀਆਂ ਦੇ ਜਥੇ ਨੂੰ ਲੀਡ ਕਰਦੇ ਸੀ, ਦੋਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਬੈਲਟ ਦੇ ਵਿੱਚ ਹੀ ਹੋਈ। ਜਨਰਲ ਹਰੀ ਸਿੰਘ ਨਲੂਆ ਉਹਨਾਂ ਦੀ ਯਾਦ 'ਚ ਅੱਜ ਵੀ ਸਮਾਧ ਜਮਰੌਦ ਦੇ ਕਿਲ੍ਹੇ 'ਚ ਬਣੀ ਹੈ, ਔਰ ਅਕਾਲੀ ਫੂਲਾ ਸਿੰਘ ਜਿਹੜੇ ਕਿ ਨੌਸ਼ਹਿਰੇ ਦੀ ਜੰਗ ਦੇ ਵਿੱਚ ਸ਼ਹੀਦ ਹੋਏ, ਜਿਨ੍ਹਾਂ ਦੀ ਜਿਹੜੀ ਸਮਾਧ ਹੈ ਔਰ ਦੂਜਾ ਲੰਡੇ ਦਰਿਆ ਦੇ ਕੰਢੇ ਅੱਜ ਵੀ ਮੌਜੂਦ ਹੈ। ਸੋ ਇਹ ਨਹੀਂ ਹੈ ਕਿ ਵੀ ਸਿਰਫ ਅਸੀਂ ਉਸ ਪੀਰੀਅਡ ਦੇ ਵਿੱਚ ਆਪਣੀ ਸੋਵਰਨਿਟੀ ਉਸ ਬੈਲਟ ਦੇ ਵਿੱਚ ਜਾ ਕੇ ਕੀਤੀ, ਉਹਨਾਂ ਨੇ ਵੀ ਜਵਾਬੀ ਮਾਰ ਜਿਹੜੀ ਹੈ ਉਹਨਾਂ ਕਬਾਇਲੀਆਂ ਨੇ, ਉਹਨਾਂ ਦੇ ਵਿੱਚ ਸਾਡੇ ਦੋਨੋਂ ਹੀ ਜਰਨੈਲ ਜਿਹੜੇ ਨੇ ਇਹਨਾਂ ਨੂੰ ਸ਼ਹੀਦ ਕੀਤਾ। ਸੋ ਇਹ ਇੱਕ ਪਾਰਟ ਰਿਹਾ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਫਗਾਨਿਸਤਾਨ ਦੇ ਅਫਗਾਨਾਂ ਨੇ ਈਵਨ ਹੁਣ ਪਿਛਲੇ 40 ਸਾਲਾਂ ਦੇ ਵਿੱਚ ਜਿਵੇਂ ਸੋਵੀਅਤ ਸਾਮਰਾਜ ਨੂੰ ਡਿਫੀਟ ਕੀਤਾ, ਜਿਵੇਂ ਅਮਰੀਕਾ ਔਰ ਨੈਟੋ ਫੋਰਸਿਸ ਨੂੰ ਡਿਫੀਟ ਕੀਤਾ, ਸੋ ਇਹ ਗੱਲ ਜਿੱਥੇ ਉਹਨਾਂ ਦੀ ਬਹਾਦਰੀ, ਔਰ ਇਹ ਵੀ ਜਦੋਂ ਅਸੀਂ ਬਹਾਦਰ ਕੌਮਾਂ ਦਾ ਇਤਿਹਾਸ ਦੇਖਦੇ ਹਾਂ ਔਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਕਿਉਂਕਿ ਹੋਤੀ ਮਰਦਾਨ ਦਾ ਖਿੱਤਾ ਵੀ ਉਸੇ ਬੈਲਟ 'ਚ ਹੈ, ਉਹਨਾਂ ਨੇ ਤਿੰਨੋਂ ਹੀ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਔਰ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਉੱਤੇ ਹਿਸਟਰੀ ਬੁੱਕਸ ਪੰਜਾਬੀ 'ਚ ਲਿਖੀਆਂ ਨੇ। ਔਰ ਉਹਦੇ 'ਚ ਖਾਸ ਤੌਰ ਤੇ ਹਰੀ ਸਿੰਘ ਨਲੂਆ ਜਾਂ ਅਕਾਲੀ ਫੂਲਾ ਸਿੰਘ ਵਾਲੇ ਜੀਵਨ ਇਤਿਹਾਸ 'ਚ ਉਹਨਾਂ ਨੇ ਬਹੁਤ ਸਾਰੀ ਪਸ਼ਤੋ ਜ਼ਬਾਨ ਦੇ ਗੀਤ ਵੀ ਦਿੱਤੇ ਨੇ ਜਿਹੜੇ ਉਹਨਾਂ 'ਚ, ਜਿੱਥੇ ਕਿ ਉਹਨਾਂ ਨੇ ਸੈਲੀਬ੍ਰੇਟ ਕੀਤਾ ਹੈ ਬਹਾਦਰੀ ਨੂੰ, ਹਰੀ ਸਿੰਘ ਨਲੂਏ ਨੂੰ। ਸਿਰਫ ਇਹੀ ਨਹੀਂ ਕਿ ਜੀ ਉਹ ਬੱਚਿਆਂ ਨੂੰ ਡਰਾਉਣ ਲਈ ਹੈ ਜੇ ਚੁੱਪਸ਼ਾ ਹਰੀਆ ਰਾਗਲਾ, ਪਰ ਇਹ ਵੀ ਇੱਕ ਸ਼ਿਵਲਰਸ ਕੌਮ ਦੇ ਹਿੱਸੇ ਹੀ ਆਉਂਦਾ ਹੈ ਜਿੱਥੇ ਕਿ ਉਹ ਬਹਾਦਰੀ ਦੇ ਕਦਰਦਾਨ ਹੁੰਦੇ ਨੇ। ਉਹ ਜਨਰਲ ਹਰੀ ਸਿੰਘ ਔਰ ਈਵਨ ਸਿੱਖਾਂ ਨੂੰ ਵੀ, ਜੇ ਸਿੱਖ ਉਸ ਤੋਂ ਬਾਅਦ ਅਫਗਾਨਿਸਤਾਨ 'ਚ ਹੁਣ ਤੱਕ ਜੋ 1979 ਤੋਂ ਸੋਵੀਅਤ ਆਕੂਪੇਸ਼ਨ ਤੋਂ ਬਾਅਦ ਸ਼ੁਰੂ ਹੋਇਆ ਔਰ ਹੁਣ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲੇ ਤੋਂ ਬਾਅਦ ਆਲਮੋਸਟ ਸਾਰਿਆਂ ਦਾ ਐਕਸੋਡਸ ਹੋਇਆ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਬਾਵਜੂਦ ਕਿ ਸਿੱਖ ਰਾਜ ਦੇ ਵੇਲੇ ਸਿੱਖ ਫੌਜ ਔਰ ਅਫਗਾਨ ਕਬੀਲਿਆਂ ਦੇ ਵਿੱਚ ਜੰਗਾਂ ਹੋਈਆਂ, ਜੇ ਸਿੱਖ 2 ਤੋਂ 3 ਲੱਖ ਸਿੱਖ ਰਹਿੰਦੇ ਸਨ 1979 ਤੱਕ ਉੱਥੇ ਵਸਦੇ ਰਹੇ। ਔਰ ਈਵਨ ਕੱਲਾ ਉਹੀ ਨਹੀਂ, ਅਫਗਾਨਿਸਤਾਨ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਹੈ ਜਿਸ ਦਾ ਇਹ ਏਜੰਸੀ ਏਰੀਆ ਜਿਨ੍ਹਾਂ ਦੇ ਵਿੱਚ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ, ਬਿਜੌੜ, ਇਹ ਸਾਰੇ ਇੱਥੇ ਵੱਡੀ ਗਿਣਤੀ 'ਚ ਸਿੱਖ ਵਸਦੇ ਰਹੇ ਨੇ। ਅੱਜ ਜਿਹੜੇ ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾਂ ਦੂਸਰੇ ਆ ਕੇ ਸਿੱਖ ਵਸੇ ਨੇ, ਸਾਰੇ ਉਹਨਾਂ ਖਿੱਤਿਆਂ 'ਚੋਂ ਹੀ ਆਏ ਨੇ ਜਦੋਂ ਕਿ ਲਾਈਫ ਉੱਥੇ ਸੇਫ ਨਹੀਂ ਰਹੀ, ਕਿਉਂਕਿ
ਇਹਨੂੰ ਸਮਝਣਾ ਜ਼ਰੂਰੀ ਹੈ। ਕਈ ਵਾਰ ਇਹਨੂੰ ਤੁਸੀਂ ਸਿੰਪਲਿਸਟਿਕਲੀ ਸਿੱਖ ਵਰਸਸ ਅਫਗਾਨ ਜਾਂ ਸਿੱਖ ਵਰਸਸ ਮੁਸਲਮਾਨ ਪੁੱਟ ਕਰਕੇ ਜਿਵੇਂ ਹਿੰਦੂ ਤੋਂ ਵੀ ਕਰਦੇ ਨੇ, ਜਾਂ ਕਈ ਵਾਰ ਸਾਡੇ ਵੀ ਕੋਈ ਅਨਭੋਲਪਣੇ 'ਚ ਉਸ ਨੂੰ ਕਰਦੇ ਨੇ। ਅਸੀਂ ਜਦੋਂ ਸਾਰਾਗੜ੍ਹੀ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਉਸ ਸਿੱਖ ਸਪਿਰਿਟ ਦੀ ਗੱਲ ਕਰ ਰਹੇ ਹਾਂ ਜਿਹੜੀ ਚਮਕੌਰ ਦੀ ਗੜ੍ਹੀ 'ਚੋਂ ਪ੍ਰੇਰਨਾ ਲੈਂਦੀ ਹੈ ਕਿ ਭਾਈ ਜਿੰਨੇ ਮਰਜ਼ੀ ਹੈਵੀ ਆਰਡਸ ਹੋਣ ਉਹਨਾਂ ਨੇ ਹਥਿਆਰ ਨਹੀਂ ਸੁੱਟਣੇ, ਜਿਹੜੇ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਔਰ ਅਸੀਂ ਉਸ ਬਹਾਦਰੀ ਨੂੰ ਯਾਦ ਕਰਦੇ ਹਾਂ। ਉਸ ਨਾਲ ਜੁੜਿਆ ਹੋਇਆ ਯੂਨੀਅਨ ਜੈਕ ਜਾਂ ਦੂਜਾ ਉਹਨਾਂ ਨੂੰ ਤਾਂ ਉੱਥੋਂ ਕੱਢਣ ਲਈ ਅਗੇਨ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ। ਹੁਣ ਹਰੀ ਸਿੰਘ ਨਲੂਏ ਨੇ ਜਦੋਂ ਇਹ ਸਾਰੇ ਖਿੱਤੇ ਨੂੰ ਦਰਾ ਖੈਬਰ ਤੱਕ ਸਿੱਖ ਰਾਜ ਦਾ ਹਿੱਸਾ ਬਣਾਇਆ ਤੇ ਇਹ ਉਹਨਾਂ ਨੇ ਯਕੀਨੀ ਬਣਾਇਆ ਕਿ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਛੋਟੇ ਛੋਟੇ ਕਿਲੇ ਜਾਂ ਪੋਸਟ, ਵੱਡਾ ਕਿਲਾ ਜਿਵੇਂ ਜਮਰੌਦ ਦਾ ਹੈ ਜਾਂ ਪਿਸ਼ਾਵਰ ਦਾ ਕਿਲਾ, ਉਹ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ ਜੀ, ਉਹਨੂੰ ਸਟਰੈਂਥਨ ਕੀਤਾ। ਪਰ ਥੋੜੇ ਥੋੜੇ ਡਿਸਟੈਂਸ ਦੇ ਉੱਤੇ ਕਿਲੇ ਬਣਾਏ ਔਰ ਉਹਨਾਂ ਚੋਂ 2 ਕਿਲੇ ਜਿਹੜੇ ਕਿ ਔਰਕਜ਼ਾਈ ਜ਼ਿਲ੍ਹਾ ਦੇ ਵਿੱਚ ਜਿਨ੍ਹਾਂ ਨੂੰ ਲੌਕਹਾਰਟ ਜਿਹੜਾ ਅੰਗਰੇਜ਼ਾਂ ਦੇ ਨਾਲ ਵੀ ਜੁੜਿਆ ਔਰ ਗੁਲਿਸਤਾਨ ਕਿਲਾ, ਹੁਣ ਇਹਨਾਂ ਦੋਨਾਂ ਦੇ ਵਿੱਚ ਅੰਗਰੇਜ਼ਾਂ ਨੇ ਇਹਨੂੰ ਫੋਰਟੀਫਾਈ ਕੀਤਾ। ਉੱਥੇ ਲਿਆ ਕੇ ਉਹਨਾਂ ਨੇ ਸਿੱਖ ਰੈਜੀਮੈਂਟ ਦੇ ਇਹ 21 ਜਵਾਨ ਸਾਰਾਗੜ੍ਹੀ ਅਸਲ 'ਚ ਕੋਈ ਕਿਲਾ ਵੀ ਨਹੀਂ ਸੀ। ਇਸ ਦੇ ਲਈ ਜਿਹੜਾ ਸ਼ਬਦ ਵੈਸੇ ਵੀ ਗੜ੍ਹੀ ਲਫ਼ਜ਼ ਹਮੇਸ਼ਾ ਗੜ੍ਹ ਕਿਲੇ ਨੂੰ ਕਹਿੰਦੇ ਨੇ, ਗੜ੍ਹੀ ਛੋਟਾ ਜਿਹਨੂੰ ਤੁਸੀਂ ਥੋੜਾ ਬਹੁਤ ਫੋਰਟੀਫਾਈ ਕਰਦੇ ਹੋ। ਔਰ ਇਹ ਜਿਹੜਾ ਸਾਰਾਗੜ੍ਹੀ ਸੀ ਇਹ ਲੌਕਹਾਰਟ ਔਰ ਗੁਲਿਸਤਾਨ ਦੇ ਵਿਚਕਾਰ ਡਿਸਟੈਂਸ ਸੀ ਥੋੜਾ, ਉਸ ਦੇ ਵਿੱਚ ਬਣਾਇਆ ਗਿਆ ਇਹਨੂੰ ਐਜ਼ ਏ ਮਿਡਵੇ। ਔਰ ਇਹਨੂੰ ਜਿਹੜਾ ਕਿਹਾ ਹੀ ਹੈਲੀਓਗ੍ਰਾਫਿਕ ਬਲਾਕ ਹਾਊਸ ਸੀ। ਹੁਣ ਹੈਲੀਓਗ੍ਰਾਫੀ ਇਹ ਹੈ ਵੀ ਤੁਹਾਡੀ ਉੱਥੇ ਸਮਾਲ ਬਲਾਕ ਹਾਊਸ ਹੈ, ਤੁਸੀਂ ਜਿਹੜੇ ਨੇ ਉਸ ਦੇ ਰੈਂਪਾਰਟ ਦੇ ਉੱਤੇ ਸਮਾਲ ਜਿਹੜੇ ਨੇ ਉਹ ਬੁਲਟ ਹੋਲਸ ਕ੍ਰੀਏਟ ਕੀਤੇ ਹੋਏ ਨੇ, ਲੂਪ ਹੋਲਡ ਉਹਨਾਂ ਨੂੰ ਕਿਹਾ ਜਾਂਦਾ ਸੀ। ਔਰ ਸਿਗਨਲਿੰਗ ਦੇਣ ਦੇ ਲਈ ਟਾਵਰ ਹੈ ਤਾਂ ਕਿ ਜੇ ਲੌਕਹਾਰਟ ਡੇਂਜਰ 'ਚ ਹੁੰਦਾ ਹੈ ਤੁਸੀਂ ਸਿਗਨਲਿੰਗ ਕਰਦੇ ਹੋ, ਜੇ ਗੁਲਿਸਤਾਨ ਫੋਰਟ ਹੁੰਦਾ। ਸੋ ਇਹ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਸੀ। ਔਰ ਜਿਵੇਂ ਅਸੀਂ ਸਾਰਾਗੜ੍ਹੀ ਦੀ ਹਿਸਟਰੀ ਯੂਨੈਸਕੋ ਵੱਲੋਂ ਵੀ ਦੁਨੀਆ ਦੀਆਂ ਜਿਹੜੀਆਂ 6-7 ਐਪਿਕ ਬੈਟਲਸ ਬਣੀਆਂ ਜਾਂਦੀਆਂ ਉਹਨਾਂ 'ਚ ਵੀ ਸ਼ਾਮਲ ਕੀਤਾ ਹੈ ਔਰ ਬ੍ਰਿਟਨ ਦੇ ਵਿੱਚ ਨਾ ਸਿਰਫ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਇਸ ਦੀ ਇੱਕ ਆਪਣੀ ਰੈਕਗਨੀਸ਼ਨ ਹੈ। ਔਰ ਇਸ ਦੇ ਉੱਤੇ ਜਿਹੜਾ ਹੈ ਉਸ ਇਲਾਕੇ ਦੇ ਵਿੱਚ ਜਿਹੜੀ ਔਰਕਜ਼ਾਈ ਕਬੀਲਿਆਂ ਦੀ ਔਰ ਜਿਹਨਾਂ ਨਾਲ ਬਾਅਦ 'ਚ ਅਫਰੀਦੀ ਵੀ ਜੁਆਇਨ ਕਰਦੇ ਨੇ, ਜਿਹੜਾ ਰੈਬੈਲੀਅਨ ਹੈ ਉਹ 27 ਅਗਸਤ ਨੂੰ ਉਸ ਦੀ ਸ਼ੁਰੂਆਤ ਹੁੰਦੀ ਹੈ ਔਰ 11 ਸਤੰਬਰ ਨੂੰ ਫਾਈਨਲੀ ਹਵਾਲਦਾਰ ਈਸ਼ਰ ਸਿੰਘ ਜਿਹੜਾ ਸਿਗਨਲ ਨੂੰ ਕੰਟਰੋਲ ਕਰ ਰਿਹਾ ਸੀ ਉਹ ਆਪਣਾ ਜਿਹੜਾ ਵਾਇਰਲੈਸ ਸੈਟ ਹੈ ਸੁੱਟ ਕੇ ਲਾਸਟ ਮੈਸੇਜ ਭੇਜ ਕੇ ਕਿ ਆਈ ਐਮ ਜੰਪਿੰਗ ਨਾਓ ਇਨ ਦਾ ਬੈਟਲ ਗਰਾਊਂਡ। ਸੋ ਲਾਸਟ ਸੋਲਜਰ ਹਵਾਲਦਾਰ ਈਸ਼ਰ ਸਿੰਘ ਜੀ। ਔਰ ਇਹ ਉਹਨਾਂ ਦੀ ਇਸ ਬੈਟਲ ਦੀਆਂ ਧੁੰਮਾਂ ਇਸ ਕਦਰ ਇੰਗਲਿਸਤਾਨ ਵਿੱਚ ਉਸ ਵੇਲੇ ਪਈਆਂ। ਉਦੋਂ ਅਜੇ ਵਿਕਟੋਰੀਆ ਕ੍ਰਾਸ ਜਿਹੜਾ ਹਾਈਐਸਟ ਅਵਾਰਡ ਹੈ ਮਿਲਟਰੀ ਦਾ, ਜਾਂ ਜਿਵੇਂ ਭਾਰਤ ਦੇ ਵਿੱਚ ਪਰਮਵੀਰ ਚੱਕਰ ਦਿੱਤਾ ਜਾਂਦਾ ਹੈ, ਇਹ ਵਿਕਟੋਰੀਆ ਕ੍ਰਾਸ ਨਹੀਂ ਸੀ ਦਿੱਤਾ ਜਾਂਦਾ ਕਿਸੇ ਵੀ ਦੇਸੀ ਨੂੰ, ਅੰਗਰੇਜ਼ਾਂ ਲਈ ਸੀ। ਪਰ ਜਿਹੜਾ ਹਾਈਐਸਟ ਅਵਾਰਡ ਦੇਸੀਆਂ ਨੂੰ ਮਿਲ ਸਕਦਾ ਸੀ ਉਹ ਆਰਡਰ ਆਫ ਮੈਰਿਟ ਸੀ। ਔਰ ਇਹ ਵੀ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ 21 ਦੇ 21 ਜਿਹੜੇ ਸਿੱਖ ਜਵਾਨ ਸੀ ਉਹਨਾਂ ਨੂੰ ਆਰਡਰ ਆਫ ਮੈਰਿਟ, ਜਿਹਨੂੰ ਕਹਿਣਾ ਹੋਵੇ ਵਿਕਟੋਰੀਆ ਕ੍ਰਾਸ ਜਾਂ ਪਰਮਵੀਰ ਚੱਕਰ ਦਾ ਅਵਾਰਡ ਦਿੱਤਾ ਗਿਆ। ਔਰ ਇਹ ਜਿਹੜੀ ਜੰਗ ਹੈ ਇਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਫਿਰ ਇੱਕ ਟੀਰਾ ਕੈਂਪੇਨ ਕਿਹਾ ਜਾਂਦਾ ਹੈ ਔਰ ਫਿਰ ਉਹਨਾਂ ਦਾ ਕਾਫੀ ਬਲੱਡੀ ਹਿਸਟਰੀ ਹੈ ਅਫਗਾਨਿਸਤਾਨ ਬ੍ਰਿਟਿਸ਼ਰਸ ਦੀ ਰਿਲੇਸ਼ਨਸ਼ਿਪ ਦੀ ਜੀ। ਔਰ ਕਿਉਂਕਿ 21 ਦੇ 21 ਜਵਾਨ ਮੋਗਾ ਔਰ ਉਹਦੇ ਸਰਾਊਂਡਿੰਗ ਇਲਾਕੇ ਨਾਲ ਸੰਬੰਧਿਤ ਸਨ, ਉਹਨਾਂ ਦੀ ਯਾਦ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਅੱਜ ਵੀ ਜਿੱਥੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਉਹ ਬਣਾਇਆ, ਫੌਜ ਨੇ ਬਣਾਇਆ। ਔਰ ਦੂਸਰਾ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਏਗਾ ਕਿ ਉਸ ਤੋਂ ਪਹਿਲਾ ਚੌਂਕ ਜਿਹਨੂੰ ਕਦੇ ਮਲਕਾਂ ਬੁੱਤ ਦਾ ਚੌਂਕ ਕਹਿੰਦੇ ਸੀ, ਉੱਥੇ ਮਲਕਾਂ ਦਾ ਬੁੱਤ ਵੀ ਲੱਗਾ ਹੁੰਦਾ ਸੀ, ਹੁਣ ਉਹਨੂੰ ਫੁਹਾਰਾ ਚੌਂਕ ਕਹਿੰਦੇ ਨੇ। ਫੁਹਾਰਾ ਚੌਂਕ ਦੇ ਬਿਲਕੁਲ ਨਾਲ ਜਿਹੜਾ ਹੈ ਗੁਰਦੁਆਰਾ ਸਾਰਾਗੜ੍ਹੀ ਜਿਹੜਾ ਇਹਨਾਂ 21 ਸ਼ਹੀਦਾਂ ਦੀ ਯਾਦ 'ਚ ਬਣਿਆ ਹੋਇਆ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ, ਜਦੋਂ ਮੈਂ ਵੀ 40 ਸਾਲ ਪਹਿਲਾਂ ਦੇਖਿਆ ਉਦੋਂ ਵੀ ਬੜਾ ਖੂਬਸੂਰਤ ਸੀ। ਸੋ ਇਹ ਯਾਦ ਦਹਾਨੀ ਵੀ ਸੀ, ਅੰਗਰੇਜ਼ਾਂ ਦੇ ਆਪਣੇ ਮਕਸਦ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਨੇੜੇ ਇਸ ਨੂੰ ਬਣਾ ਕੇ ਸਿੱਖਾਂ ਦੀ ਲਾਇਲਟੀ ਦੇ ਉੱਤੇ ਫਖਰ ਜਤਾਇਆ। ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਦਿਨ ਨੂੰ ਸਾਰਾਗੜ੍ਹੀ ਦੀ ਇਸ ਜੰਗ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇਸ ਸਬੰਧ ਦੇ ਵਿੱਚ ਹੀ ਜਦੋਂ ਅਸੀਂ ਹੁਣ 12 ਮੈਂਬਰੀ ਬ੍ਰਿਟਿਸ਼ ਡੈਲੀਗੇਸ਼ਨ ਦੀ ਗੱਲ ਕਰੀਏ, ਕਿਉਂਕਿ ਬੇਸ਼ੱਕ ਬ੍ਰਿਟਨ ਦੇ ਵਿੱਚ ਯੂਕੇ 'ਚ ਉਹਨਾਂ ਨੇ ਕੋਈ ਸਿੱਖ ਰੈਜੀਮੈਂਟ ਨਹੀਂ ਬਣਾਈ ਹੋਈ, ਹਾਲਾਂਕਿ ਗੁਰਖਾ ਰੈਜੀਮੈਂਟਸ ਨੇ, ਲੇਕਿਨ ਉਹ ਕਿਉਂਕਿ ਸਿੱਖਾਂ ਦੀ ਬਹਾਦਰੀ ਔਰ ਉਸ ਨੂੰ ਸਮਝਦੇ ਨੇ
ਉਹਨਾਂ ਨੇ ਉਸ ਕਿਸਮ ਦਾ ਜਿਹੜਾ ਆਮ ਬ੍ਰਿਟਿਸ਼ ਆਰਮੀ ਦੇ ਵਿੱਚ ਸਿੱਖਾਂ ਨੂੰ ਦਸਤਾਰ ਨਾਲ ਕਕਾਰਾਂ ਨਾਲ ਸਰਵ ਕਰਨ ਦਾ ਹੱਕ ਹੈ, ਔਰ ਉਹਨਾਂ ਚੋਂ ਉਹਨਾਂ ਨੇ ਜਿਹੜੇ ਸਿੱਖ ਇਸ ਵੇਲੇ ਸ਼ਾਇਦ ਸੈਂਕੜਿਆਂ ਦੀ ਗਿਣਤੀ 'ਚ ਹੋਣਗੇ ਜਿਹੜੇ ਸਰਵ ਕਰਦੇ ਨੇ, ਜੇ ਹਜ਼ਾਰਾਂ 'ਚ ਨਾ ਹੋਣ, ਸੋ ਉਹਨਾਂ ਨੇ 10-11 ਜਿਹੜੇ ਸਿੱਖ ਜਵਾਨ ਔਰ ਜਿਨ੍ਹਾਂ ਨੂੰ ਲੀਡ ਮੇਜਰ ਜਨਰਲ ਸੀਲੀਆ ਜੇ ਹਾਰਵੀ ਬੀਬੀ ਹੈ ਉਹਨਾਂ ਨੇ ਕੀਤਾ। ਸੋ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਮਕਸਦ ਉਹਨਾਂ ਦਾ ਸਾਰਾਗੜ੍ਹੀ ਦੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬੇਸ਼ੱਕ ਮੋਨੂਮੈਂਟ ਅੰਗਰੇਜ਼ਾਂ ਨੇ ਉਸ ਮੁਕਾਮ ਤੇ ਵੀ ਬਣਾਇਆ, ਪਰ ਉਸ ਥਾਂ ਤੇ ਸਪੈਸ਼ਲ ਪਲੈਕ ਵੀ, ਔਰ ਦਰਸ਼ਕ ਕਿਉਂਕਿ ਇਸ ਨੂੰ ਇਹਨਾਂ ਦੋ ਡਿਫਰੈਂਟ ਜਿਹੜਾ ਜਰਨਲਿਸਟ ਵੱਲੋਂ ਜਾਂ ਮੀਡੀਆ ਰਿਪੋਰਟਰਸ ਵੱਲੋਂ ਉਰਦੂ ਪੁਆਇੰਟ ਔਰ ਬੀਬੀ ਮੋਨਾ ਖਾਨ ਜਿਹੜੇ ਕਿ ਪ੍ਰੋਮੀਨੈਂਟ ਇੱਥੇ ਵੀ ਆ ਕੇ UN ਔਰ ਦੂਸਰੇ ਦੇ ਕਵਰ ਕਰਦੇ ਰਹੇ ਨੇ, ਉਹਨਾਂ ਨੇ ਵੀ ਆਪਣੀ ਸਟੋਰੀ ਭੇਜੀ ਹੈ ਜਿਹੜੀ ਕਿ ਇੱਕ ਉਸ ਨਾਲ ਸੰਬੰਧਿਤ ਹੈ ਵੀ ਕਿਵੇਂ ਉੱਥੇ ਮੋਨੂਮੈਂਟ ਦੇ ਨੇੜੇ ਪਲੈਕ ਲਾਈ ਗਈ, ਸਿੱਖ ਅਰਦਾਸ ਕੀਤੀ ਗਈ, ਕੇਸਰੀ ਨਿਸ਼ਾਨ ਦੇ ਨਾਲ ਬ੍ਰਿਟਿਸ਼ ਫੌਜੀ ਜਿਹੜੇ ਨੇ ਉਹ ਨਾਲ ਖਲੋਤੇ ਸਿੱਖ ਫੌਜੀ ਖੜੇ ਨੇ, ਔਰ ਇਸ ਦੇ ਨਾਲ ਨਾਲ ਫਿਰ ਇਹ ਜਿਹੜੇ ਸਿੱਖ ਫੌਜੀ ਨੇ ਅਲੋਂਗ ਵਿਦ ਆਪਣੀ ਮੇਜਰ ਜਨਰਲ ਦੇ ਉਹ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਵੀ ਕਰਦੇ ਨੇ, ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਖਾਸ ਤੌਰ ਤੇ ਉਹਨਾਂ ਦੀ ਕਵਰੇਜ ਵੀ ਹੈ ਕਿ ਕਿਵੇਂ ਉਹ ਲੰਗਰ ਛਕ ਰਹੇ ਨੇ। ਪੰਜਾਬੀ ਅਜੀਤ ਨੇ ਵੀ ਉਹਨੂੰ ਕਵਰ ਕੀਤਾ ਹੈ, ਕਾਪੀਰਾਈਟ ਹੋਣ ਕਰਕੇ ਅਸੀਂ ਉਹ ਵੀਡੀਓਜ਼ ਅਦਰਵਾਈਜ਼ ਦਿਖਾ ਨਹੀਂ ਸਕਦੇ, ਪਰ ਦਰਸ਼ਕ ਉਹਨੂੰ ਬੈਕਗ੍ਰਾਉਂਡ ਤੇ ਦੇਖ ਸਕਦੇ ਨੇ। ਔਰ ਇਹ ਸਾਰਾ ਮਿਸ਼ਨ ਕੰਪਲੀਟ ਕਰਨ ਤੋਂ ਬਾਅਦ ਇਹ ਜਿਹੜਾ 12 ਮੈਂਬਰੀ ਡੈਲੀਗੇਸ਼ਨ ਹੈ ਉਹ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਬਾਜਵਾ ਦੇ ਨਾਲ ਮੁਲਾਕਾਤ ਕਰਦੇ। ਲਾਹੌਰ ਦੇ ਵਿੱਚ ਵੀ ਉਹਨਾਂ ਨੇ ਅੱਡ-ਅੱਡ ਸਾਈਟਸ ਦੇ ਉੱਤੇ ਵਿਜ਼ਿਟ ਕੀਤਾ ਹੈ, ਜਿਵੇਂ ਲਾਹੌਰ ਦਾ ਸ਼ਾਹੀ ਕਿਲਾ ਹੈ, ਅਲਾਮਾ ਇਕਬਾਲ ਉਹਨਾਂ ਦਾ ਮਸੌਲੀਅਮ ਹੈ ਔਰ ਬਾਦਸ਼ਾਹੀ ਮਸਜਿਦ ਹੈ, ਇਸ ਨੂੰ ਵੀ ਉਹਨਾਂ ਨੇ ਵਿਜ਼ਿਟ ਕੀਤਾ। ਔਰ ਇਹ ਜਦੋਂ ਉਹਨਾਂ ਨੇ ਜਨਰਲ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਤੇ ਜਨਰਲ ਬਾਜਵਾ ਨੇ ਬੜੇ ਫਖਰ ਦੇ ਨਾਲ ਇਹ ਗੱਲ ਕਹੀ, ਔਰ ਬਿਲਕੁਲ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਨ੍ਹਾਂ ਨੇ 9 ਨਵੰਬਰ 2019 ਨੂੰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਕੋਰੀਡੋਰ ਹੀ ਨਹੀਂ, ਕੋਰੀਡੋਰ ਤਾਂ 4-4.5 ਮੀਲ ਦਾ ਜਿਹੜਾ ਹੈ ਉਹ ਲੰਘ ਹੈ, ਲੇਕਿਨ ਜਿਵੇਂ ਦਰਬਾਰ ਸਾਹਿਬ ਕਰਤਾਰਪੁਰ ਇੱਕ ਹਿਊਜ ਬਿਲਡਿੰਗ ਜਿਹੜੀ ਦੁਨੀਆ ਦੇ ਵਿੱਚ ਆਪਣੇ ਆਪ 'ਚ ਯੂਨੀਕ ਥਾਂ ਰੱਖਦੀ ਹੈ, ਸਿੱਖਾਂ ਦਾ ਮਦੀਨਾ, ਲਗਭਗ 18 ਸਾਲ ਗੁਰੂ ਨਾਨਕ ਸਾਹਿਬ ਨੇ ਉੱਥੇ ਗੁਜ਼ਾਰੇ, ਉਹ ਉਹਨਾਂ ਨੇ ਕੌਮ ਨੂੰ ਸਮਰਪਿਤ ਕੀਤਾ। ਜਨਰਲ ਬਾਜਵਾ ਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ the landmark Kartarpur corridor is the practical manifestation of Pakistan's unwavering commitment towards religious freedom and harmony। ਕਿ ਭਾਈ ਇਹ ਧਾਰਮਿਕ ਸਦਭਾਵਨਾ ਔਰ ਪਾਕਿਸਤਾਨ ਦੀ ਕੌਮ ਦਾ ਜਿਹੜਾ ਹੈ ਉਹ ਆਪਣੀਆਂ ਅਕਲੀਅਤਾਂ ਪ੍ਰਤੀ ਰਵੱਈਆ ਔਰ ਕਿਵੇਂ ਉਹ ਜਿਹੜੇ ਨੇ, ਔਰ ਇਹ ਰਾਵਲਪਿੰਡੀ 'ਚ ਆਰਮੀ ਹੈੱਡਕੁਆਰਟਰ ਦੇ ਵਿੱਚ ਇਹ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ, ਔਰ ਇਹਦੇ 'ਚ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਇਹ ਕਿਹਾ ਕਿ ਭਾਈ ਕਿਵੇਂ ਅਸੀਂ ਇਸ ਗੱਲ ਦੇ ਲਈ ਵਚਨਬੱਧ ਹਾਂ ਕਿ ਅਸੀਂ ਘੱਟ ਗਿਣਤੀਆਂ ਦੀ ਜਿਹੜੀ ਹੈ ਉਹਨਾਂ ਦੀ ਧਾਰਮਿਕ ਆਜ਼ਾਦੀ, ਉਹਨਾਂ ਦੀ ਸੁਰੱਖਿਆ ਔਰ ਇਹ ਸਾਰੇ ਨੂੰ ਜਿਹੜਾ ਅਸੀਂ ਵਚਨਬੱਧ ਹਾਂ। ਔਰ ਬਾਕੀ ਇਸ ਨੂੰ ਪਾਕਿਸਤਾਨ ਦੇ ਮੀਡੀਆ ਨੇ ਵੀ ਕਵਰ ਕੀਤਾ ਔਰ ਜ਼ਾਹਰ ਹੈ ਭਾਰਤੀ ਮੀਡੀਆ ਨੇ ਤਾਂ ਉਸ ਨੂੰ ਗੋਲਜਾ ਹੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਮਝਦਾ ਵੀ ਇਸ ਸਾਰੇ ਚੋਂ ਜਿਹੜੇ ਮੈਸੇਜ ਨੇ ਅਸੀਂ ਇੱਕ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਧਾਰਮਿਕ ਅਸਥਾਨ ਨੇ ਗੁਰਦੁਆਰਾ ਸਾਹਿਬਾਨ ਉਹਨਾਂ ਦੀ ਸਾਂਭ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਹੈ, ਹੋਰ ਵੀ ਗੁਰਦੁਆਰਾ ਸਾਹਿਬ ਖੁੱਲ ਰਹੇ ਨੇ ਔਰ ਜਿਹੜੇ ਬੇਸ਼ੱਕ ਗੁਰਦੁਆਰੇ ਸਨ ਪਰ ਫੰਕਸ਼ਨਲ ਨਹੀਂ ਸੀ, ਜਿੱਥੇ ਪ੍ਰਕਾਸ਼ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦਾ। ਇਸ ਦੇ ਨਾਲ ਨਾਲ ਸਿੱਖ ਵਿਰਸੇ ਨੂੰ ਜਿਹੜੀ ਜਿਸ ਨੂੰ ਜ਼ਾਹਰਾ ਤੌਰ ਤੇ ਉਹ ਪਾਕਿਸਤਾਨ ਦੀ ਵਿਰਾਸਤ ਕਹਿੰਦੇ ਨੇ, ਔਰ ਠੀਕ ਹੈ ਉਹ ਪਾਕਿਸਤਾਨ ਦੀ ਵਿਰਾਸਤ ਹੀ ਹੈ, ਅਸੀਂ ਤਾਂ ਆਪਣੇ ਪਾਸਟ ਨੂੰ ਦੀ ਗਲੋਰੀ ਨੂੰ ਦੇਖਦੇ ਹਾਂ। ਅੱਜ ਪਾਕਿਸਤਾਨ ਵੀ ਉਹਨਾਂ ਦੇ ਉੱਤੇ ਫਖਰ ਕਰਦਾ ਹੈ ਕਿਉਂਕਿ ਜਿਵੇਂ ਲੇਟੈਸਟ ਉਹਨਾਂ ਦਾ ਡਾਟਾ ਆਇਆ 75,000 ਤੋਂ ਜ਼ਿਆਦਾ ਸਿੱਖ ਹੁਣ ਇਕੱਲੇ ਪਾਕਿਸਤਾਨ ਦੇ ਵਿੱਚ ਹੀ ਵਸਦੇ ਨੇ, ਡਾਇਸਪੋਰਾ ਤਾਂ ਵਿਜ਼ਿਟ ਕਰਦੇ ਨੇ, ਸੋ ਉੱਥੇ ਉਸ ਵਿਰਸੇ ਦੇ ਵਾਰਿਸ ਵੀ ਨੇ, ਉਹ ਵੀ ਸਾਰੀਆਂ ਹਵੇਲੀਆਂ ਔਰ ਕਿਲੇ ਔਰ ਦੂਸਰੇ ਉਹਨਾਂ ਨੂੰ ਓਰੀਜਨਲ ਸ਼ੇਪ 'ਚ ਲਿਆਉਣ ਦੇ ਲਈ ਤਾਂ ਕਿ ਟੂਰਿਜ਼ਮ ਵੀ ਪ੍ਰਮੋਟ ਹੋਏ, ਜਿਹੜਾ ਉਹਨਾਂ ਦਾ ਮਕਸਦ ਵੀ ਹੈ ਪਾਕਿਸਤਾਨ ਦੀ ਹਕੂਮਤ ਦਾ। ਪਰ ਉਹਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ ਇਹ ਕੋਈ ਸੌਖਾ ਪਾਰਟ ਨਹੀਂ ਹੈ ਜੇ ਸਾਰਾਗੜ੍ਹੀ ਜਿਹਦੇ 'ਚ ਜੰਗ ਵੀ ਲੋਕਲ ਕਬੀਲਿਆਂ ਦੇ ਖਿਲਾਫ ਹੈ ਉਸ ਨੂੰ ਨਾ ਸਿਰਫ ਉਹਨਾਂ ਨੇ ਮੇਨਟੇਨ ਕੀਤਾ ਜਿਹੜੀ ਯਾਦਗਾਰ ਹੈ, ਅੱਗੋਂ ਵੀ ਉਹਨੂੰ ਉਸ ਥਾਂ ਦੇ ਆ ਕੇ ਉਹਨਾਂ ਨੇ ਬ੍ਰਿਟਿਸ਼ ਫੌਜ, ਇਹ ਦੂਸਰਾ ਸਾਡੀ ਸੌਫਟ ਪਾਵਰ ਹੈ
कि ਅਸੀਂ ਹੁਣ ਤੱਕ ਜਿਹੜਾ ਉੱਥੇ ਵੀ ਪ੍ਰਭਾਵ ਇਹੀ ਰਿਹਾ ਕਿ ਸਿੱਖ ਤਾਂ ਜਿਹੜੇ ਨੇ ਉਹ ਯੂਨੀਫਾਰਮ ਪਾ ਕੇ ਭਾਰਤੀ ਫੌਜ ਲਈ ਲੜਦੇ ਨੇ ਅੰਗਰੇਜ਼ਾਂ ਦੇ ਵੇੜੇ, ਪਰ ਅਸੀਂ ਹੁਣ ਜੇ ਅਮਰੀਕਾ ਦੀ ਫੌਜ ਵੀ ਸਿੱਖ ਸਰਵ ਕਰਦੇ ਆ, ਕੋਈ ਇਰਾਕ ਦੀ ਵਾਰ 'ਚ ਸ਼ਹੀਦ ਹੁੰਦਾ ਹੈ ਜਾਂ ਕੋਈ ਕਿਤੇ ਸਾਨੂੰ ਫਖਰ ਵੀ ਹੁੰਦਾ ਹੈ ਕਿ ਭਾਈ ਅਸੀਂ ਦੁਨੀਆ ਭਰ ਦੇ ਵਿੱਚ ਸਾਡੀ ਜਿਹੜੀ ਮਿਲਟਰੀ ਕੁਆਲਿਟੀਜ਼ ਨੇ ਜੀ ਉਹ ਵੀ ਰੈਕਗਨਾਈਜ਼ ਹੋਈਆਂ। ਔਰ ਇਸ ਦੇ ਨਾਲ ਨਾਲ ਪੋਲੀਟੀਕਲੀ ਜੇ ਯੂਕੇ ਦੀ ਗਵਰਨਮੈਂਟ ਨੇ ਇਸ ਟੂਰ ਨੂੰ ਮੈਨੇਜ ਕੀਤਾ ਹੈ, ਉਹਨਾਂ ਦਾ ਡਿਪਟੀ ਕਮਾਂਡੈਂਟ ਜਿਹੜੀ ਹੈ ਉਹ ਨਾਲ ਜਾ ਰਹੀ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਇੰਪੋਰਟੈਂਸ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹੈ। ਔਰ ਅਸੀਂ ਇਸ ਨੂੰ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਨਾਲ ਸਾਡੀਆਂ ਸਾਂਝਾਂ ਔਰ ਉੱਥੇ ਸਾਡੇ ਵਿਰਸੇ ਦੀ ਸਾਂਭ ਸੰਭਾਲ, ਉਸ ਦੇ ਲਈ ਅਸੀਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੇ ਆਵਾਮ ਔਰ ਖਾਸ ਤੌਰ ਤੇ ਜਿਵੇਂ ਹੁਣ ਮਿਲਟਰੀ ਕਮਾਂਡ ਦੇ ਥੱਲੇ ਜਨਰਲ ਬਾਜਵਾ ਦੀ ਕਮਾਂਡ ਥੱਲੇ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਨ੍ਹਾਂ ਦੇ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ, ਔਰ ਹੁਣ ਵੀ ਔਰ ਇਹ ਬ੍ਰਿਟਿਸ਼ ਸਿੱਖ ਫੌਜੀਆਂ ਨੇ ਕਿਹਾ ਕਿ ਭਾਈ ਇਹ ਸਾਡੇ ਲਈ ਪਹਿਲਾ ਮੌਕਾ ਹੈ। ਔਰ ਮੈਂ ਸਮਝਦਾ ਵੀ ਸ਼ਾਇਦ ਇਹ ਪਿਛਲੇ 75 ਸਾਲ 'ਚ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਦੇ ਉੱਤੇ ਸਾਰਾਗੜੀ ਦੀ ਰੈਕਗਨੀਸ਼ਨ ਹੀ ਨਹੀਂ ਹੋਈ। ਈਵਨ ਬ੍ਰਿਟਿਸ਼ ਆਰਮੀ ਦੇ ਸਿੱਖ ਸੋਲਜਰਸ ਨੇ ਆ ਕੇ ਉੱਥੇ ਅਰਦਾਸ ਕੀਤੀ ਹੈ, ਉੱਥੇ ਕੇਸਰੀ ਨਿਸ਼ਾਨ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰਾ ਪਿਛੋਕੜ ਵੀ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜਾ ਅਮਰੀਕਾ ਤੇ ਚਾਈਨਾ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਰਿਹਾ ਜਾਂ ਚੱਲ ਰਿਹਾ ਇਸ ਵਕਤ, ਉਸ ਬਾਰੇ ਇਹ ਮਤਲਬ ਹੁਣ ਕਿਹਾ ਜਾ ਸਕਦਾ ਜਿਹੜੀਆਂ ਲੇਟੈਸਟ ਖਬਰਾਂ ਨੇ ਕਿ ਨਾਟੋ ਨੇ ਹੁਣ ਰੂਸ ਦੇ ਨਾਲ ਚੀਨ ਦੇ ਉੱਤੇ ਵੀ ਜਿਹੜਾ ਆ ਸਿੱਧਾ ਨਿਸ਼ਾਨਾ ਸਾਧ ਲਿਆ ਆ, ਤੇ ਇਸ ਪਾਰਟ ਨੂੰ ਮਤਲਬ ਜਿਹੜੀਆਂ ਇਹ ਇੰਟਰਨੈਸ਼ਨਲ ਡਿਵੈਲਪਮੈਂਟਸ ਹੋ ਰਹੀਆਂ ਨੇ, ਤੁਸੀਂ ਕਿਵੇਂ ਦੇਖਦੇ ਹੋ ਵੀ ਹੁਣ ਜਿਹੜੀ ਨਾਟੋ ਹੈ ਉਹ ਕੱਲਾ ਇੱਥੇ ਨਾਰਥ ਅਮਰੀਕਾ ਜਾਂ ਯੂਰਪ ਤੋਂ ਵੀ ਅੱਗੇ ਵਧਦਿਆਂ ਹੁਣ ਚੀਨ ਤੱਕ ਜਿਹੜੀ ਹੈ ਪਹੁੰਚ ਉਹ ਕਰ ਰਹੀ ਹੈ। ਸੋ ਇਹ ਰਿਲੇਸ਼ਨਸ਼ਿਪ ਜਾ ਕਿੱਧਰ ਨੂੰ ਰਹੀ ਹੈ? ਇੰਟਰਨੈਸ਼ਨਲ ਟ੍ਰੇਡ ਜਾਂ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਇਸ ਵਕਤ ਕਿਸ ਕਗਾਰ ਦੇ ਉੱਤੇ ਖੜੀਆਂ ਨੇ? ਇਹੀ ਨਹੀਂ ਮਤਲਬ ਹੁਣ ਜਿਹੜੇ ਦੂਜੇ ਮੁਲਕ ਨੇ ਫਿਨਲੈਂਡ ਤੇ ਸਵੀਡਨ ਨੂੰ ਵੀ ਜਿਹੜਾ ਆ ਨਾਟੋ ਨੇ ਅਫੀਸ਼ੀਅਲ ਜੁਆਇਨ ਕਰਨ ਦੇ ਲਈ ਜਿਹੜਾ ਸੱਦਾ ਪੱਤਰ ਹੈ ਉਹ ਭੇਜ ਦਿੱਤਾ। ਦੇਖੋ, ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਕੋਲਡ ਵਾਰ ਜਿਸ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਪਰ ਉਹ ਇਨਫੈਕਟ ਦੁਨੀਆ ਦੇ ਅੱਡ-ਅੱਡ ਮੁਲਕਾਂ ਦੀ ਪੋਲਰਾਈਜੇਸ਼ਨ ਸੀ, ਜਾਂ ਅਮਰੀਕਨ ਖੈਮੇ 'ਚ ਜਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ। ਔਰ ਉਹ ਸੋਵੀਅਤ ਯੂਨੀਅਨ ਦਾ 1999 ਤੱਕ ਪਹੁੰਚਦਿਆਂ 15 ਹਿੱਸਿਆਂ ਦੇ ਵਿੱਚ ਟੁੱਟ ਜਾਣਾ ਅਮਰੀਕਾ ਨੂੰ ਸੋਲ ਸੁਪਰ ਪਾਵਰ ਦੇ ਤੌਰ ਦੇ ਉੱਤੇ ਜਿਹੜਾ ਉਹ ਮਾਨਤਾ ਦਵਾਈ ਉਸ ਗੱਲ ਨੇ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਪੁਤਿਨ ਦੀ ਕਮਾਂਡ ਥੱਲੇ ਰਸ਼ੀਆ ਨੇ ਜਿਸ ਕਦਰ ਜਿਹੜਾ ਐਗਰੈਸਿਵ ਸਟਾਂਸ ਲਿਆ, ਉਹਨੇ ਇਕਨੋਮੀ ਵੀ ਆਪਣੀ ਖੜੀ ਕੀਤੀ, ਔਰ ਜਿਸ ਅੰਦਾਜ਼ ਦੇ ਵਿੱਚ ਉਹਨੇ ਪਹਿਲਾਂ ਕ੍ਰਾਈਮੀਆ ਦੇ ਉੱਤੇ 2014 ਦੇ ਵਿੱਚ ਹਮਲਾ ਕਰਕੇ ਉਸ ਨੂੰ ਆਪਣਾ ਹਿੱਸਾ ਬਣਾਇਆ, ਔਰ ਹੁਣ ਪਿਛਲੇ ਲਗਭਗ 4 ਮਹੀਨੇ ਤੋਂ ਯੂਕਰੇਨ ਦੇ ਉੱਤੇ ਅੱਧਾ
ਈਸਟਰਨ ਯੂਕਰੇਨ ਆਪਣੇ ਕਬਜ਼ੇ 'ਚ ਕੀਤਾ ਹੋਇਆ ਔਰ ਉਹਦੇ ਜਿਹੜੇ ਐਂਬੀਸ਼ਨ ਨੇ ਉਹ ਇਸ ਹੱਦ ਤੱਕ ਗਏ ਜਿਵੇਂ ਯੂਕਰੇਨ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ। ਸੋ ਉਸ ਦੇ ਵਿੱਚ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਟਰੰਪ ਈਰਾ 'ਚ ਇਹ ਸੀ ਕਿ ਨੈਟੋ ਜਿਹੜੀ ਹੈ ਔਰ ਯਾਦ ਰਹੇ ਕਿ ਇਹ ਜਿਹੜੀ ਨੈਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਹ ਸੋਵੀਅਤ ਯੂਨੀਅਨ ਦੇ ਖਿਲਾਫ ਕੋਲਡ ਵਾਰ ਈਰਾ ਵੇਲੇ ਅਮਰੀਕਾ ਨੇ ਹੀ ਖੜੀ ਕੀਤੀ ਸੀ ਤਾਂ ਕਿ ਜਿਹੜਾ ਕਿਉਂਕਿ ਈਸਟਰਨ ਯੂਰਪ ਤਾਂ ਸਾਰਾ ਚੈਕੋਸਲੋਵਾਕੀਆ ਹੰਗਰੀ ਪੋਲੈਂਡ ਈਸਟ ਜਰਮਨੀ ਇਹ ਸੋਵੀਅਤ ਯੂਨੀਅਨ ਦੀ ਸਪੈਲ ਥੱਲੇ ਸੀ। ਸੋ ਇਹ ਵੈਸਟਰਨ ਯੂਰਪ ਦੇ ਮੁਲਕਾਂ ਨੂੰ ਅਮਰੀਕਾ ਨੇ ਖੜਾ ਕੀਤਾ ਹੋਇਆ ਸੀ ਸੋਵੀਅਤ ਯੂਨੀਅਨ ਦੇ ਖਿਲਾਫ ਔਰ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਹੁਣ ਤਾਂ ਖਤਮ ਹੋ ਗਿਆ ਕੰਮ, ਇਹਨੂੰ ਅਮਰੀਕਾ ਹੀ ਫੰਡ ਕਰਦਾ ਵੱਡਾ, ਵੀ ਅਸੀਂ ਕਿਉਂ ਪੈਸੇ ਦੇਈਏ। ਟਰੰਪ ਨੇ ਕਿਹਾ ਵੀ ਅਸੀਂ ਤਾਂ ਨਹੀਂ ਦੇਵਾਂਗੇ, ਜਿਹੜੇ ਹੈ ਜਿਹਨਾਂ ਨੂੰ ਕਰਨਾ ਉਹ ਸਾਨੂੰ ਦੇਣ। ਹੁਣ ਉਸ ਸਭ ਤੋਂ ਬਾਅਦ ਇਹ ਜਿਹੜੀ ਯੂਕਰੇਨ ਵਾਲੀ ਖਾਸ ਸਿਚੁਏਸ਼ਨ ਡਿਵੈਲਪ ਹੋਈ, ਇਸ ਤੋਂ ਬਾਅਦ ਇੱਕਦਮ ਜਿਹੜਾ ਅਮਰੀਕਾ ਨੂੰ ਰਿਅਲਾਈਜ਼ ਹੋਇਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਨੈਟੋ ਨੂੰ ਸਟਰੈਂਥਨ ਕਰਨ ਦੀ ਗੱਲ ਕੀਤੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੀ ਜਿਹੜੀ ਨੈਕਸਟ ਚੈਲੰਜਿੰਗ ਲਾਈਨ ਚਾਈਨਾ ਦੀ ਇਕਨੋਮੀ ਔਰ ਮਿਲਟਰੀ ਪਾਵਰ ਉਹਨੂੰ ਮੱਦੇਨਜ਼ਰ ਰੱਖਦੇ ਆ ਚਾਈਨਾ ਨੂੰ ਐਜ਼ ਏ ਫਿਊਚਰ ਐਨਮੀ ਜਾਂ ਜਿਹਨੂੰ ਕੰਟੇਨ ਕਰਨਾ ਉਹ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੀ ਸਾਹਮਣੇ ਆ ਗਿਆ। ਉਸ ਤੋਂ ਪਹਿਲਾਂ ਹੀ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਵੀ ਉਸ ਲਾਈਨ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਸੀ ਕਿ ਭਾਈ ਇਹ ਜਿਹੜਾ ਫਾਈਨਲ ਚੈਲੰਜ ਹੈ ਇੱਥੋਂ ਆਏਗਾ ਔਰ ਖਾਸ ਤੌਰ ਤੇ ਜਦੋਂ ਚਾਈਨਾ ਨੇ ਆਲਮੋਸਟ ਆਪਣਾ ਡ੍ਰੀਮ ਪ੍ਰੋਜੈਕਟ $380 ਬਿਲੀਅਨ ਦਾ ਵਨ ਬੈਲਟ ਵਨ ਰੋਡ ਜਿਹੜਾ ਉਹ ਕਰਕੇ ਆਪਣੀ ਥਾਂ ਅਫਰੀਕਾ ਔਰ ਏਸ਼ੀਆ ਔਰ ਮਿਡ ਵੈਸਟ ਉਹ ਸਾਰਾ ਜਿਹੜਾ ਸੈਂਟਰਲ ਏਸ਼ੀਆ ਤੱਕ ਕਰ ਲਈ ਹੋਈ ਸੀ। ਹੁਣ ਕਿਉਂਕਿ ਇਹ ਜਿਹੜਾ ਯੂਕਰੇਨ ਵਾਲਾ ਤਾਂ ਇੱਕਦਮ ਸਡਨਲੀ ਇੱਕ ਚੈਲੰਜ ਆਇਆ ਔਰ ਨਤੀਜੇ ਦੇ ਤੌਰ ਤੇ ਇਹਨਾਂ ਨੂੰ ਜਿਹੜਾ ਇਹਨਾਂ ਨੇ ਰਸ਼ੀਆ ਨੂੰ ਉਸ ਥਾਂ ਦੇ ਉੱਤੇ ਐਨਗੇਜ ਕਰ ਲਿਆ ਔਰ ਅਸੀਂ ਦੇਖਦੇ ਹਾਂ ਕਿ ਇੱਕ ਪਾਰਟ ਨੈਟੋ ਨੂੰ ਜਿੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਨਾ ਸਿਰਫ ਸਟਰੈਂਥਨ ਕੇ ਯੂਕਰੇਨ ਨੂੰ $40 ਬਿਲੀਅਨ ਤੋਂ ਜ਼ਿਆਦਾ ਦਿੱਤੇ, ਨੈਟੋ ਨੂੰ ਫਰਦਰ ਸਟਰੈਂਥਨ ਕੀਤਾ ਔਰ ਨੈਟੋ ਨੂੰ ਇਸ ਗੱਲ ਦੇ ਲਈ ਤਿਆਰ ਕੀਤਾ ਇੱਕ ਦੋ ਮੁਲਕਾਂ ਨੂੰ ਛੱਡ ਕੇ ਕਿ ਰਸ਼ੀਆ ਦਾ ਇਕਨੋਮਿਕਲ ਬਾਈਕਾਟ ਇਹੀ ਕਾਰਨ ਹੈ ਕਿ ਬਹੁਤ ਸਾਰੀ ਆਇਲ ਸਪਲਾਈ ਔਰ ਦੂਸਰੀ ਉਸ ਤੋਂ ਕੱਟ ਕਰ ਦਿੱਤੀ ਗਈ ਜਾਂ ਇਹਨੂੰ ਅਗਲੇ 2 ਸਾਲਾਂ ਦੇ ਵਿੱਚ ਕੱਟ ਕਰ ਦਿੱਤਾ ਜਾਏਗਾ। ਹਾਲਾਂ ਟੂ ਸਮ ਐਕਸਟੈਂਟ ਉਸ ਦਾ ਫਾਇਦਾ ਰਸ਼ੀਆ ਨੂੰ ਇਹ ਕਿ ਉਹਦਾ ਜਿਹੜਾ ਆਇਲ ਹੈ ਕਰੂਡ ਆਇਲ ਉਹ ਚਾਈਨਾ ਨੇ ਇੰਡੀਆ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਔਰ ਹੋ ਸਕਦਾ ਹੈ ਕਿ ਟੁਵਰਡਸ ਯੂਰਪ ਆਪਣੀ ਇਕਨੋਮੀ ਜਿਹੜਾ ਇਨਫਰਾਸਟ੍ਰਕਚਰ ਰਸ਼ੀਆ ਨੇ ਬਿਲਡ ਕੀਤਾ ਸੀ ਟੁਵਰਡਸ ਹੁਣ ਏਸ਼ੀਆ ਜਾ ਰਿਹਾ। ਪਰ ਜਿਹੜੀ ਗੱਲ ਅਸੀਂ ਜਿਹੜਾ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਜਾਂ ਨੈਟੋ ਮੁਲਕਾਂ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਰਸ਼ੀਆ ਨੂੰ ਤਾਂ ਕਾਰਨਰ ਕਰਵਾ ਲਿਆ ਔਰ ਇਕਨੋਮਿਕਲ ਸੈਂਕਸ਼ਨਸ ਔਰ ਦੂਸਰੇ ਦਾ ਹੋ ਲਿਆ ਹੁਣ ਜਿਹੜਾ ਇਹ G20 ਦਾ ਵੀ ਔਰ G7 G8 ਨੈਟੋ ਪਤਾ ਨਹੀਂ ਹੁਣ ਇੰਨੀਆਂ ਕੁ ਬਾਡੀਜ਼ ਨੇ ਕਿ ਉਹਨਾਂ ਦਾ ਟਰੈਕ ਰੱਖਣਾ ਵੀ ਔਖਾ ਹੁੰਦਾ ਪਰ ਦੋ ਚੀਜ਼ਾਂ ਉਸ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਪਹਿਲੀ ਵਾਰ ਇਹ ਹੋਇਆ ਕਿ ਨੈਟੋ ਨੇ ਜਿੱਥੇ ਆਪਣਾ ਇਹ ਸਾਰੇ ਨੂੰ ਰਸ਼ੀਆ ਦੇ ਚੈਲੰਜ ਨੂੰ ਤਾਂ ਲਿਆ ਹੀ ਲਿਆ ਉਹਨਾਂ ਨੇ ਚੀਨ ਨੂੰ ਵੀ ਉਸ ਫਾਈਨਲ ਸਟੇਟਮੈਂਟ ਦੇ ਵਿੱਚ ਜਿਹੜਾ ਦਾਖਲ ਕਰ ਲਿਆ। ਅਜੇ ਉਸ ਲੈਵਲ ਦੀ ਐਨਿਮਿਟੀ ਤਾਂ ਨਹੀਂ ਪਰ ਮਕਸਦ ਇਹ ਹੈ ਵੀ ਅਮਰੀਕਾ ਇਸ ਮਾਮਲੇ 'ਚ ਸਕਸੈਸਫੁਲ ਰਿਹਾ ਕਿ ਉਸ ਨੇ ਫਿਊਚਰ ਦੇ ਲਈ ਜੇ ਚਾਈਨਾ ਦੇ ਕਿਉਂਕਿ ਅੱਗੇ ਤਾਂ ਨੈਟੋ ਨਾਰਥ ਐਟਲਾਂਟਿਕ ਉਹਨਾਂ ਹੀ ਖਿੱਤੇ ਤੱਕ ਯੂਰਪ ਹੀ ਉਹਦਾ ਕਾਰਜ ਖੇਤਰ ਸੀ। ਹਾਲਾਂ ਫੌਜ ਭੇਜਣ ਵੇਲੇ ਅਫਗਾਨਿਸਤਾਨ 'ਚ ਵੀ ਜਦੋਂ ਫੌਜ ਗਈ ਤੇ ਨੈਟੋ ਦੀ ਫੌਜ ਨਾਲ ਸੀ ਹਾਲਾਂ ਉੱਥੇ ਕੋਈ ਅਫਗਾਨਿਸਤਾਨ 'ਚ ਤਾਂ ਨੈਟੋ ਪਰ ਕਿਉਂਕਿ ਅਮਰੀਕਾ ਦੀ ਪਿੱਛ ਲੱਗ ਗਏ ਔਰ ਅਮਰੀਕਾ ਨੇ ਹੀ ਖੜਾ ਕੀਤਾ। ਹੁਣ ਅਮਰੀਕਾ ਨੇ ਨੈਟੋ ਫਰੰਟ ਨੂੰ ਫਰਦਰ ਜੇ ਚੀਨ ਵੱਲ ਵੀ ਮੋੜਨਾ ਹੋਏ ਤਾਂ ਉੱਥੇ ਕੱਲੀਆਂ ਅਮਰੀਕਨ ਫੌਜਾਂ ਨਹੀਂ ਹੋਣਗੀਆਂ ਉੱਥੇ ਚੀਨ ਦੀਆਂ ਜਿਹੜੀਆਂ ਨੇ ਨੈਟੋ ਦੀਆਂ ਫੌਜਾਂ ਵੀ ਚੀਨ ਦੇ ਖਿਲਾਫ ਹੋਣਗੀਆਂ ਔਰ ਇਸ ਸਾਰੀ ਸਿਚੁਏਸ਼ਨ 'ਚ ਅਮਰੀਕਾ ਨੇ ਯੂਰਪ ਦੇ ਵਿੱਚ ਆਪਣੀ ਮਿਲਟਰੀ ਪ੍ਰੈਜ਼ੈਂਸ ਹੋਰ ਵੀ ਵਧਾਈ ਹੈ ਔਰ ਜਿਹੜੇ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਕਿ ਜਿਹੜੀ ਨਵੀਂ ਪਲਾਨ ਹੈ ਉਸ ਦੇ ਮੁਤਾਬਕ ਹੁਣ 3 ਲੱਖ ਟਰੂਪ ਜਿਹੜੇ ਨੇ ਉਹ ਅਗਲੇ ਸਾਲ ਤੱਕ ਪੂਰੇ ਤਿਆਰ ਰਹਿਣਗੇ। ਹੁਣ ਦੇ 40,000 ਤੋਂ ਜਿਹੜਾ ਦਾ ਨਿਊ ਪਲਾਨ ਇਨ ਰਿਸਪੌਂਸ ਟੂ ਰਸ਼ੀਆਜ਼ ਇਨਵੇਜਨ ਵਿਲ ਮੀਨ more than 300,000 troops at high readiness next ਤਿਆਰ ਬਰ ਤਿਆਰ ਔਰ ਇਹ ਹੁਣ ਤਾਂ 40,000 ਦੇ ਕਰੀਬ ਇਸ ਦੇ ਲਈ ਸੀ ਔਰ ਇਸ ਜਿਹੜੀ ਮਦਰੀਡ ਦੇ ਵਿੱਚ ਸਮਿਟ ਹੋਈ ਹੈ ਨੈਟੋ ਦੀ ਉਹਨਾਂ ਨੇ ਇਹ ਕਿਹਾ ਬਾਈਡਨ ਨੇ ਕਿ ਵੀ ਵਿਲ ਸਟਰੈਂਥਨ ਇਨ ਆਲ ਡਾਇਰੈਕਸ਼ਨਸ ਅਕ੍ਰੋਸ ਐਵਰੀ ਡੋਮੇਨ ਲੈਂਡ 에ਅਰ ਐਂਡ ਸੀ
ਕਿ ਅਮਰੀਕਾ ਦੀ ਪ੍ਰੈਜ਼ੈਂਸ ਯੂਰਪ ਦੇ ਵਿੱਚ ਜ਼ਮੀਨ ਦੇ ਉੱਤੇ ਵੀ, ਪਾਣੀਆਂ 'ਚ ਵੀ, ਅਸਮਾਨ ਦੇ ਉੱਤੇ ਵੀ, ਔਰ ਉਹਦੇ 'ਚ ਉਹਨਾਂ ਨੇ ਜੋ ਕਿਹਾ ਉਸ ਦੀ ਅੱਗੇ ਡਿਟੇਲ ਹੈ ਕਿ ਵੀ ਉਹਨਾਂ ਨੇ ਮਿਸਟਰ ਬਾਈਡਨ ਰਿਪੀਟਡ ਕਿ ਅਸੀਂ ਵੀ ਵਿਲ ਡਿਫੈਂਡ ਐਵਰੀ ਇੰਚ ਆਫ ਇਟਸ ਟੈਰੀਟਰੀ, ਔਰ ਇਹ ਜਿਹੜੀਆਂ ਨੇ ਹੁਣ ਬੋਸਟਿੰਗ ਦਾ ਫਲੀਟ ਆਫ US ਨੇਵਲ ਡਿਸਟਰੋਇਰਸ ਇਨ ਸਪੇਨ ਫਰਮ 4 to 6 4 ਸੀ, ਹੁਣ 6 ਸ਼ਿਪ ਨੇ, additional rotational brigade in Romania consisting of 3,000 fighters and another 2,000 personal combat team। ਹੁਣ ਰੋਮਾਨੀਆ ਦੇ ਵਿੱਚ ਵੀ ਅਮਰੀਕਨ ਫੌਜੀ ਤਾਇਨਾਤ ਹੋਣਗੇ। ਇਸੇ ਤਰ੍ਹਾਂ ਪੋਲੈਂਡ ਦੇ ਵਿੱਚ ਵੀ ਨੰਬਰ, ਔਰ ਮੈਂ ਕਿਤੇ ਹੋਰ ਦੇਖ ਰਿਹਾ ਸੀ ਕਿ ਆਲਮੋਸਟ ਅਪ ਟੂ 3 ਲੱਖ ਅਮਰੀਕਨ ਫੌਜ ਰੈਡੀਨੈਸ 'ਚ ਹੋਏਗੀ ਉਹਨੂੰ ਉੱਥੇ ਰੱਖਣ ਦੇ ਲਈ। ਔਰ ਇਸ ਜਿਹੜੀ ਇੱਕ ਸਕਸੈਸ ਹੋਰ ਅਮਰੀਕਾ ਨੂੰ ਬਣੀ, ਕਿਉਂਕਿ ਸਵੀਡਨ ਔਰ ਫਿਨਲੈਂਡ ਜਿਹੜੇ ਨੇ ਉਹ ਯੂਰਪੀਅਨ ਯੂਨੀਅਨ ਜੁਆਇਨ ਕਰਨਾ ਚਾਹੁੰਦੇ ਸੀ, ਕਾਫੀ ਦੇਰ ਤੋਂ ਉਹਨਾਂ ਦਾ ਸੀ, ਲੇਕਿਨ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਨੇ ਜਿੰਨੇ ਵੀ ਨੇ 27 ਕਿ 28, ਉਹਨਾਂ ਦਾ ਇਹ ਹੈ ਕਿ ਵੀ ਉਹ ਜਦੋਂ ਕਿਸੇ ਨੂੰ ਨਵਾਂ ਮੈਂਬਰ ਲੈਣਾ ਹੈ ਉਹਨਾਂ ਨੇ, ਤੇ ਹਰ ਇੱਕ ਦੀ ਸਹਿਮਤੀ ਹੋਣੀ ਚਾਹੀਦੀ, ਵਿਦ ਕੰਸੈਂਸਸ ਹੁੰਦਾ ਹੈ, ਉੱਥੇ VOTING ਨਹੀਂ ਹੁੰਦੀ। ਔਰ ਕਿਉਂਕਿ ਟਰਕੀ ਦੇ ਜਿਹੜੇ ਨੇ ਆਪਣੇ ਤਹਫੁਜ਼ਾਤ ਸੀ, ਉਹਨਾਂ ਦੇ ਆਪਣੇ ਡਾਊਟ ਸੀ ਕਿ ਭਾਈ ਜਿਹੜੇ ਗੁਰੀਲੇ ਨੇ ਅਗੇਂਸਟ ਟਰਕੀ ਦੀ ਸੋਵਰਨਟੀ ਕੰਮ ਕਰਦੇ, ਉਹਨਾਂ ਦੀ ਇਹ ਪੁਸ਼ਤਪਨਾਹੀ ਕਰਦੇ ਨੇ, ਉਹ ਸਵੀਡਨ 'ਚ ਜਾ ਕੇ ਰਹਿੰਦੇ ਨੇ ਜਾਂ ਇਹ ਹੁੰਦਾ ਹੈ, ਸੋ ਟਰਕੀ ਅੜਿਆ ਹੋਇਆ ਸੀ। ਅਦਰਵਾਈਜ਼ ਇਹਨਾਂ ਦੀ ਜਿਹੜੀ ਦਰਖਾਸਤ ਹੈ ਸਵੀਡਨ ਔਰ ਫਿਨਲੈਂਡ ਦੀ ਤਾਂ ਕਾਫੀ ਦੇਰ ਦੀ ਹੈ, ਪਰ ਕਿਉਂਕਿ ਟਰਕੀ ਜਿਹੜਾ ਹੈ ਉਹ ਉਹਨੂੰ ਨਹੀਂ ਸੀ ਮੰਨਦਾ ਔਰ ਇਸ ਲਈ ਹੋ ਨਹੀਂ ਸੀ ਸਕਦਾ। ਹੁਣ ਜਿਹੜੀ ਸਕਸੈਸ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਨੇ ਟਰਕੀ ਨੂੰ ਕਿਵੇਂ ਮਨਾਇਆ, ਇਸ ਦੇ ਇਵਜ਼ ਦੇ ਵਿੱਚ ਉਹਨੂੰ ਕੀ ਪ੍ਰੋਮਿਸ ਕੀਤਾ, ਔਰ ਇਹ ਅਮਰੀਕਾ ਦੇ ਲਈ ਮੇਰਾ ਖਿਆਲ ਹੈ ਪੋਜ਼ਿਟਿਵ ਗੱਲ ਵੀ ਹੈ ਕਿ ਟਰਕੀ ਵੀ ਕਿਸੇ ਹੱਦ ਤੱਕ ਜਿਹੜਾ ਰਸ਼ੀਆ ਦੇ ਖੈਮੇ 'ਚ ਵੀ ਪਾਰਸ਼ਲੀ ਹੈ ਜੀ, ਉਹ ਹੁਣ ਅਮਰੀਕਾ ਦੇ ਖੈਮੇ 'ਚ ਜੇ ਉਹਨੇ ਸਵੀਡਨ ਫਿਨਲੈਂਡ ਨੂੰ ਅਲਾਉ ਕਰ ਦਿੱਤਾ ਹੈ, ਔਰ ਇਹ ਉਹਨਾਂ ਦੇ ਲਈ, ਅਮਰੀਕਾ ਦੇ ਲਈ ਇੱਕ ਵੱਡੀ ਪ੍ਰਾਪਤੀ ਹੈ। ਔਰ ਇਹਨੂੰ ਕਿਵੇਂ ਰੂਸ ਲਏਗਾ, ਰਸ਼ੀਆ ਕਿਵੇਂ ਲਏਗਾ, ਕਿਉਂਕਿ ਟਰਕੀ ਦਾ ਰੋਲ ਈਵਨ ਯੂਕਰੇਨ ਵਾਰ ਦੇ ਵਿੱਚ ਵੀ ਜਿਹੜੀ ਇੱਕ ਐਕਸੈਸ ਥਰੂ ਸੀ ਹੈ ਉਹਨੂੰ ਟਰਕੀ ਬਲੌਕ ਕਰਦਾ ਹੈ ਕਿ ਇਸ ਨਾਲ ਟਰਕੀ ਪਹਿਲਾਂ ਵਾਂਗ ਅਮਰੀਕਨ ਖੈਮੇ 'ਚ ਆ ਜਾਏਗਾ, ਜਿਹੜਾ ਟਰਕੀ ਸਭ ਤੋਂ ਪਹਿਲਾਂ 1948 'ਚ ਇਜ਼ਰਾਈਲ ਨੂੰ ਜੇ ਰੈਕਗਨਾਈਜ਼ ਕੀਤਾ ਸੀ ਕਿਸੇ ਇਸਲਾਮਿਕ ਮੁਲਕ ਨੇ ਤਾਂ ਟਰਕੀ ਸੀ। ਔਰ ਇੱਕ ਪਾਸੇ ਅਰਦੋਗਾਨ ਦਾ ਇੱਕ ਆਪਣਾ ਰੁਤਬਾ ਹੈ ਔਰ ਉਸ ਦਾ ਇੱਕ ਆਪਣੀ ਡਾਇਰੈਕਸ਼ਨ ਹੈ, ਔਰ ਅਜ਼ਰਬਾਈਜਾਨ ਔਰ ਜਿਹੜੀ ਅਰਮੀਨੀਆ ਇਸ ਜੰਗ ਦੇ ਵਿੱਚ ਵੀ ਜਿਹੜਾ ਕਿਵੇਂ ਟਰਕੀ ਨੇ ਰੋਲ ਅਗੇਂਸਟ ਅਰਮੀਨੀਆ, ਜਦੋਂ ਕਿ ਅਮਰੀਕਾ ਦੀਆਂ ਹਮਦਰਦੀਆਂ ਅਰਮੀਨੀਆ ਨਾਲ ਸੀ। ਸੋ ਇਹ ਕਾਫੀ ਕੰਪਲੈਕਸ ਜਿਹੀ ਸਿਚੁਏਸ਼ਨ ਬਣਦੀ ਜਾ ਰਹੀ ਹੈ, ਪਰ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਨੇ, ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਪੋਜੀਸ਼ਨ ਯੂਰਪ ਦੇ ਵਿੱਚ ਐਮਬੋਲਡਨ ਹੋਈ। ਨੈਟੋ ਜਿਹੜੀ ਖਿਲਰ ਜਿਹੀ ਰਹੀ ਸੀ ਉਹਨੂੰ ਇੱਕ ਝੰਡੇ ਥੱਲੇ ਵੀ ਲਿਆਂਦਾ, ਟਰਕੀ ਨੂੰ ਵਿਨ ਓਵਰ ਕਰ ਲਿਆ ਕਿ ਉਹ ਸਵੀਡਨ ਔਰ ਫਿਨਲੈਂਡ ਦੀ ਐਂਟਰੀ ਨੂੰ ਵੈਲਕਮ ਕਰੇ, ਔਰ ਇਹਦੇ ਨਾਲ ਨਾਲ ਨੈਟੋ ਨੂੰ ਇਸ ਗੱਲ ਲਈ ਵੀ ਤਿਆਰ ਕਰ ਲਿਆ ਕਿ ਕੱਲ ਨੂੰ ਚੀਨ ਦੇ ਖਿਲਾਫ ਮੁਹਾਜ਼ ਖੋਲ੍ਹਣਾ ਹੋਏਗਾ ਤੇ ਇਸ ਦੇ ਲਈ ਜਿਹੜੀਆਂ ਨੈਟੋ ਫੋਰਸਿਸ ਅਵੇਲੇਬਲ ਹੋਣਗੀਆਂ। ਸੋ ਇਹ ਜਿਹੜੀਆਂ ਚੇਂਜਿੰਗ ਜਿਹਨਾਂ ਨੂੰ ਤੁਸੀਂ ਹਿਊਜ਼ ਕਹਿੰਦੇ ਹੋ ਉਸ ਵਰਲਡ ਕੈਨਵਸ ਦੇ ਉੱਤੇ, ਸੰਸਾਰ ਪਟਲ ਦੇ ਉੱਤੇ ਜੋ ਤਬਦੀਲੀਆਂ ਨੇ, ਔਰ ਇਸੇ ਚੋਂ ਹੀ ਜੇ ਇੱਕ ਪਾਸੇ ਨੈਟੋ ਇਸ ਨੂੰ ਲੈਂਦੀ ਹੈ, ਦੂਸਰੇ ਪਾਸੇ ਅਸੀਂ ਖਬਰ ਦੇਖਦੇ ਹਾਂ ਸੀਨੀਅਰ UK ਆਫੀਸ਼ੀਅਲ ਵਾਰਨ ਚਾਈਨਾ ਓਵਰ ਤਾਈਵਾਨ, ਔਰ ਉਹਨਾਂ ਨੇ ਕਿਹਾ ਕਿ ਵੀ ਖਬਰਦਾਰ ਤਾਈਵਾਨ, ਕਿਉਂਕਿ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਜਿਵੇਂ ਰਸ਼ੀਆ ਜੇ ਯੂਕਰੇਨ 'ਚ ਆ ਕੇ ਬੈਠ ਗਿਆ ਤਾਂ ਉਹਦਾ ਕੀ ਕਰ ਲਿਆ ਕਿਸੇ ਨੇ, ਇਸੇ ਤਰ੍ਹਾਂ ਜੇ ਚਾਈਨਾ ਜਿਹੜਾ ਤਾਈਵਾਨ ਦੇ ਉੱਤੇ ਆਪਣੀ ਸੋਵਰਨਿਟੀ ਰੱਖਦਾ ਹੈ, ਜਿਸ ਨੂੰ ਅਮਰੀਕਾ ਨੇ ਵੀ ਕਬੂਲਿਆ ਹੋਇਆ, ਜੇ ਚਾਈਨਾ ਕੱਲ ਨੂੰ ਇਵੇਂ ਹੀ ਤਾਈਵਾਨ ਨਾਲ ਕਰਦਾ, ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ ਕਿ ਅਮਰੀਕਾ ਸਟਰੈਂਥਨ ਹੋਇਆ, ਪਰ ਫਿਊਚਰ ਦੀਆਂ ਕਈ ਬੈਟਲਸ ਵੱਡੀ ਜੰਗ ਦੇ ਰੂਪ ਦੇ ਵਿੱਚ ਉਹਨਾਂ ਦੇ ਲਈ ਵੀ ਦਰਵਾਜ਼ੇ ਖੁੱਲ ਰਹੇ ਨੇ। ਮਾਹੌਲ ਇੱਕ ਵਾਰ ਫੇਰ ਯੂਰਪ ਦਾ ਜੰਗੀ ਬਣਦਾ ਜਾ ਰਿਹਾ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਦੋਨੋਂ ਵਰਲਡ ਵਾਰ, ਪਹਿਲੀ ਵੀ ਔਰ ਦੂਜੀ ਵੀ, ਉਹ ਕਿਤੇ ਏਸ਼ੀਆ ਜਾਂ ਅਫਰੀਕਾ 'ਚੋਂ ਨਹੀਂ ਆਈ, ਉਹ ਯੂਰਪ ਨੇ ਹੀ ਕੀਤੀਆਂ ਸੀ। ਔਰ ਹੁਣ ਵੀ ਯੂਰਪ ਹੀ ਇਸ ਕਦਰ ਇੱਕ ਮਿਲਟਰੀ ਖੈਮਾ ਬਣ ਕੇ ਨੈਟੋ ਦੇ ਥੱਲੇ, ਜਿੱਥੇ ਉਹਨਾਂ ਨੇ ਰਸ਼ੀਆ ਨੂੰ ਵੰਗਾਰਿਆ, ਉੱਥੇ ਹੁਣ ਚੀਨ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ?
ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ, ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੀਆਂ ਸਿਚੁਏਸ਼ਨਸ ਇਸ ਵਕਤ ਬਣੀਆਂ ਹੋਈਆਂ ਨੇ ਉਸ ਹਵਾਲੇ ਦੇ ਨਾਲ, ਖਾਸ ਤੌਰ ਤੇ ਜਿਵੇਂ ਦਾ ਮੋਦੀ ਸਰਕਾਰ ਦਾ ਰਵੱਈਆ ਰਿਹਾ 2014 ਤੋਂ ਬਾਅਦ, ਜਿਹੜੀ ਵੀ ਡੈਸੈਂਟ ਦੀ ਆਵਾਜ਼ ਹੈ ਉਹਨੂੰ ਦਬਾਉਣ ਦੇ ਵਿੱਚ, ਉਸ ਦੇ ਉੱਤੇ ਵਿਚਾਰ ਚਰਚਾ ਕਰਨੀ ਬਣਦੀ ਹੈ। ਲੇਟੈਸਟ ਜਿਹੜੀਆਂ ਨਿਊਜ਼ ਆ ਰਹੀਆਂ ਨੇ, ਮਤਲਬ ਹਿਊਮਨ ਰਾਈਟਸ ਐਕਟਿਵਿਸਟਸ ਹੋਣ, ਪੱਤਰਕਾਰ ਹੋਣ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਮੁਹੰਮਦ ਜ਼ੁਬੈਰ ਦਾ ਨਾਮ ਅੱਜ ਮਤਲਬ ਸੁਰਖੀਆਂ ਦੇ ਵਿੱਚ ਹੈ ਇਸ ਵਕਤ ਇੰਡੀਅਨ ਮੀਡੀਆ ਦੇ ਵਿੱਚ। ਉਸੇ ਤਰ੍ਹਾਂ ਦਾ ਕੇਸ ਹਾਲਾਂਕਿ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਨੂਪੁਰ ਸ਼ਰਮਾ ਦੇ ਉੱਤੇ ਪਾਇਆ ਗਿਆ ਸੀ, ਪਰ ਇੱਕ ਪਾਸੇ ਅਰੈਸਟ ਹੁੰਦੀ ਹੈ ਤੇ ਦੂਜੇ ਪਾਸੇ ਜਿਹੜਾ ਆ ਉਹ ਉਵੇਂ ਹੀ ਖੁੱਲ੍ਹਾ ਖਾਤਾ ਰੱਖਿਆ ਹੋਇਆ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਮੁਹੰਮਦ ਜ਼ੁਬੈਰ ਜਿਹੜੇ ਆਲਟ ਨਿਊਜ਼ ਨਾਲ ਕੰਮ ਕਰਦੇ ਆ, ਇਸ ਲਈ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹਨਾਂ ਨੇ ਉਹ ਨੂਪੁਰ ਸ਼ਰਮਾ ਵਾਲਾ ਜਿਹੜਾ ਕੇਸ ਸੀ ਉਹਨੂੰ ਕੱਢ ਕੇ ਬਾਹਰ ਲਿਆਂਦਾ ਸੀ ਤੇ ਉਹਦੇ ਤੇ ਮੋਦੀ ਸਰਕਾਰ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਆ ਉਹ ਨਮੋਸ਼ੀ ਝੱਲਣੀ ਪਈ ਸੀ। ਦੂਜੇ ਪਾਸੇ ਤੀਸਤਾ ਸੀਤਲਵਾੜ ਦਾ ਕੇਸ ਹੈ, ਉਹਨਾਂ ਦੀ ਅਰੈਸਟ ਹੁੰਦੀ ਹੈ ਤੇ ਉਹਦੇ ਤੇ ਜਦੋਂ ਅਸੀਂ ਇਸ ਵਕਤ ਦੇਖਦੇ ਹਾਂ ਤੇ UN ਦਾ ਜਿਹੜਾ ਆਫਿਸ ਆਫ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਹੈ, ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ ਤੇ ਸਿਚੁਏਸ਼ਨਸ ਇਸ ਕਿਸਮ ਦੀਆਂ ਬਣੀਆਂ ਹੋਈਆਂ ਨੇ ਭਾਰਤ ਦੇ ਵਿੱਚ ਵੀ। ਉਹ ਟਵਿੱਟਰ ਦੇ ਅਕਾਊਂਟ ਹੋਣ, ਸੋਸ਼ਲ ਮੀਡੀਆ ਹੋਵੇ ਜਾਂ ਅਦਰਵਾਈਜ਼, ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ, NGOs ਦਾ ਗਲਾ ਘੁੱਟਿਆ ਜਾ ਰਿਹਾ ਹੈ। ਸੋ ਓਵਰਆਲ ਜਿਹੜੀ ਇਹ ਪੋਲੀਟੀਕਲ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਸਾਰੀ ਨਮੋਸ਼ੀ ਝੱਲਣ ਦੇ ਬਾਵਜੂਦ ਭਾਰਤ ਸਰਕਾਰ ਫਿਰ ਵੀ ਆਪਣੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਤੋਂ ਟਲਦੀ ਹੋਈ ਨਹੀਂ ਨਜ਼ਰ ਆ ਰਹੀ। ਕਿਵੇਂ ਦੇਖਦੇ ਹੋ? ਦੇਖੋ, ਅਸੀਂ ਅਕਸਰ 2014 ਤੋਂ ਬਾਅਦ ਭਾਰਤੀ ਹਕੂਮਤ, ਉਹਨਾਂ ਦਾ ਸਟਰਕਚਰ ਔਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਜੇ ਦੇਖਣਾ ਹੋਏ ਤੇ ਇਸ ਨੂੰ ਜੇ ਕੋਈ ਕੰਪੇਅਰ ਕੀਤਾ ਜਾ ਸਕਦਾ ਹੈ ਪਿਛਲੀ ਸਦੀ ਦੇ ਕਿਸੇ ਸਿਸਟਮ ਨਾਲ, ਤਾਂ 1930ਵਿਆਂ ਦੇ ਨਾਜ਼ੀਵਾਦ ਦੀ ਹਕੂਮਤ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਜੀ। ਕਿ ਜਿਵੇਂ ਨਾਜ਼ੀਆਂ ਨੇ, ਬੇਸ਼ੱਕ ਜਰਮਨੀ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਵੋਟਾਂ ਦੇ ਨਾਲ ਹੀ ਲੀਡਰ ਚੁਣੇ ਜਾਂਦੇ ਸੀ। ਹਿਟਲਰ ਦੀ ਨਾਜ਼ੀ ਪਾਰਟੀ ਵੋਟਾਂ ਦੀ ਅਕਸਰੀਅਤ ਦੇ ਨਾਲ ਹੀ ਜਿੱਤੀ, ਪਰ ਉਹਨਾਂ ਨੇ ਕਿਵੇਂ ਇੱਕ ਪਾਸੇ ਪ੍ਰੋਪੇਗੈਂਡੇ ਦਾ ਸਹਾਰਾ ਲਿਆ, ਦੁਨੀਆ ਨੂੰ ਜਿਹੜਾ ਹੈ ਉਹ ਭੰਬਲ ਭੂਸੇ 'ਚ ਪਾਉਣ ਲਈ ਮਿਨਿਸਟਰੀ ਪੂਰੀ ਕ੍ਰੀਏਟ ਕੀਤੀ। ਔਰ ਡਾਕਟਰ ਗੋਇਬਲਸ ਵਰਗਾ ਬੰਦਾ ਅੱਜ ਵੀ ਜਦੋਂ ਕਿਸੇ ਨੂੰ ਝੂਠਾ ਕਹਿਣਾ ਹੋਏ ਤਾਂ ਉਹਨੂੰ ਗੋਇਬਲੀਅਨ ਲਾਈਜ਼ ਕਿਹਾ ਜਾਂਦਾ ਜੀ, ਉਹ ਖੜਾ ਕੀਤਾ। ਦੂਸਰੇ ਪਾਸੇ ਉਹਨਾਂ ਨੇ ਵਿਦ ਇਨ ਕੰਟਰੀ ਕਿਵੇਂ ਯਹੂਦੀ, ਕੈਥੋਲਿਕਸ, ਕਮਿਊਨਿਸਟ, ਸਿਵਲ ਲਿਬਰਟੇਰੀਅਨ, ਫਿਜ਼ੀਕਲੀ ਹੈਂਡੀਕੈਪਡ, ਉਹਨਾਂ ਦਾ ਹੌਲੀ ਹੌਲੀ ਕਰਕੇ ਕਿਵੇਂ ਸਫਾਇਆ ਸ਼ੁਰੂ ਕੀਤਾ, ਉਹਨਾਂ ਦੀ ਪਰਸੀਕਿਊਸ਼ਨ, ਉਹਨਾਂ ਦਾ ਸਾਰਾ। ਲੇਕਿਨ ਇੰਟਰਨੈਸ਼ਨਲੀ ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਆਪਣੇ ਪ੍ਰੋਪੇਗੈਂਡੇ ਦੀ ਲਿਸਟ ਦੇ ਵਿੱਚ ਹੀ ਫਿੱਟ ਕੀਤਾ ਹੋਇਆ ਸੀ। ਔਰ ਆਮ ਲੋਕਾਂ ਨੂੰ, ਇਨਕਲੂਡਿੰਗ ਉਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਾਵੈਲਟ ਨੇ ਇੱਕ ਯਹੂਦੀ ਡੈਲੀਗੇਸ਼ਨ ਨੂੰ ਇਹ ਕਿਹਾ ਸੀ ਕਿ ਐਵੇਂ ਤੁਸੀਂ ਰੌਲਾ ਪਾ ਰਹੇ ਹੋ, ਉੱਥੇ ਤਾਂ ਸਾਡੇ ਕੋਲ ਜਾਣਕਾਰੀ ਹੈ ਵੀ ਬੱਸਾਂ ਟਾਈਮ ਸਿਰ ਚੱਲਦੀਆਂ ਨੇ, ਗੱਡੀਆਂ ਟਾਈਮ ਸਿਰ ਚੱਲ ਰਹੀਆਂ ਨੇ, ਬੜੀ ਬਾਜ਼ਾਰ ਭਰੇ ਹੋਏ ਨੇ, ਚਰਚਾਂ 'ਚ ਲੋਕ ਜਾਂਦੇ ਨੇ, ਲਾਈਫ ਬਿਲਕੁਲ ਨਾਰਮਲ ਵਾਂਗ ਹੈ, ਇਹ ਤੁਹਾਡਾ ਜਿਹੜਾ ਤੁਸੀਂ ਮਿਸ ਇਨਫੋਰਮੇਸ਼ਨ ਦੇ ਰਹੇ। ਔਰ ਹੁਣ ਅਸੀਂ ਜਾਣਦੇ ਹਾਂ ਸੈਕੰਡ ਵਰਲਡ ਵਾਰ ਐਂਡ ਤੋਂ ਬਾਅਦ ਕਿ ਭਾਈ 6 ਮਿਲੀਅਨ ਯਹੂਦੀਆਂ ਦੀ ਪਰਸੀਕਿਊਸ਼ਨ ਔਰ ਜਿਪਸੀਆਂ ਨਾਲ ਕੀ ਹੋਇਆ ਤੇ ਨਾਜ਼ੀਆਂ ਨੇ, ਉਹ ਸਾਰੀਆਂ ਕਹਾਣੀਆਂ ਨੇ।
ਇਹੀ ਗੱਲ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਉਹੀ 1930ਵਿਆਂ ਦਾ ਮਾਡਲ ਜਿਸ ਤੋਂ ਪ੍ਰੇਰਣਾ ਲੈ ਕੇ ਆਰਐਸਐਸ ਦੇ ਗੋਲਵਲਕਰ ਨੇ, ਰਾਸ਼ਟਰੀ ਸਵੈਮ ਸੇਵਕ ਸੰਘ ਜਾਂ ਸਾਵਰਕਰ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਦਾ ਬਾਪ ਹੈ ਜੀ, ਉਸ ਨੇ ਇਹ ਕਿਹਾ ਸੀ ਕਿ ਇਹੀ ਹੱਲ ਭਾਰਤ ਦੇ ਵਿੱਚ ਅਕਲੀਅਤਾਂ ਨਾਲ, ਘੱਟ ਗਿਣਤੀਆਂ ਨਾਲ ਨਿਬੜਨ ਦਾ ਹੈ ਜੋ ਹਿਟਲਰ ਕਰ ਰਿਹਾ। ਔਰ ਉਹ ਹਿਟਲਰ ਦੇ ਇਕੱਲੇ ਐਡਮਾਇਰਰ ਹੀ ਨਹੀਂ, ਉਹਦੇ ਨਾਲ ਹਿਟਲਰ ਦੀ ਤਾਂ ਨਾਜ਼ੀ ਤਰਜ਼ ਦਾ ਜੋ ਸੀ ਸਿਸਟਮ, ਨਾਲ ਫਾਸ਼ਿਜ਼ਮ ਜਿਹਦਾ ਪਿਓ ਮੁਸੋਲਿਨੀ ਨੂੰ ਮੰਨਿਆ ਜਾਂਦਾ ਹੈ ਪ੍ਰੈਜ਼ੈਂਟ ਡੇ ਇਟਲੀ ਦੇ ਵਿੱਚ, ਉਹਨਾਂ ਨੇ ਮੁਸੋਲਿਨੀ ਦਾ ਜਿਹੜੀ ਉਹਨੇ ਬਰਾਊਨ ਸ਼ਰਟਸ ਦੇ ਥੱਲੇ ਕ੍ਰੀਏਟ ਕਰਕੇ ਫਾਸ਼ੀਵਾਦੀ ਮਾਡਲ, ਉਹਨੂੰ ਹੀ ਆਰਐਸਐਸ ਦੀ ਤੁਸੀਂ ਡਰੈਸ ਕੋਡ, ਉਹਨਾਂ ਦਾ ਕੰਮ, ਉਹਨਾਂ ਦੀ ਟ੍ਰੇਨਿੰਗ, ਹੁਣ ਤਾਂ ਉਹਨਾਂ ਦੀ ਟ੍ਰੇਨਿੰਗ ਉਹ ਅਗਨੀਵੀਰ ਬਣਾ ਕੇ 4 ਸਾਲ ਗਵਰਨਮੈਂਟ ਦੇ ਖਰਚੇ ਦੇ ਉੱਤੇ ਜਿਹੜੇ ਨੇ ਉਹ ਹਿੰਦੂਤਵਾ ਦੇ ਕਾਡਰ ਨੂੰ ਫਿਊਚਰ ਦੇ ਲਈ ਯੂਜ਼ ਕਰਨਾ ਚਾਹੁੰਦੇ ਨੇ। ਇਹ ਸਾਰੇ ਮਾਡਲ ਫਾਸ਼ਿਜ਼ਮ ਦੇ ਔਰ ਨਾਜ਼ੀਜ਼ਮ ਦੇ ਨੇ। ਹੁਣ ਉਹਦੇ ਚ ਕੱਲਾ ਇਹੀ ਨਹੀਂ ਹੈ, ਮੁਸਲਮਾਨਾਂ ਦੇ ਨਾਲ ਤਾਂ ਜੋ ਵਾਪਰ ਰਿਹਾ ਹੈ ਉਹ ਤਾਂ ਬਾਬਰੀ ਮਸਜਿਦ ਢਾਣ, ਜੋ ਜੰਮੂ ਕਸ਼ਮੀਰ ਦੇ ਵਿੱਚ, ਭਾਰਤ ਦੇ ਵਿੱਚ ਕਦੇ ਕਾਊ ਸਲਾਟਰ ਨੂੰ ਗਊ ਮਾਤਾ ਨੂੰ ਕਹਿ ਕੇ, ਕਦੇ ਲਵ ਜਿਹਾਦ, ਕਦੇ ਕੋਈ ਹੋਰ ਇਸ ਕਿਸਮ ਦਾ ਚੱਲ ਹੀ ਰਿਹਾ ਸੀ। ਪਰ ਹੁਣ ਉਹਨਾਂ ਨੇ ਆਪਣਾ ਦਾਇਰਾ ਘਰ, ਕਿਉਂਕਿ ਵੱਡ ਗਿਣਤੀ ਹਿੰਦੂਆਂ ਦੇ ਵਿੱਚ, ਮੈਜੋਰਿਟੀ ਦੇ ਵਿੱਚ ਵੀ ਉਹ ਲੋਕ ਜਿਹੜੇ ਇਮਾਨਦਾਰੀ ਨਾਲ ਭਾਰਤੀ ਕਨਸਟੀਟਿਊਸ਼ਨ ਦੀ ਜਿਹੜੀ ਹੈ ਬਾਲਾਦਸਤੀ ਮੰਨਦੇ ਨੇ, ਜਿਹੜੇ ਕਿਸੇ ਵੀ ਕਿਸਮ ਦੀ ਮਜ਼ਹਬੀ ਨਫ਼ਰਤ ਦੇ ਬੇਸਡ ਕਾਨੂੰਨ ਦੀ ਦੁਰਵਰਤੋਂ ਦੇ ਖਿਲਾਫ ਆਵਾਜ਼ ਚੁੱਕਦੇ ਨੇ ਜੀ, ਉਹਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਵਲ ਲਿਬਰਟੀ ਮੂਵਮੈਂਟਸ, ਐਮਨੈਸਟੀ ਨਾਲ ਜੁੜੇ ਜਾਂ ਦੂਸਰੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਹੀ ਟਾਰਗੇਟ ਤਾਂ ਇਹ ਨਹੀਂ ਹੈ ਵੀ ਹੁਣ ਤਾਂ ਇਹ ਹੈ ਵੀ ਉਹਨਾਂ ਨੇ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਵੀ ਜਿਵੇਂ ਉਹ ਇੱਕ ਸਾਡੇ ਹੁੰਦਾ ਸੀ ਕਿ ਭਾਈ ਅਖਾਣ ਕਿ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ ਜੀ। ਔਰ ਇਵੇਂ ਬੇਖੌਫ ਹੋ ਕੇ ਜਿਵੇਂ ਭਾਰਤ ਨੂੰ ਲੱਗਦਾ ਹੈ ਕਿ ਵੀ ਉਹ ਕੋਈ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਸਾਡੀ ਕੋਈ ਜਵਾਬਦੇਹੀ ਨਹੀਂ ਹੈ, ਜੋ ਮਰਜ਼ੀ ਅਸੀਂ ਕਰੀਏ। ਹਾਲਾਂਕਿ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਰਨਲਿਸਟ ਗੌਰੀ ਲੰਕੇਸ਼ ਕਿਵੇਂ ਉਹਦਾ ਮਰਡਰ ਕਰਾਇਆ ਗਿਆ, ਇੰਟੈਲੈਕਚੁਅਲ ਕੁਲਬੁਰਜ਼ੀ ਜਿਹੜੇ ਇਹਨਾਂ ਦੇ ਖਿਲਾਫ ਇਹਨਾਂ ਦੀਆਂ ਨੀਤੀਆਂ ਦੇ ਸੀ ਉਹਨਾਂ ਦੀ ਗੱਲ, ਔਰ ਕਿਵੇਂ ਸਵਾਮੀਨਾਥਨ ਜਿਹੜਾ ਸਵਾਮੀ ਸਤਨ ਉਹਦਾ ਨਾਂ 80 ਸਾਲਾਂ ਦਾ ਬਜ਼ੁਰਗ, ਜਿਸ ਨੂੰ ਉਹਨਾਂ ਨੇ ਮਾਓਵਾਦੀ ਕਹਿ ਕੇ ਜੇਲ੍ਹ ਦੇ ਵਿੱਚ ਹੀ ਮਾਰਿਆ। ਔਰ ਬਾਕੀ ਕਿੰਨੇ ਜਿਹੜੇ ਨੇ ਡਾਕਟਰ ਸੁਧਾ ਭਾਰਦਵਾਜ, ਦੂਸਰੇ ਤੀਸਰੇ, ਜਿਨ੍ਹਾਂ 'ਚ ਅਸੀਂ ਹੁਣ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਜਿਹੜੀ ਸਪਾਈਵੇਅਰ ਉਹਨਾਂ ਤੋਂ ਮੋਸਾਦ ਤੋਂ ਖਰੀਦੀ, ਪੈਗਾਸਸ, ਉਹ ਖੁਦ ਹੀ ਪਲਾਂਟ ਕਰਕੇ ਉਹਨਾਂ ਦੇ ਉੱਥੋਂ ਲੈਟਰਸ ਕੱਢ ਲਏ ਕਿ ਜੀ ਇਹ ਤਾਂ ਇਨ ਕਮਿਊਨੀਕੇਸ਼ਨ ਸੀ, ਉਹ ਸਫਰ ਕਰ ਰਹੇ ਨੇ। ਉਸ ਦੇ ਨਾਲ ਇੰਟਰਨੈਸ਼ਨਲੀ ਨਾਜ਼ੀਆਂ ਨੇ ਤਾਂ ਇੱਕ ਆਪਣੇ ਮੁਲਕ ਦੇ ਵਿੱਚ ਰੇਡੀਓ ਉਸ ਵੇਲੇ ਕਮਿਊਨੀਕੇਸ਼ਨ ਸੀ ਜਾਂ ਅਖਬਾਰ ਸੀ, ਗੋਇਬਲਸ ਦਾ ਵਰਤਿਆ। ਕਿਵੇਂ ਇੱਕ ਵੱਡਾ ਸਕੈਂਡਲ ਲਗਭਗ 3 ਸਾਲ ਪਹਿਲਾਂ ਸਾਹਮਣੇ ਆਇਆ ਸੀ, ਡਿਸਇਨਫੋ ਲੈਬ, ਜਿਹਦੇ ਥੱਲੇ 600 ਤੋਂ ਜ਼ਿਆਦਾ ਵੈਬਸਾਈਟ, ਨਿਊਜ਼ਪੇਪਰਸ, ਈਵਨ ਮਰੇ ਬੰਦਿਆਂ ਦੀ, UN ਦੀ ਐਂਟਰੀ ਦੀ, ਹਾਰਵਰਡ ਦੇ ਪ੍ਰੋਫੈਸਰ ਦੀ ID ਚੁਰਾ ਕੇ ਕਿਵੇਂ ਉਹਨਾਂ ਨੇ ਇਸ ਲੈਵਲ ਦੇ ਉੱਤੇ ਦੁਨੀਆ ਨੂੰ ਮਿਸ ਇਨਫੋਰਮੇਸ਼ਨ ਦੇਣੀ ਸ਼ੁਰੂ ਕੀਤੀ ਹੋਈ ਹੈ, ਜਿਹੜੀ ਬਰਾਬਰ ਜਾਰੀ ਹੈ। ਉਹ ਅੱਜ ਵੀ ਸਿੱਖਾਂ ਦੇ ਖਿਲਾਫ ਵੀ, ਮੁਸਲਮਾਨਾਂ ਦੇ ਵੀ, ਕਸ਼ਮੀਰ ਦੇ ਵੀ। ਹੁਣ G20 ਦੀ ਮੀਟਿੰਗ ਉਹ ਕਸ਼ਮੀਰ 'ਚ ਕਰਨਾ ਚਾਹੁੰਦੇ ਨੇ ਦੱਸਣ ਦੇ ਲਈ ਜੀ ਦੇਖੋ ਹਾਲਾਤ ਬਿਲਕੁਲ ਨਾਰਮਲ ਨੇ। ਹੁਣ ਇਸ ਸਭ ਦੇ ਚੱਲਦੇ ਆ ਜਿਹੜੇ ਉੱਥੇ ਬੈਠੇ ਇਹਨਾਂ ਦੀ ਜਿਹੜੀ ਮਿਸ ਇਨਫੋਰਮੇਸ਼ਨ ਕੈਂਪੇਨ ਜਾਂ ਜੋ ਇਹ ਆਪਣੇ ਜਿਨ੍ਹਾਂ ਨੂੰ ਇਹਨਾਂ ਦਾ ਹੀ NDTV ਜਿਹੜਾ ਹੈ ਉਹ ਇਸ ਨਾਂ ਦੇ ਨਾਲ ਗੋਦੀ ਮੀਡੀਆ ਦੇ ਨਾਂ ਨਾਲ ਐਡਰੈਸ ਕਰਦਾ, ਉਸ ਸਾਰੇ ਨੂੰ ਜੇ ਕੋਈ ਚੈਲੰਜ ਕਰਦਾ ਸੀ, ਜਿਵੇਂ ਮੁਹੰਮਦ ਜ਼ੁਬੈਰ ਜਿਨ੍ਹਾਂ ਦਾ ਵੈਬਸਾਈਟ ਜਿਹੜਾ ਹੈ ਉਹ ਫੈਕਟ ਚੈਕਿੰਗ ਦੇ ਨਾਂ ਥੱਲੇ ਸੀ। ਹੁਣ ਫੈਕਟ ਚੈਕਿੰਗ ਦੇ ਨਾਂ ਥੱਲੇ ਜਿਹੜੀ ਸਟੋਰੀ ਕੋਈ ਇਹਨਾਂ ਦੇ ਮੀਡੀਆ ਨੇ ਪਲਾਂਟ ਕੀਤੀ, ਉਹ ਵਿਦਨ ਟਾਈਮ, ਹਾਲਾਂਕਿ ਉਹਨੂੰ ਇੱਕ ਹਿੰਦੂ ਸੱਜਣ ਕਰਦੇ ਨੇ, ਇਹ ਮੁਹੰਮਦ ਜ਼ੁਬੈਰ ਉਹਨਾਂ ਦੇ ਲਈ ਸ਼ਾਇਦ ALT ਹੈ ਉਹਨਾਂ ਦੇ ਲਈ, ਪਰ ਉਹਦਾ ਨਾਂ ਹੀ ਫੈਕਟ ਚੈਕਿੰਗ ਸੀ। ਔਰ ਉਹਨਾਂ ਨੇ ਬਹੁਤ ਸਾਰੀ ਜਿਹੜੀ ਮਿਸ ਇਨਫੋਰਮੇਸ਼ਨ ਉਸ ਨੂੰ ਐਕਸਪੋਜ਼ ਕੀਤਾ। ਔਰ ਈਵਨ ਉੱਪਰ ਸ਼ਰਮਾ ਦੇ ਕੇਸ 'ਚ ਹਾਈਲਾਈਟ ਕਰਨ ਵਾਲਾ ਮੁਹੰਮਦ ਜ਼ੁਬੈਰ ਦਾ ਇਹ ALT ਜਿਹੜਾ ਨੈਟਵਰਕ ਹੀ ਸੀ ਜਿਨ੍ਹਾਂ ਨੇ ਉਸ ਨੂੰ ਸਾਹਮਣੇ ਲਿਆਂਦਾ। ਫਿਰ ਉਹਨਾਂ ਨੇ ਕਿਸ ਅੰਦਾਜ਼ 'ਚ ਪਹਿਲਾਂ ਦਾ ਇੱਕ ਪੁਰਾਣਾ ਕੇਸ ਜਿਹੜਾ ਉਹਦੇ ਤੇ ਪਾਇਆ ਸੀ, ਜਿਹਨੂੰ ਹਾਈ ਕੋਰਟ ਨੇ ਸਟੇ ਦਿੱਤਾ ਹੋਇਆ ਸੀ, ਉਹਦੇ ਬਿਹਾਫ ਤੇ ਉਹਨੂੰ ਕਾਲ ਕੀਤਾ ਪੁਲਿਸ ਸਟੇਸ਼ਨ, ਔਰ ਬਾਅਦ ਦੇ ਵਿੱਚ ਇੱਕ ਨਵਾਂ ਕੇਸ ਪਾ ਕੇ ਉਹਨਾਂ ਤੇ ਉਹ ਧਾਰਾਵਾਂ ਲਾ ਕੇ ਜਿਹੜੀਆਂ ਨੂਪਰ ਸ਼ਰਮਾ ਤੇ ਵੀ ਲੱਗੀਆਂ ਹੋਈਆਂ, ਕਿਉਂਕਿ ਇੰਟਰਨੈਸ਼ਨਲੀ ਰੌਲਾ ਪੈ ਗਿਆ, ਮਿਡਲ ਈਸਟ ਦੇ ਦੇਸ਼ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ ਧਾਰਾ। ਲੇਕਿਨ
ਉਹਨੂੰ ਤਾਂ ਅਜੇ ਤੱਕ ਵੀ ਫੜਿਆ ਨਹੀਂ ਗਿਆ, ਜਾਂ ਉਸ ਨੂੰ ਰਾਦਰ ਜੋ ਡਰਾਮਾ ਮਹਾਰਾਸ਼ਟਰ ਦੇ ਵਿੱਚ ਕੀਤਾ ਗਿਆ, ਸ਼ਿਵ ਸੈਨਾ ਔਰ ਦੂਸਰੇ ਦੀ ਹਕੂਮਤ, ਅੱਜ ਉਹਨੇ ਉद्धਵ ਠਾਕਰੇ ਨੇ ਰਿਜ਼ਾਈਨ ਕਰ ਦਿੱਤਾ ਹੈ, ਉਹਦਾ ਵੀ ਇੱਕ ਕਾਰਨ ਇਹ ਕਿਹਾ ਜਾ ਰਿਹਾ ਕਿ ਜਿਹੜਾ ਆਪਰੇਸ਼ਨ ਉਹਨਾਂ ਨੇ ਹੇਸਟਲੀ ਕੀਤਾ ਹੈ ਉਹਦਾ ਕਾਰਨ ਸੀ ਕਿ ਮਹਾਰਾਸ਼ਟਰ 'ਚ ਨੂਪਰ ਸ਼ਰਮਾ ਦੇ ਅਗੇਂਸਟ ਕੇਸ ਰਜਿਸਟਰ ਕਰਕੇ ਉਹਨੂੰ ਤਲਬ ਕੀਤਾ ਗਿਆ ਸੀ, ਔਰ ਉਹਨਾਂ ਨੇ ਉਹਦਾ ਬਿਲਕੁਲ ਹੀ ਜਿਹੜੀ ਹੈ ਉਹ ਕੁਰਸੀ ਮੁੱਧੀ ਮਾਰ ਦਿੱਤੀ। ਹੁਣ ਇਸ ਸਭ ਦੇ ਚੱਲਦਿਆਂ ਉਹਨੂੰ ਸੱਦਿਆ ਜਿਹੜਾ ਜ਼ੁਬੇਰ ਮੁਹੰਮਦ ਨੂੰ ਦੂਸਰੇ ਲਈ, ਜਿਹਦੇ ਤੇ ਹਾਈ ਕੋਰਟ ਨੇ ਸਟੇ ਦਿੱਤਾ ਹੋਇਆ ਸੀ, ਉਹ ਵੀ ਝੂਠਾ ਜਿਹਾ ਕੇਸ ਪਾਇਆ ਹੋਇਆ ਸੀ, ਪਰ ਹੁਣ ਉਹਨੂੰ ਅਗੇਨ ਜੁਡੀਸ਼ਰੀ ਵੀ ਨਾ ਦੀ ਹੈ, ਉਹਨੂੰ ਜਿਹੜਾ ਉਹ ਪੁਲਿਸ ਰਿਮਾਂਡ 'ਚ ਅੱਗੇ ਤੋਰ ਦਿੱਤਾ ਹੈ। ਹੁਣ ਇੱਕ ਪਾਸੇ ਇਹ ਹੈ, ਔਰ ਠੀਕ ਆ ਅਰੁਣਧਾਤੀ ਰਾਏ ਦਾ ਜਿਹੜਾ ਇੱਕ ਬਿਆਨ ਉਹਨਾਂ ਦੀ ਜਿਹੜਾ ਉਹ ਸਰਕੂਲੇਟ ਹੋ ਰਿਹਾ ਕਿ ਇੰਡੀਆ ਆਲਰੇਡੀ ਫਾਸ਼ਿਸਟ ਸਟੇਟ ਬਣ ਚੁੱਕਾ ਹੈ। ਔਰ ਇੱਕ ਹੋਰ ਵੱਡੀ ਐਕਟਿਵਿਸਟ ਤੀਸਤਾ ਸੀਤਲਵਾਦ, ਜਿਹਨੇ 2002 ਦੇ ਵਿੱਚ ਜਦੋਂ ਮੋਦੀ ਨੇ ਨਸਲਕੁਸ਼ੀ ਕੀਤੀ ਹਜ਼ਾਰਾਂ ਮੁਸਲਮਾਨਾਂ ਦੇ ਗੁਜਰਾਤ, ਉਸ ਕੇਸ ਨੂੰ ਵੀ ਹਾਈਲਾਈਟ ਕੀਤਾ ਔਰ ਹਰ ਹਿੰਦੂਤਵੀ ਨੀਤੀ ਨੂੰ ਉਹ ਚੈਲੰਜ ਕਰਦੀ ਹੈ, ਇੰਟਰਨੈਸ਼ਨਲ ਰੈਪਿਊਟ ਦੀ ਉਹ ਔਰਤ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਹੱਥ ਪਾਉਣ ਤੋਂ ਸੁਪਰੀਮ ਕੋਰਟ ਨੂੰ ਕਿਵੇਂ ਵਰਤ ਕੇ ਜਿਹੜਾ ਲਾਸਟ ਕੇਸ ਮੋਦੀ ਦੇ ਖਿਲਾਫ ਮਿਸਟਰ ਜਾਫਰੀ MP ਜਿਨ੍ਹਾਂ ਨੂੰ ਜਿਉਂਦੇ ਸਾੜ ਦਿੱਤਾ ਸੀ, ਉਹਦੇ ਘਰ 'ਚ ਉਹਨਾਂ ਦੀ ਬੇਗਮ ਨੇ ਕੀਤਾ ਹੋਇਆ ਸੀ, ਉਹਦੇ ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ ਕੋਈ ਨਹੀਂ ਹੈ, ਇਹ ਨਿਰਦੋਸ਼ ਹੈ। ਔਰ ਉਸ ਤੋਂ ਇੱਕਦਮ ਬਾਅਦ ਅਸੀਂ ਦੇਖਦੇ ਹਾਂ ਕਿ ਤੀਸਤਾ ਸੀਤਲਵਾਦ ਦੇ ਉੱਤੇ ਵੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਝੂਠੇ ਜਿਹੜੇ ਨੇ ਜੋ ਵੀ ਇਹਨਾਂ ਦਾ ਫੜਨ ਦਾ ਤੌਰ ਤਰੀਕਾ ਹੁੰਦਾ, ਔਰ ਉਸ ਦੇ ਉੱਤੇ ਈਵਨ ਜਦੋਂ ਇਹ ਸੀਤਲਵਾਦ ਦੇ ਉੱਤੇ ਐਕਸ਼ਨ ਲਿਆ ਗਿਆ ਤਾਂ ਯੂਨਾਈਟਿਡ ਨੇਸ਼ਨਸ ਦੇ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਜਿਹੜਾ ਜਨੀਵਾ ਬੇਸਡ ਉਹਨਾਂ ਦਾ ਹੈੱਡਕੁਆਰਟਰ ਹੈ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਹੈਸ਼ਟੈਗ ਲਾ ਕੇ ਉਹਨਾਂ ਨੇ ਕਿਹਾ ਇੰਡੀਆ we are very concerned by the arrest and detention of ਤੀਸਤਾ ਸੀਤਲਵਾਦ and two ex-police officers, ਉਹ ਵੀ ਉਹਦੇ ਨਾਲ ਹੀ ਫੜੇ ਗਏ ਕਿਉਂਕਿ ਉਹ ਐਕਸਪੋਜ਼ ਕਰ ਰਹੇ ਸੀ ਕਿ ਮੋਦੀ ਦਾ ਕੀ ਰੋਲ ਹੈ 2002 'ਚ, and call for their immediate release। ਅਸੀਂ ਮੰਗ ਕਰਦੇ ਹਾਂ ਕਿ ਫੌਰਨ ਰਿਹਾਈ ਹੋਏ। They must not be persecuted for their activism and solidarity with the victims of 2002 Gujarat riots। ਇਹ ਕਿ ਭਾਈ ਉਹਨਾਂ ਨੇ ਆਪਣੀ ਆਵਾਜ਼ ਚੁੱਕੀ ਹੈ, ਹਮਦਰਦੀ ਕੀਤੀ ਹੈ ਵਿਕਟਮਸ ਨਾਲ, ਉਹਨਾਂ ਨੂੰ ਜਿਹੜਾ ਹੈ ਉਸ ਦੀ ਸਜ਼ਾ ਨਾ ਦਿੱਤੀ ਜਾਏ। ਹੁਣ ਉਸ ਦੇ ਉੱਤੇ ਅਮਲ ਕੀ ਕਰਨਾ ਸੀ, ਕਿਵੇਂ ਐਮਬੋਲਡਨ ਹੋਏ ਨੇ ਕਿ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਅਰਿੰਡਾਮ ਬਾਗਚੀ ਇਹ ਕਹਿੰਦਾ ਹੈ, ਅੱਜ ਹੀ ਉਹਨੇ ਪ੍ਰੈਸ ਕਾਨਫਰੰਸ ਕਿਹਾ, ਵੀ ਹੈਵ ਸੀਨ ਏ ਕਮੈਂਟ ਬਾਈ OHCHR, ਇਹ ਉਹਦਾ ਪੂਰਾ ਨਾਂ ਹੈ ਕਿ ਆਫਿਸ ਆਫ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ, regarding legal action against Teesta Seetalwad and two other persons. The remarks of OHCHR are completely unwarranted and constitute an interference in India's independent judicial system. ਕਿ ਤੁਸੀਂ ਸਾਡੇ ਆਜ਼ਾਦ ਜੁਡੀਸ਼ੀਅਲ ਸਿਸਟਮ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ, ਇਸ ਹੱਦ ਤੱਕ ਇਹਨਾਂ ਦੇ ਹੌਸਲੇ ਵਧੇ ਹੋਏ ਨੇ। ਔਰ ਅਜੇ ਗੱਲ ਤਾਂ ਮੁਹੰਮਦ ਜ਼ੁਬੈਰ ਜਾਂ ਤੀਸਤਾ ਸੀਤਲਵਾਦ ਦੀ ਹੋ ਰਹੀ ਸੀ, ਫਿਰ ਅਸੀਂ ਦੇਖਦੇ ਹਾਂ ਅੱਜ ਇੱਕ ਖਬਰ ਜਿਹੜੀ CNN ਨੇ ਵੀ ਦਿੱਤੀ ਔਰ ਬਾਕੀਆਂ ਨੇ ਵੀ, ਇੰਡੀਆ ਬੈਨਸ ਟਵਿੱਟਰ ਅਕਾਊਂਟਸ ਆਫ ਸੈਵਰਲ ਪਾਕਿਸਤਾਨੀ ਜਰਨਲਿਸਟ ਡਿਪਲੋਮੈਟਿਕ ਮਿਸ਼ਨਸ। ਇਹ ਅੱਜ ਦਾ ਇਹ ਹਵਾਲੇ ਨਾਲ ਹੈ ਕਿ ਇੰਡੀਆ ਹੈਜ਼ ਬੈਨਡ ਦਾ ਆਫੀਸ਼ੀਅਲ ਟਵਿੱਟਰ ਅਕਾਊਂਟਸ ਆਫ ਸੈਵਰਲ ਪਾਕਿਸਤਾਨੀ ਡਿਪਲੋਮੈਟਿਕ ਮਿਸ਼ਨਸ। ਹੁਣ ਜਿਹੜੇ ਡਿਪਲੋਮੈਟਿਕ ਮਿਸ਼ਨ ਉਹਨਾਂ ਦੇ ਨੇ ਵਿਦਨ ਕੰਟਰੀ ਜਾਂ ਜਿਹੜੇ ਬਾਹਰ ਉਹ ਆਪਣਾ ਸੁਨੇਹਾ ਨਹੀਂ ਦੇ, ਕਿਉਂਕਿ ਇੰਡੀਆ ਨੇ ਬੈਨ ਜਰਨਲਿਸਟ ਐਂਡ ਸਮ ਪ੍ਰੋਮਿਨੈਂਟ ਪਰਸਨੈਲਿਟੀਜ਼ ਅੰਡਰ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਮਿਨਿਸਟਰੀ ਆਫ ਫੋਰਨ ਅਫੇਅਰਸ ਇਨ ਇਸਲਾਮਾਬਾਦ। ਇਹ ਇਸਲਾਮਾਬਾਦ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਡੀਪਲੀ ਕੰਸਰਨਿੰਗ that India has blocked the flow of information to Indian Twitter by withholding access to following official accounts। ਉਹਦੇ 'ਚ ਉਹਨਾਂ ਨੇ ਕੱਲਾ ਇਹੀ ਨਹੀਂ ਕਿ ਪਾਕਿਸਤਾਨ ਦੇ ਡਿਪਲੋਮੈਟਿਕ ਮਿਸ਼ਨ ਬਲਕਿ ਪਾਕਿਸਤਾਨੀ ਐਮਬੈਸੀ ਇਨ UN, ਟਰਕੀ, ਈਰਾਨ ਔਰ ਈਜਿਪਟ, ਉਹਨਾਂ ਦੀ ਐਕਸੈਸ ਵੀ ਜਿਹੜੀ ਹੈ ਟਵਿੱਟਰ ਤੇ ਬੰਦ ਕਰ ਦਿੱਤੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਡਿਮਿਨਿਸ਼ਿੰਗ ਦਾ ਸਪੇਸ ਫਾਰ ਪਲੂਰੈਲਿਟੀ ਐਂਡ ਵੌਇਸਿਸ ਐਂਡ ਐਕਸੈਸ ਇਨਟੂ ਇਨਫੋਰਮੇਸ਼ਨ ਇਨ ਇੰਡੀਆ ਇਜ਼ ਐਕਸਟ੍ਰੀਮਲੀ ਅਲਾਰਮਿੰਗ। ਔਰ ਜਿਹੜੇ ਬਹੁਤ ਸਾਰੇ ਜਿਹੜੇ ਟਵਿੱਟਰ ਹੈਂਡਲ ਜਰਨਲਿਸਟਾਂ ਦੇ ਬਲੌਕ ਕੀਤੇ ਨੇ, ਨਿਊਜ਼ ਐਂਡ ਜੀਓ ਨਿਊਜ਼ ਰਿਪੋਰਟਰ ਇਨ ਲੰਡਨ ਮੁਰਤਜ਼ਾ ਅਲੀ ਸ਼ਾਹ, CJ Worldman have also been withheld
ਐਜ਼ ਦਾ ਉਹ ਜਿਹੜਾ ਉਹਨਾਂ ਨੇ ਆਪਣਾ, ਔਰ ਇਹ ਜਿਹੜਾ ਮੁਰਤਜ਼ਾ ਅਲੀ ਸ਼ਾਹ ਹੈ ਉਹਨਾਂ ਦੇ 5.5 ਲੱਖ ਫਾਲੋਅਰ ਨੇ ਉਹਨਾਂ ਦੇ ਵੈਰੀਫਾਈਡ ਟਵਿੱਟਰ ਅਕਾਊਂਟ ਦੇ ਉੱਤੇ, ਔਰ ਉਹ ਨਿਊਜ਼ ਔਰ ਜੀਓ ਦੇ ਨਾਲ ਪਿਛਲੇ 17 ਸਾਲਾਂ ਤੋਂ ਜੁੜੇ ਹੋਏ ਨੇ। ਸੋ ਇਸ ਨੂੰ ਕਹਿੰਦੇ ਨੇ ਨਾਜ਼ੀਇਜ਼ਮ, ਇਸ ਨੂੰ ਕਹਿੰਦੇ ਨੇ ਫਾਸ਼ਿਜ਼ਮ, ਔਰ ਅੱਜ ਭਾਰਤੀ ਸਿਸਟਮ ਨਾਜ਼ੀਇਜ਼ਮ ਔਰ ਫਾਸ਼ਿਜ਼ਮ ਦੇ ਜਿਹੜੇ ਤੌਰ ਤਰੀਕੇ ਸੀ ਉਹਨਾਂ ਤੋਂ ਵੀ ਅੱਗੇ ਜਾ ਕੇ ਵਿਦ ਇੰਪਿਊਨਿਟੀ ਜਿਹੜਾ ਹੈ ਉਹ ਸਾਰੇ ਨੂੰ ਲਾਗੂ ਕਰ ਰਿਹਾ ਹੈ। ਔਰ ਜੇ ਇਹ ਹਾਲ ਇਸ ਲੈਵਲ ਦੇ ਬੰਦਿਆਂ ਦਾ ਹੈ, ਤੀਸਤਾ ਸੀਤਲਵਾਰ ਜਾਂ ਜ਼ੁਬੈਰ ਮੁਹੰਮਦ ਔਰ ਉਹਨਾਂ ਦੇ ਨਾਲ ਜੇ ਹੋ ਰਿਹਾ, ਤੇ ਬਾਕੀ ਅਕਲੀਅਤਾਂ ਘੱਟ ਗਿਣਤੀਆਂ ਸਿੱਖ ਐਕਟਿਵਿਸਟ ਜਾਂ ਪੰਜਾਬ 'ਚ ਜੋ ਅੱਜ ਜਿਹੜਾ ਉਹਨਾਂ ਨੂੰ ਗੈਂਗਸਟਰ ਜਾਂ ਦੂਜਾ ਕਹਿ ਕੇ ਮਾਰਨ ਦੀਆਂ ਜੋ ਨੀਤੀਆਂ ਏਜੰਸੀਆਂ ਤਿਆਰ ਕਰ ਰਹੀਆਂ ਨੇ, ਉਦੋਂ ਸਾਡੀ ਆਵਾਜ਼ ਕਿਹਨੇ ਸੁਣਨੀ ਹੈ? ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 5830 ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਚੌਥੇ ਸੈਗਮੈਂਟ ਦੇ ਵਿੱਚ ਅਸੀਂ ਇੱਕ ਲਿਖਤ ਐਡ ਕਰਨੀ ਚਾਹੁੰਦੇ ਹਾਂ ਜਿਹੜੀ ਨਵਰੂਪ ਸਿੰਘ ਦੀ ਆਈ ਹੈ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿੱਤ ਦੇ ਉੱਤੇ। ਸੋ ਨਵਰੂਪ ਸਿੰਘ ਲਿਖਦੇ ਆ, I have no qualms in accepting that Hindutvis usually are 1 or 2 steps ahead in the game and we are mostly trailing them because we play their game. The partial win we have is due to Jalal of Dasme Padshah, whose stage is unparalleled and reflective in the Khalsa when Khalsa is in its purest form. The win today is good, but as Hindutva monkeys have the matchsticks in their own hands trying to play six need to smarten up and try to be a step or two ahead of the Hindutva thugs in this game. As you say, Dr. Saab, less reactive and more proactive. Hindutvis in their overconfidence will provide a lot of political opportunities in future, as well as which Sikh leadership will have know how to handle and bring them to our side safely. ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਨੂੰ ਹਮੇਸ਼ਾ ਯੂਜ਼ਫੁਲ ਸਟੋਰੀਜ਼ ਵੀ ਭੇਜਦੇ ਰਹਿੰਦੇ ਨੇ ਔਰ ਕਿਸੇ ਇਸ਼ੂ ਦੇ ਉੱਤੇ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਉਸ ਦੇ ਉੱਤੇ ਉਹ ਕਮੈਂਟ ਵੀ ਕਰਦੇ ਨੇ। ਔਰ ਇਹ ਉਹਨਾਂ ਦਾ ਕਮੈਂਟ ਇਮੀਡੀਏਟਲੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖਬਰ ਆਈ ਜੀ ਔਰ ਚਾਰ ਚੁਫੇਰੇ ਇੱਕ ਬੜਾ ਹਰਸ਼ ਉਲਾਸ ਔਰ ਖੁਸ਼ੀ ਦਾ ਜਾਂ ਜਸ਼ਨ ਵਰਗਾ ਮਾਹੌਲ ਸੀ ਪੰਥਕ ਹਲਕਿਆਂ 'ਚ ਔਰ ਜੈਨੂਅਨ ਹੈ ਕਿਉਂਕਿ ਜਿਵੇਂ ਅਸੀਂ ਕਿਹਾ ਸੀ ਕਿ ਵੀ ਬੜੀ ਦੇਰ ਬਾਅਦ ਕੋਈ ਜਿਹੜੀ ਟੈਂਜੀਬਲ ਜਿੱਤ, ਹਾਲਾਂਕਿ ਟੈਂਜੀਬਲ ਤਾਂ ਬਹੁਤ ਜ਼ਬਰਦਸਤ 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਵੀ ਸੀ, ਲੇਕਿਨ ਉਹ ਸਾਡੇ ਜਿਹੜੇ ਵਿੱਚ ਇਹ ਕਾਮਰੇਡੀ ਲਾਣਾ ਸੀ ਜਿਹੜਾ ਇਨਫੈਕਟ ਜਿਨ੍ਹਾਂ ਦੇ ਨਾਲ ਇੰਡੀਅਨ ਹਕੂਮਤ ਨੇ ਪਹਿਲਾਂ ਹੀ ਰਾਬਤਾ ਬਣਾਇਆ ਹੋਇਆ ਸੀ, ਉਹਨਾਂ ਨੇ ਉਹ ਸਾਰੀ ਗੇਮ ਨੂੰ ਬਿਲਕੁਲ ਜਿਹੜਾ ਹੈ ਉਹ ਇੱਲਾਂ ਕਾਵਾਂ ਨੂੰ ਉਡਾ ਦੇ ਹਵਾਲੇ ਕਰ ਦਿੱਤਾ। ਲੇਕਿਨ ਇਹ ਕਿਉਂਕਿ ਆਪਣੇ ਆਪ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਇਕੱਲੀ ਸੰਗਰੂਰ ਪਾਰਲੀਮਾਨੀ ਹਲਕੇ ਦੀ ਜਾਂ ਇੱਕ MP ਭੇਜਣ ਦੀ ਗੱਲ ਨਹੀਂ ਹੈ, ਜਿਹਦੇ ਚੋਂ ਇੱਕ ਜੁਆਇੰਟ ਮੈਸੇਜ ਖਾਲਿਸਤਾਨ ਦੇ ਪੱਖ ਤੋਂ ਵੀ ਨਿਕਲਦਾ ਹੈ ਜਿਹੜਾ
ਹਿੰਦੂਤਵੀ ਪ੍ਰੋਪੇਗੈਂਡਾ ਉਸ ਨੂੰ ਖੁੰਡਾ ਕਰਦਾ ਹੈ ਕਿ ਇਸ 'ਚ ਦੋ ਕੌਮਾਂ ਜਿਹੜੀਆਂ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਨੇ, ਉਹਨਾਂ ਦੇ ਵਿੱਚ ਇੱਕ ਮੁਸਲਮਾਨ ਔਰ ਇੱਕ ਹਿੰਦੂ, ਔਰ ਮਲੇਰਕੋਟਲਾ ਮੁਸਲਿਮ ਮੈਜੋਰਟੀ ਕਨਸਟੀਚੁਐਂਸੀ ਜਿਹੜੀ ਹੈ ਔਰ ਮਲੇਰਕੋਟਲੇ ਨੇ ਆਪਣਾ ਵਰਡਿਕਟ ਜਿਹੜਾ ਹੈ ਉਹ ਸਿੱਖਾਂ ਦੇ ਹੱਕ 'ਚ, ਸਰਦਾਰ ਮਾਨ ਦੇ ਹੱਕ 'ਚ ਦਿੱਤਾ। ਔਰ ਮੈਂ ਸਿੱਖਾਂ ਦੇ ਹੱਕ 'ਚ ਇਸ ਲਈ ਕਹਿ ਰਿਹਾ ਕਿਉਂਕਿ ਲੰਬੇ ਵਕਤ ਤੋਂ ਸਿੱਖ ਜਿਹੜੇ ਭਾਰਤੀ ਨਕਸ਼ੇ 'ਚ ਕੈਦ ਨੇ, ਉਹ ਭਾਵੇਂ ਸੀਏ ਦਾ ਮੁੱਦਾ ਹੋਏ ਜਾਂ ਕਸ਼ਮੀਰ ਦਾ ਮੁੱਦਾ ਹੋਏ, ਆਮ ਸਿੱਖ ਜਨਤਾ ਤਾਂ ਖਲੋਂਦੀ ਹੈ ਔਰ ਬਾਬਰੀ ਮਸਜਿਦ ਢਾਣ ਤੋਂ ਲੈ ਕੇ ਹਮੇਸ਼ਾ ਇਹ ਰਿਹਾ। ਸੋ ਇਹ ਇੱਕ ਵੱਡਾ ਮੈਸੇਜ ਸੀ ਕਿ ਹਾਲਾਂ ਪਿਛਲੀ ਕਾਂਗਰਸ ਹਕੂਮਤ ਨੇ ਉੱਥੇ ਉਹਨੂੰ ਜ਼ਿਲ੍ਹਾ ਵੀ ਬਣਾਇਆ ਮਲੇਰਕੋਟਲੇ ਨੂੰ, ਫਿਰ ਉੱਥੇ ਕੋਈ ਕਾਲਜ ਜਾਂ ਦੂਜਾ ਵੀ ਐਸਟੈਬਲਿਸ਼ ਕੀਤਾ ਹੋਇਆ, ਕੋਈ ਹੋਰ ਵੀ ਸਹੂਲਤਾਂ ਜਾਂ ਇਸ, ਲੇਕਿਨ ਉਹਨਾਂ ਨੇ ਇਹ ਅੱਜ 20 ਕਰੋੜ ਮੁਸਲਮਾਨ ਭਾਰਤ ਦੇ ਜਨਰਲ ਔਰ ਪੰਜਾਬ ਦੇ ਤਾਂ ਮਹਿਸੂਸ ਕਰਦੇ ਹੀ ਨੇ ਕਿ ਭਾਈ ਸਾਡੇ ਹਾਫਿਜ਼ ਸਿੱਖ ਨੇ ਜੀ। ਉਹਨਾਂ ਨਾਲੋਂ ਵੀ ਇੰਪੋਰਟੈਂਟ ਮੈਂ ਸਮਝਦਾ ਵੀ ਬਰਨਾਲਾ ਹਲਕਾ ਜਿਹੜਾ ਹਿੰਦੂ ਮੈਜੋਰਟੀ ਕਨਸਟੀਚੁਐਂਸੀ ਹੈ, ਉਸ ਦਾ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਫਤਵਾ ਹੈ, ਜਿੱਥੇ ਕਿ ਉਹਨਾਂ ਨੂੰ ਬੜਤ ਹਾਸਲ ਹੋਈ। ਇਹਦੇ ਬਾਵਜੂਦ ਕਿ ਇਸ ਨੂੰ ਹਮੇਸ਼ਾ ਹੀ ਖਾਲਿਸਤਾਨ ਦੀ ਸਟਰਗਲ ਨੂੰ ਜਾਂ ਖਾਲਿਸਤਾਨ ਦੇ ਨਿਸ਼ਾਨੇ ਨੂੰ ਭਾਰਤੀ ਮੀਡੀਆ ਔਰ ਉਹਨਾਂ ਦੇ ਜਿਹੜੇ ਅਹੁਦੇਦਾਰ ਸਣੇ, ਉਹਨਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਹਨੂੰ ਹਿੰਦੂ ਵਰਸਸ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਧਰਮਯੁੱਧ ਮੋਰਚੇ ਵੇਲੇ ਵੀ ਇਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਈਵਨ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ, ਜਦੋਂ ਜਿਹਨੂੰ ਲੈ ਕੇ ਧਰਮਯੁੱਧ ਮੋਰਚਾ ਸੀ। ਲੇਕਿਨ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਹਿੰਦੂ ਇਨ ਜਨਰਲ ਪਾਰਟਿਕੂਲਰਲੀ ਪਿੰਡੂ ਹਲਕਿਆਂ ਦੇ, ਕਿਉਂਕਿ ਇਹ ਇੱਕ ਪਿੰਡੂ ਬੈਲਟ ਦੇ ਨੇ, ਜਿਹੜੇ ਗੁੰਮਰਾਹ ਹੁੰਦੇ ਰਹੇ ਜਲੰਧਰ 'ਚ ਬੈਠੇ, ਉਹ ਮਿਲਾਪ, ਯਸ਼ ਔਰ ਵੀਰ ਪ੍ਰਤਾਪ, ਪੰਜਾਬ ਕੇਸਰੀ, ਹਿੰਦੀ ਮਿਲਾਪ, ਉਹ ਜਿਹੜੇ ਸਾਰਾ ਆਰੀਆ ਸਮਾਜੀ ਟੋਲਾ ਉੱਥੇ ਬੈਠ ਕੇ ਜਿਨ੍ਹਾਂ ਨੇ ਪੰਜਾਬ ਦੇ ਹਿੰਦੂਆਂ ਨੂੰ ਵਰਗਲਾਇਆ ਕਿ ਆਪਣੀ ਮਾਂ ਬੋਲੀ ਹਿੰਦੀ ਲਿਖਾਓ। ਔਰ ਉਸ ਤੋਂ ਬਾਅਦ ਧਰਮਯੁੱਧ ਮੋਰਚੇ ਵੇਲੇ ਵੀ ਔਰ ਜਗਤ ਨਾਰਾਇਣ ਔਰ ਇਹ ਵਰਿੰਦਰ ਯਸ਼ ਸਾਰੇ ਨਫ਼ਰਤ ਦੇ ਵਪਾਰੀ ਰਹੇ ਨੇ ਔਰ ਪਿੰਡੂ ਹਿੰਦੂ ਵੀ ਪੰਜਾਬ ਦਾ ਮਾਲਵਾ ਬੈਲਟ ਦਾ ਖਾਸ ਕਰ ਇਹਨਾਂ ਦੇ ਢੇਰ ਚੜ ਜਾਂਦਾ ਸੀ। ਲੇਕਿਨ ਇਸ ਸਭ ਦੇ ਬਾਵਜੂਦ ਕਿ ਬੀਜੇਪੀ ਨੇ ਕਿਵੇਂ ਸਾਰੀ ਡਰਾਮੇਬਾਜ਼ੀ ਕੀਤੀ, ਕਾਂਗਰਸ ਤੋਂ ਡਿਫਲੈਕਟ ਕਰਵਾ ਕੇ ਕੇਵਲ ਢਿੱਲੋਂ ਜਿਹਨੇ ਪੈਸੇ ਵੀ ਖੁੱਲ੍ਹ ਕੇ ਵੰਡੇ ਜਾਂ ਦੂਜੇ, ਲੇਕਿਨ ਬਰਨਾਲੇ ਦਾ ਹਿੰਦੂ ਮੈਜੋਰਟੀ ਜਿਹੜੀ ਹੈ ਉਹ ਆ ਕੇ ਮਾਨ ਸਾਹਿਬ ਦੇ ਨਾਲ ਖਲੋਂਦੀ ਹੈ। ਹੁਣ ਇਹ ਵੱਡੀਆਂ ਨੇ ਔਰ ਮੈਂ ਸਮਝਦਾ ਵੀ ਇਹਨਾਂ ਐਂਗਲਸ ਨੂੰ ਸਾਨੂੰ ਉਭਾਰਨਾ ਚਾਹੀਦਾ। ਪਰ ਜਿਉਂ ਹੀ ਈਵਨ ਇਸ ਜਸ਼ਨ ਦੇ ਮਾਹੌਲ 'ਚ ਵੀਰ ਨਵਰੂਪ ਸਿੰਘ ਹੋਰਾਂ ਨੇ, ਤੁਸੀਂ ਉਹ ਪੜ੍ਹੀ ਹੈ ਲਿਖਤ ਕਿ ਭਾਈ ਇਸ ਗੱਲ ਦਾ ਧਿਆਨ ਰਿਹਾ ਕਿ ਭਾਈ ਜਿਹੜੇ ਹਿੰਦੂ ਤਵੀ ਨੇ ਇਹ ਠੱਗਸ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ, ਜਿਹੜਾ ਠੱਗ 'ਚੋਂ ਆਇਆ ਜ਼ਾਹਰ ਹੈ ਠੱਗੀ ਲਫ਼ਜ਼ ਜਿਹੜਾ ਹੈ ਉਹ ਹੈ ਹੀ ਨਾ, ਜੇ ਠੱਗੀ ਸੀ ਅੰਗਰੇਜ਼ੀ 'ਚ ਤਾਂ ਇਹਦਾ ਕੋਈ ਐਪਰੋਪਰੀਏਟ ਵਰਡ ਹੀ ਨਹੀਂ ਸੀ ਕਿ ਭਾਈ ਇਹ ਹਿੰਦੂ ਤਵੀ ਠੱਗ ਸਾਡੇ ਤੋਂ 2 ਕਦਮ ਅੱਗੇ ਨੇ ਔਰ ਇਹ ਇਸ ਕਿਸਮ ਦੀ ਸਿਚੁਏਸ਼ਨ ਕ੍ਰੀਏਟ ਕਰਦੇ ਨੇ ਕਿ ਵੀ ਅਸੀਂ ਰਿਐਕਟ ਕਰਦੇ ਕਿ ਵੀ ਸਾਨੂੰ ਲੈਸ ਰਿਐਕਟਿਵ ਐਂਡ ਪ੍ਰੋਐਕਟਿਵ, ਜਿਹੜਾ ਅਕਸਰ ਅਸੀਂ ਇਹ ਕਹਿੰਦੇ ਔਰ ਅਸੀਂ ਸਮਝਦੇ ਹਾਂ ਵੀ ਬਿਲਕੁਲ ਠੀਕ ਵਾਰਨਿੰਗ ਦਿੱਤੀ ਹੈ ਵੀਰ ਨਵਰੂਪ ਸਿੰਘ ਹੋਰਾਂ ਨੇ। ਔਰ ਜਿੱਥੇ ਉਹਨਾਂ ਨੇ ਬੜਾ ਖੂਬਸੂਰਤ ਜਿਹੜਾ ਕਿਹਾ ਕਿ ਭਾਈ ਇਹ ਜਦੋਂ ਅਸੀਂ ਜਿਹੜੀ ਸਾਡੀ ਕੋਈ ਪ੍ਰਾਪਤੀ ਹੁੰਦੀ ਹੈ, ਇਹ ਜਿਹੜਾ ਤੇਜ ਗੁਰੂ ਦਾ, ਜਦੋਂ ਪੰਥ ਗੁਰੂ ਵੱਲ ਮੂੰਹ ਕਰਕੇ ਗੁਰੂ ਦੇ ਆਸ਼ੇ ਦੇ ਨਾਲ ਜਿਹੜਾ ਉਹ ਕੋਈ ਕਦਮ ਚੁੱਕਦਾ ਤੇ ਫਿਰ ਜਿਹੜਾ ਗੁਰੂ ਦਾ ਇਕਰਾਰਨਾਮਾ ਹੈ ਕਿ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ, ਉਹ ਖਾਲਸੇ ਦਾ ਜਲਾਉ ਪ੍ਰਗਟ ਹੁੰਦਾ। ਉਹ ਕਿਸਾਨ ਮੋਰਚੇ ਵੇਲੇ ਵੀ ਅਸੀਂ ਦੇਖਿਆ ਕਿ ਕਿਵੇਂ ਕੋਈ ਕਿਸੇ ਦਾ ਇੱਕ ਦੂਜੇ ਨਾਲ ਰਾਬਤਾ ਨਹੀਂ ਸੀ, ਕਿਵੇਂ ਇੱਕ ਰੈਗ ਟੈਗ ਤਰੀਕੇ ਦੇ ਨਾਲ ਇਹ ਮੂਵਮੈਂਟ, ਉਹੀ ਕਿਸਾਨੀ ਜਥੇਬੰਦੀਆਂ ਜਿਨ੍ਹਾਂ ਨੂੰ ਉਹ ਆਦਤ ਸੀ ਕਿ ਭਾਈ ਡਿਸਟ੍ਰਿਕਟ ਹੈੱਡਕੁਆਰਟਰ ਦੇ ਬਾਹਰ ਬਹਿ ਗਏ, ਸਵੇਰ ਨੂੰ ਆ ਕੇ ਬਹਿ ਗਏ, ਰੋਟੀ ਬੰਨ ਕੇ ਲੈ ਆਏ, ਸ਼ਾਮ ਨੂੰ ਚਲੇ ਗਏ ਖਾ ਕੇ, ਜੇ ਅੰਦਰੋਂ ਡੀਸੀ ਬਾਹਰ ਆ ਕੇ ਮੈਮੋਰੈਂਡਮ ਲੈ ਲੈਂਦਾ ਸੀ ਤੇ ਉਹ ਹੱਥ ਨਹੀਂ ਸੀ ਕਈ ਦਿਨ ਧੋਂਦੇ ਕਿ ਭਾਈ ਸਾਡੀ ਗੱਲ ਸੁਣੀ ਗਈ। ਉਹ ਕਿਵੇਂ ਉਹ ਸਾਰਾ ਜਲਾਲ ਖਾਲਸਾਈ ਗੁਰੂ ਦੀ ਰਹਿਮਤ ਵਾਲਾ ਜਿਹੜਾ ਜਿਸ ਦਾ ਇੱਕ ਜਲਵਾ ਅਸੀਂ ਸ਼ੰਭੂ ਬਾਰਡਰ ਤੇ ਦੇਖਦੇ ਹਾਂ, ਕਿਵੇਂ ਇਕੱਠ ਹੋਣੇ ਸ਼ੁਰੂ ਹੁੰਦੇ ਨੇ, ਕਿਵੇਂ ਦੀਪ ਸਿੱਧੂ ਵਰਗੇ ਔਰ ਦੂਸਰੇ ਜਿਹੜੇ ਨੇ ਕਲਾਕਾਰ ਔਰ ਦੂਸਰੇ ਉਹ ਆਮਦ, ਔਰ ਫਿਰ ਇਹ ਤਾਂ ਜਲਾਲ ਦੀ ਸਿਖਰ ਸੀ ਖਾਲਸਾਈ ਜਲਾਲ ਦੀ, ਜਦੋਂ ਸ਼ੰਭੂ ਤੋਂ ਸਿੰਘੂ ਤੱਕ ਦਾ ਮਾਰਚ ਹੁੰਦਾ ਔਰ ਫਿਰ ਉੱਥੇ ਕਿਵੇਂ 13 ਮਹੀਨੇ ਕਿਸ ਕਦਰ ਇੱਕ ਪੂਰਾ ਸ਼ਹਿਰ ਵਸਾ ਦਿੱਤਾ ਜਾਂਦਾ ਹੈ ਹਰ ਪੱਖ ਤੋਂ, ਔਰ ਕਿਵੇਂ ਕਿੰਨੇ ਅਟੈਂਪਟ ਕੀਤੇ ਜਾਂਦੇ ਨੇ ਹਕੂਮਤ ਵੱਲੋਂ ਉਸ ਨੂੰ ਜਿਹੜਾ ਉਹ ਡਿਸਟਰਬ ਕਰਨ ਦੇ, ਉਹਨਾਂ ਨੂੰ ਕੀ ਸਾਬਤ ਕਰਨ ਦੇ। ਲੇਕਿਨ ਜੇ ਅਲਟੀਮੇਟਲੀ ਵਿਕਟਰੀ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਨ ਦੇ ਮੌਕੇ ਤੇ ਮੋਦੀ ਗੋਡਿਆਂ ਪਰਨੇ ਹੋ ਕੇ ਜਿਹੜਾ ਹੈ ਉਹ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਦਾ ਹੈ। ਤੇ ਇਹ ਗੱਲ ਸਾਡੇ ਲਈ ਵੀ, ਅਸੀਂ ਵੀ ਜਿਹੜੇ ਇੱਥੇ ਕਦੀ ਕਦਾਈ ਡੋਲਦੇ ਆਂ ਜਾਂ ਸਾਨੂੰ ਲੱਗਦਾ ਹੈ ਇਹ ਸਾਡੀ ਵੀ ਜਿਹੜੀ ਹੈ ਇਸ ਦੇ ਉੱਤੇ ਸਾਨੂੰ ਈਮਾਨ ਕਰਨ ਦੀ ਲੋੜ ਹੈ ਕਿ ਗੁਰੂ ਦਾ ਜਲਾਓ ਕਿਵੇਂ ਪ੍ਰਗਟ ਹੁੰਦਾ ਹੈ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਹੁਣ ਇਹ ਤੇਜ ਜਿਹੜਾ ਔ ਗ੍ਰੈਂਡਿਓਰ ਪਾਵਰ ਜਲਵਾ ਜਲਾਲ ਇਹ ਤੇਜ ਹੈ ਜੀ। ਪਰ ਜਬ ਇਹ ਗਹਿ ਵਿਪਰਨ ਕੀ, ਜਦੋਂ ਅਸੀਂ ਬ੍ਰਾਹਮਣ ਦੇ ਝਾਂਸੇ 'ਚ ਫਸਦੇ ਹਾਂ ਉਸੇ ਤਰ੍ਹਾਂ ਦੀ ਭਰਾ ਮਾਰੂ ਔਰ ਦੂਜੇ 'ਚ ਹੋਵਾਂਗੇ ਮੈਂ ਨਾ ਕਰੋ ਇਨਕੀ ਪ੍ਰਤੀਤ, ਫਿਰ ਗੁਰੂ ਦੀ ਪਿੱਠ ਹੁੰਦੀ ਹੈ ਤੇ ਅਸੀਂ ਖੱਜਲ ਖੁਆਰ ਹੁੰਦੇ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਵਿਕਟਰੀ ਨੂੰ ਜਿਹੜਾ ਫਰਦਰ ਪੋਲੀਟੀਕਲ ਈਡੀਅਮ ਜਿਹੜਾ ਖਾਲਿਸਤਾਨ ਦੀ ਗੱਲ ਹੈ, ਕਿਉਂਕਿ ਸਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਝੰਡਾ ਬਰਦਾਰ ਹੀ ਨਹੀਂ, ਉਹਨਾਂ ਨੇ ਆਲਮੋਸਟ 4 ਦਹਾਕਿਆਂ ਤੋਂ ਇਸ ਦੇ ਲਈ ਕੁਰਬਾਨੀ ਵੀ ਕੀਤੀ ਹੈ ਔਰ ਕੌਮ ਨੇ ਵੀ 2 ਵਾਰ ਪਹਿਲਾਂ ਵੀ ਉਹ ਚੁਣੇ ਗਏ 1999 ਦੇ ਵਿੱਚ ਤਰਨਤਾਰਨ ਹਲਕੇ ਤੋਂ, ਫਿਰ 1999 ਦੇ ਵਿੱਚ ਸੰਗਰੂਰ ਹਲਕੇ ਤੋਂ ਹੀ, ਔਰ ਇਸ ਵਾਰ ਭਾਰੀ ਆਡਸ ਦੇ ਬਾਵਜੂਦ ਉਹਨਾਂ ਨੇ ਇੱਕ ਬੜੀ ਔਰ ਵਿਦਨ 3 ਮੰਥ ਦੇਖੋ ਜਦੋਂ ਅਸੀਂ ਗੁਰੂ ਦੇ ਜਲਾਓ ਦੀ ਗੱਲ ਕਰਦੇ ਹਾਂ ਇਹੀ ਜੇ ਕਿਸਾਨ ਲੀਡਰਸ਼ਿਪ ਜਿਹੜੀ ਹੈ ਉਹ ਗਦਾਰ ਜਾਂ ਟ੍ਰੇਟਰ ਨਾ ਹੁੰਦੀ ਕੌਮ ਦੇ ਨਾਲ ਨਾ ਕਰਦੀ ਟ੍ਰੇਟਰੀ ਤੇ ਇਹੀ ਤੁਹਾਡਾ ਪੋਲੀਟੀਕਲ ਈਡੀਅਮ ਦੇ ਵਿੱਚ ਤੁਹਾਡੀ ਸਟਰੈਂਥ ਪੰਜਾਬ ਦੀ ਜਿਹੜਾ ਅੱਡ ਹੈ ਭਾਰਤ ਨਾਲੋਂ ਉਹ ਜ਼ਾਹਰ ਹੁੰਦੀ। ਪਰ ਭਾਵਨਾਵਾਂ ਦਾ ਵਹਿਣ ਸੀ ਉਹ ਵਰਤੇ ਗਏ ਜੀ ਇਹਨਾਂ ਤਬਦੀਲੀ 3 ਮਹੀਨੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਜਿਹਦੇ 92 ਐਮਐਲਏ ਬੈਠੇ ਹੋਣ ਔਰ ਉੱਥੇ 9 ਦੇ 9 ਐਮਐਲਏ ਜਿਹੜੇ ਨੇ ਉਹਦੀ ਪਾਰਟੀ ਦੇ ਹੋਣ, ਉਹਨਾਂ ਨੂੰ ਜਿਹੜੀ ਇਸ ਕਿਸਮ ਦੀ ਡਿਫੀਟ ਮਿਲਣੀ, ਇਹ ਮੈਂ ਸਮਝਦਾ ਵੀ ਇਸ ਗੱਲ ਨੇ ਵੀ ਪ੍ਰਗਟ ਕੀਤਾ ਕਿ ਉਸ ਧਰਤੀ ਦੇ ਉੱਤੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜਦੋਂ ਹਿੰਦੂਆਂ ਔਰ ਬਰਨਾਲੇ ਦੇ ਹਿੰਦੂਆਂ ਔਰ ਮਲੇਰਕੋਟਲੇ ਦੇ ਮੁਸਲਮਾਨਾਂ ਨੇ ਉਸ ਸਾਂਝ ਔਰ ਉਸ ਤਾਕਤ ਦਾ ਅਹਿਸਾਸ ਕੀਤਾ ਤੇ ਫਿਰ ਪੰਜਾਬ ਦੇ ਵੀ ਬਾਕੀ ਲੋਕ ਆਉਣ ਵਾਲੇ ਪੀਰੀਅਡ 'ਚ ਜਿਹੜੇ ਨੇ ਇਸ ਦਾ ਅਹਿਸਾਸ ਕਰਨਗੇ। ਪਰ ਸਾਨੂੰ ਮਜ਼ਬੂਤੀ ਦੇ ਨਾਲ ਜਿੱਥੇ ਆਰਗੇਨਾਈਜੇਸ਼ਨ ਜਥੇਬੰਦੀ ਇਸ ਗੱਲ ਦਾ ਧਿਆਨ ਰਹੇ। ਇਹ ਠੀਕ ਹੈ ਕਿ ਕੋਈ ਵੀ ਕੈਰਿਜ਼ਮੈਟਿਕ ਬੰਦਾ ਜਿਹੜਾ ਹੈ ਉਹ ਆਂਦਾ ਹੈ ਤੇ ਉਸ ਦੇ ਨਾਲ ਲੋਕ ਜੁੜ ਜਾਂਦੇ ਨੇ, ਉਹ ਭਾਵੇਂ ਅਸੀਂ ਆਪਣੇ ਮੌਜੂਦਾ ਦੌਰ ਦੀਪ ਸਿੱਧੂ ਜਾਂ ਈਵਨ ਸਿੱਧੂ ਮੂਸੇਵਾਲੇ ਦੇ ਹਵਾਲੇ ਨਾਲ ਵੀ ਦੇਖੀਏ ਜਾਂ ਉਸ ਤੋਂ ਪਹਿਲਾਂ ਪੋਲੀਟੀਕਲੀ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੁਆਲੇ ਇਵੇਂ ਹੀ ਆ ਕੇ ਨੌਜਵਾਨ ਜੁੜੇ ਜਿਵੇਂ ਪਰਵਾਨੇ ਸ਼ਮਾ ਦੇ ਦੁਆਲੇ ਹੁੰਦੇ ਨੇ ਕਿ ਭਾਈ ਅਸੀਂ ਕੁਰਬਾਨ ਹੋਣ ਲਈ ਤਿਆਰ ਹੈ। ਅੱਜ ਦੇ ਦੌਰ ਦੇ ਵਿੱਚ ਵੀ ਜੇ ਉਹ ਜਿਹੜਾ ਸਾਰਾ ਕਰੰਟ ਹੈ ਜਿਹੜਾ ਚੇਂਜ ਦਾ ਹੁੰਦਾ ਹੈ ਉਹਨੂੰ ਸਸਟੇਨ ਕਰਦੀ ਹੈ ਜਥੇਬੰਦੀ। ਲੀਡਰ ਦਾ ਇੱਕ ਦਾਇਰਾ ਹੁੰਦਾ ਹੈ, ਉਸ ਦਾ ਸਮਾਂ ਵੀ ਹੁੰਦਾ ਹੈ। ਹਕੂਮਤਾਂ ਨੇ ਜਿਵੇਂ ਇਹਨਾਂ ਦੋਨਾਂ ਨੂੰ ਸਨਫ ਆਊਟ ਕਰ ਦਿੱਤਾ, ਦੀਪ ਸਿੱਧੂ ਨੂੰ ਵੀ ਔਰ ਸਿੱਧੂ ਮੂਸੇਵਾਲੇ ਨੂੰ ਵੀ, ਉਹ ਕੁਝ ਵੀ ਕਰਨ ਦੀ ਸਮਰੱਥਾ ਰੱਖਦੀਆਂ ਨੇ ਹਕੂਮਤਾਂ। ਔਰ ਭਾਰਤ ਦੀ ਹਕੂਮਤ ਤਾਂ ਜਿਸ ਹੱਦ ਤੱਕ ਜਾਂਦੀ ਹੈ, ਜਿਵੇਂ ਉਹਨਾਂ ਨੇ ਕਿਹਾ ਹਿੰਦੂਤਵੀ ਠੱਗਸ, ਇਹਨਾਂ ਠੱਗਾਂ ਤੋਂ ਕੁਝ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ। ਸੋ ਸਾਨੂੰ ਪਲੈਨਿੰਗ ਦੇ ਨਾਲ ਜਥੇਬੰਦੀ ਨੂੰ ਡਿਵੈਲਪ ਕਰਨਾ ਗਰਾਊਂਡ ਲੈਵਲ ਤੋਂ, ਇੰਟਰਨੈਸ਼ਨਲੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਅਸੀਂ ਕ੍ਰਾਸ ਪਰਪਸਿਸ ਤੇ ਕੰਮ ਨਾ ਕਰੀਏ। ਇੱਕ ਦੂਜੇ ਦੇ ਖਿਲਾਫ ਜਿਹੜਾ ਵਿਦਨ ਵੀ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਉਹ ਕੋਈ ਹੋਰ ਹੀ ਵਿੱਚੋਂ ਖੜੇ ਹੋ ਜਾਂਦੇ ਨੇ ਅਪੋਜ਼, ਉਹਨੂੰ ਵੀ ਜਿਹੜਾ ਕਰਟੇਲ ਕਰੀਏ ਔਰ ਆਪਣੇ ਰਿਸੋਰਸਿਸ ਨੂੰ ਫੋਕਸ ਢੰਗ ਦੇ ਨਾਲ ਜਿਹੜਾ ਉਹ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਇਹ ਸਿੰਬੋਲਿਕ ਵਿਕਟਰੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਜਿਹੜਾ ਦੁਸ਼ਮਣ ਨੇ ਕੀ ਕਰਨਾ ਹੈ ਉਸ ਤੋਂ ਵੀ ਅਸੀਂ ਜਾਣੂ ਹੋਈਏ। ਆਲਰੇਡੀ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਉਸ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ। ਪਰ ਜਿਹੜਾ ਇਹ ਵਾਰਨਿੰਗ ਵੀਰ ਨਵਰੂਪ ਸਿੰਘ ਹੋਰਾਂ ਨੇ ਦਿੱਤੀ ਹੈ ਅਸੀਂ ਉਸ ਦੇ ਨਾਲ ਸਹਿਮਤ ਹਾਂ, ਮੁਤਫਿਕ ਹਾਂ ਕਿ ਭਾਈ ਇਹ ਜਿਹੜੇ ਹਿੰਦੂਤਵੀ ਠੱਗਸ ਨੇ ਇਹਨਾਂ ਦੇ ਰਿਐਕਟਿਵ ਮਾਡਲ ਦੇ ਵਿੱਚ ਅਸੀਂ ਨਾ ਘੜੀਸੇ ਜਾਈਏ, ਪ੍ਰੋਐਕਟਿਵ ਮਾਡਲ ਆਪਣਾ ਸਿਰਜੀਏ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਦੇ ਹਾਂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੀ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਨੇ, ਖਾਸ ਤੌਰ ਤੇ ਜਿਹੜਾ ਇਹ ਸਿੱਧੂ ਮੂਸੇਵਾਲੇ ਦਾ ਕਤਲ ਦਾ ਮਾਮਲਾ ਆ, ਇਹਦੇ ਵਿੱਚ ਜਿਵੇਂ ਗੈਂਗਸਟਰਵਾਦ ਦੇ ਉੱਤੇ ਫੋਕਸ ਕੀਤਾ ਗਿਆ ਜਾਂ ਇਸ ਨੀਤੀ ਦੀ ਤੁਸੀਂ ਵੀ ਗੱਲ ਕਰਦੇ ਹੋ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੇ ਲਈ ਇੱਕ ਨਵਾਂ ਹਥਿਆਰ ਜਿਹੜਾ ਆ ਉਹ ਏਜੰਸੀਆਂ ਵੱਲੋਂ ਘੜਿਆ ਜਾ ਰਿਹਾ ਹੈ ਤੇ ਉਹਦਾ ਨਾਮ ਆ ਗੈਂਗਸਟਰਵਾਦ। ਗੈਂਗਸਟਰਸ ਕਹਿ ਕੇ ਹੁਣ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨਾ। ਸੋ ਇਸੇ ਦੇ ਨਾਲ ਜੁੜੀ ਮਤਲਬ ਹੁਣ ਜਿਹੜੀ ਇਹ ਇੱਕ ਖਾਸ ਤੌਰ ਤੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਨਾਂ ਸਾਹਮਣੇ ਆਉਂਦਾ ਇਸ ਕੇਸ ਦੇ ਵਿੱਚ, ਤੇ ਉਹਨੂੰ ਮੁੜ ਕੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀ, ਉਹਨੂੰ ਕਿਵੇਂ ਤਬਦੀਲ ਕੀਤਾ ਜਾਂਦਾ ਹੈ। ਹੁਣ ਪੇਸ਼ੀਆਂ ਦਾ ਦੌਰ ਵੀ ਚੱਲ ਰਿਹਾ ਹੈ ਜਾਂ ਇਨਵੈਸਟੀਗੇਸ਼ਨ ਦਾ ਪਾਰਟ ਚੱਲ ਰਿਹਾ ਹੈ। ਸੋ ਇਸ ਦੇ ਵਿੱਚ ਹੁਣ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਫਾਰਮਰ IPS ਨੇ, ਇਸ ਵਕਤ ਜਿਹੜੇ ਆ ਪੰਜਾਬ ਅਸੈਂਬਲੀ ਦੇ ਵਿੱਚ ਉਹ ਮੈਂਬਰ ਨੇ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਸ ਲਾਰੈਂਸ ਬਿਸ਼ਨੋਈ ਨੂੰ VVIP ਟ੍ਰੀਟਮੈਂਟ ਆ ਜਿਹੜਾ ਉਹ ਦਿੱਤਾ ਜਾ ਰਿਹਾ, ਉਹਨੂੰ ਇਹ VVIP ਜਿਹੜਾ ਆ ਸਟੇਟਸ ਹਾਸਲ ਹੋ ਗਿਆ। ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਇਹ ਏਜੰਸੀਆਂ ਦੀ ਖੇਡ ਦੇ ਨਾਲ ਹੀ ਜੋੜ ਕੇ ਦੇਖਦੇ ਹੋ ਕਿ ਜੋ ਤੁਸੀਂ ਕਹਿੰਦੇ ਹੋ ਜਾਂ ਜੋ ਅਦਰਵਾਈਜ਼ ਖਦਸ਼ੇ ਹੁੰਦੇ ਆ ਕਿ ਉਹਨਾਂ ਨੂੰ ਹਮੇਸ਼ਾ ਪੁਲਿਸ ਪ੍ਰਸ਼ਾਸਨ ਦੀ ਵੀ ਤੇ ਪੋਲੀਟੀਸ਼ੀਅਨਸ ਦੀ ਸ਼ਹਿ ਹਾਸਲ ਹੁੰਦੀ ਹੈ, ਇਹ ਉਸੇ ਨੂੰ ਪੁਖਤਾ ਕਰਦੀ ਹੈ ਗੱਲ, ਜਾਂ ਕੀ ਹੈ ਪੂਰਾ ਮਾਮਲਾ? ਦੇਖੋ, ਪਹਿਲਾਂ ਤਾਂ ਅਸੀਂ ਆਪਣੇ ਅਮਰੀਕਨ ਵਿਊਅਰਸ ਲਈ ਜਿਹੜੇ ਬੱਚੇ ਬੱਚੀਆਂ ਇੱਥੇ ਨੇ ਉਹਨਾਂ ਨੂੰ ਦੱਸ ਦਈਏ, ਕਿਉਂਕਿ ਅਮਰੀਕਾ 'ਚ VIP ਲਫ਼ਜ਼ ਯੂਜ਼ ਨਹੀਂ ਹੁੰਦਾ। ਸੋ ਇਹ ਹੈ ਵੈਰੀ ਇੰਪੋਰਟੈਂਟ ਪਰਸਨ। ਇੱਥੇ ਦੀ ਟਰਮੀਨੋਲੋਜੀ 'ਚ ਨਹੀਂ ਹੈ ਕਿ ਵੈਰੀ ਇੰਪੋਰਟੈਂਟ ਪਰਸਨ। ਹੁਣ ਇਹ ਜਿਹੜਾ ਵੈਰੀ ਇੰਪੋਰਟੈਂਟ ਪਰਸਨ ਹੈ, ਇਹ ਕੈਟਾਗਰੀ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਜਾਂ ਹਾਈਐਸਟ ਜਿਹੜਾ ਲੀਡਰ ਦੇ ਉੱਤੇ ਹੁੰਦਾ ਉਹਨਾਂ ਦੇ ਲਈ ਇਸਤੇਮਾਲ ਹੁੰਦੀ ਹੈ ਜੀ। ਹੁਣ ਇਹ ਜਿਹੜੀ ਸਟੇਟਮੈਂਟ ਦੇ ਰਿਹਾ ਕੋਈ ਖਾਲਿਸਤਾਨ ਪੱਖੀ ਐਕਟਿਵਿਸਟ ਪੰਜਾਬ ਚੋਂ ਨਹੀਂ ਦੇ ਰਿਹਾ, ਕੋਈ ਕਾਂਗਰਸ ਜਿਹੜੀ ਆਪੋਜੀਸ਼ਨ 'ਚ ਹੈ ਜਾਂ ਅਕਾਲੀ ਦਲ ਬਾਦਲ ਜਾਂ ਕੋਈ BJP ਦਾ ਨੁਮਾਇੰਦਾ ਨਹੀਂ ਦੇ ਰਿਹਾ ਪੰਜਾਬ ਅਸੈਂਬਲੀ 'ਚ ਖਲੋ ਕੇ ਜੀ। ਇਹ ਸਟੇਟਮੈਂਟ ਆਮ ਆਦਮੀ ਪਾਰਟੀ ਦਾ ਉਹ ਕਰਿੰਦਾ ਜਿਹੜਾ ਕੋਈ ਮਾੜਾ ਮੋਟਾ ਨਹੀਂ ਸੀ, ਇੰਸਪੈਕਟਰ ਜਨਰਲ ਸੀ ਪੁਲਿਸ ਦਾ, ਉਹਨੇ ਪ੍ਰੀਮੈਚੁਰ ਰਿਟਾਇਰ ਰਿਜ਼ਾਈਨ ਕੀਤਾ ਉਹਨੇ, ਔਰ ਇਹ ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਜਿਹਨੇ ਬਰਗਾੜੀ ਔਰ ਬਹਿਬਲ ਕਲਾਂ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਕੌਣ ਕਿੰਨਾ ਜ਼ਿੰਮੇਵਾਰ ਹੈ ਉਸ ਨੂੰ ਇਨਵੈਸਟੀਗੇਟ ਕੀਤਾ ਸੀ, ਲੰਬਾ ਵਕਤ ਦੀ ਰਿਪੋਰਟ ਤਿਆਰ ਕੀਤੀ ਸੀ। ਔਰ ਇੰਡੀਅਨ ਏਜੰਸੀਆਂ ਜਿਨ੍ਹਾਂ ਨੇ ਇਹ ਸਾਰਾ ਕਾਰਾ ਕਰਵਾਇਆ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੁਡੀਸ਼ਰੀ ਰਾਹੀਂ ਉਸ ਸਾਰੀ ਰਿਪੋਰਟ ਨੂੰ ਹੀ ਟੈਕਨੀਕਲ ਗਰਾਊਂਡ ਤੇ ਨਾਲ ਐਂਡ ਵਾਇਡ ਕਰਤਾ ਹੈ ਕਿ ਭਾਈ ਜਿਹੜੀ ਉਸ ਤੋਂ ਪਹਿਲਾਂ ਸਿੱਟ ਬਣੀ ਹੋਈ ਸੀ ਉਹ ਅਜੇ ਕਲੋਜ਼ ਹੀ ਨਹੀਂ ਸੀ ਹੋਈ, ਔਰ ਇਹ ਅਨਆਥੋਰਾਈਜ਼ਡ ਕੀਤਾ। ਹੁਣ ਇਹਦੇ 'ਚ ਮੈਨੂੰ ਨਹੀਂ ਪਤਾ ਹੈ, ਕਿਉਂਕਿ ਕਈ ਵਾਰ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਦੁੱਧ ਦਾ ਸੜਿਆ ਜਿਹੜਾ ਉਹ ਲੱਸੀ ਨੂੰ ਵੀ ਫੂਕਾ ਮਾਰਦਾ। ਹੁਣ ਸ਼ਸ਼ੀਕਾਂਤ ਵਰਗਾ ਬੰਦਾ ਜਿਹੜਾ ਇੰਟੈਲੀਜੈਂਸ ਦਾ DGP ਸੀ ਔਰ TV 84 ਦੇ ਜਿਹੜਾ ਉਹਨੇ ਇੰਟਰਵਿਊ 'ਚ ਵੀ ਇਹ ਕਿਹਾ ਸੀ ਕਿ ਕਿਵੇਂ ਇਹ ਜਿਹੜਾ ਸੌਦਾ ਸਾਧ ਹੈ ਇਸ ਨੂੰ ਜਿਹੜਾ ਉਹਨੇ ਜਾਮੇ ਇਨਸਾਨ ਦੇ ਨਾਂ ਥੱਲੇ ਡਰਾਮਾ ਕੀਤਾ 10ਵੇਂ ਪਾਤਸ਼ਾਹ ਦਾ ਪਹਿਰਾਵਾ ਪਹਿਨ ਕੇ ਕਿ ਜੀ ਉਹ ਪਹਿਰਾਵਾ ਤੇ ਮੈਂ ਭੇਜਿਆ ਸੀ, ਅਸੀਂ ਇੰਟੈਲੀਜੈਂਸ ਦਾ ਸੀ ਉਦੋਂ IG ਸੁਖਬੀਰ ਬਾਦਲ ਦੇ ਕਹਿਣ ਤੇ ਔਨ ਰੈਕਰਡ ਹੈ। ਔਰ ਉਹਨਾਂ ਜ਼ਮਾਨਿਆਂ ਜਿਵੇਂ ਵੀ ਇਹਦੇ ਇੰਟਰਵਿਊ ਪੰਜਾਬ ਦੇ ਹੱਕਾਂ ਲਈ ਹਿੱਤਾਂ ਲਈ, ਔਰ ਮੈਂ ਪਿਛਲੇ ਪੀਰੀਅਡ ਦੇ ਵਿੱਚ ਦੇਖ ਰਿਹਾ ਕਿ ਬਿਲਕੁਲ ਆਪੋਜ਼ਿਟ ਹੋ ਕੇ ਹਰ ਚੀਜ਼, ਇਵਨ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਉੱਤੇ ਵੀ ਉਹਨੇ BBC ਨੂੰ ਇਹ ਕਿ ਜੀ ਆਤੰਕਵਾਦ, ਰੈਡੀਕਲਿਜ਼ਮ ਔਰ ਮੋਹਾਲੀ ਅਟੈਕ ਨੂੰ ਸੋ ਬਿਲਕੁਲ ਦੂਜੇ ਪਾਸੇ ਜਾ ਕੇ ਖਲੋਤਾ। ਸੋ ਮੈਨੂੰ ਕਈ ਵਾਰੀ ਲੱਗਦਾ ਵੀ ਇਹ ਉਵੇਂ ਹੀ ਨੇ ਜਿਵੇਂ ਕੋਈ ਉਹ ਸਖਾਂਦਰੂ ਬਾਜ ਵਿੱਚ ਵਾੜੇ ਹੁੰਦੇ ਨੇ ਜਿਹੜੇ ਕਿ ਉਹਨਾਂ ਨੇ ਸਖਾਂਦਰੂ ਕਬੂਤਰ ਕਿ ਜਿਨ੍ਹਾਂ ਕਬੂਤਰਾਂ ਨੂੰ ਲੈ ਕੇ ਆਉਣਾ ਹੁੰਦਾ। ਸੋ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਸ਼ੱਕ ਉਹਦੀ ਸ਼ਾਇਦ ਆਪਣੀ ਫਰਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਹੋਏ ਕਿਉਂਕਿ ਉਹਨੇ IG ਦਾ ਅਹੁਦਾ ਛੱਡਿਆ ਜੀ, ਆਮ ਆਦਮੀ ਪਾਰਟੀ ਜੁਆਇਨ ਕੀਤੀ, ਉਹ ਤਾਂ ਆਪਣੇ ਆਪ ਨੂੰ ਚੀਫ ਮਿਨਿਸਟਰ ਲੈਵਲ ਦੀ ਉਮੀਦਵਾਰੀ ਸਮਝਦਾ ਸੀ। ਲੇਕਿਨ ਹੁਣ ਤੁਸੀਂ ਦੂਸਰੇ ਪਾਸੇ ਦੇਖੋ ਕੇਜਰੀਵਾਲ ਜਿਹੜਾ ਪੰਜਾਬ ਨੂੰ ਰਨ ਕਰ ਰਿਹਾ, ਉਹ ਕਿਸੇ ਵੀ ਬੰਦੇ ਨੂੰ ਜਿਹੜਾ ਡਾਈਸੈਂਟ ਕਰਨ ਦੀ ਹਿੰਮਤ ਰੱਖਦਾ ਜਾਂ ਆਪਣਾ ਵਿਊ ਰੱਖਦਾ ਜਾਂ ਟੋਟਲੀ ਅੱਖਾਂ ਬੰਦ ਕਰਕੇ ਕਬੂਤਰ ਵਾਂਗ ਡਿਕਟੇਸ਼ਨ ਨਹੀਂ ਲੈਂਦਾ, ਉਹਨੂੰ ਉਹ ਵਜ਼ੀਰ ਵੀ ਨਹੀਂ ਉਹਨੇ ਬਣਨ ਦਿੱਤਾ ਹੈ। ਔਰ ਇਹਨਾਂ 'ਚ
एक कुंवर विजय प्रताप सिंह भी एक है, कल ਨੂੰ ਉਹਨੂੰ ਲੈ ਲੈਣ पता नहीं, पर ਹੁਣ ਮੈਨੂੰ ਇਹ ਲੱਗਦਾ ਹੈ ਵੀ ਉਹਨੂੰ ਇਹ पता ਲੱਗ ਚੁੱਕਾ ਵੀ ਮੈਨੂੰ ਵਜ਼ੀਰ ਵੀ ਨਹੀਂ ਬਣਾਉਣਾ ਇਹਨੇ, ਕਿਉਂਕਿ ਉਹ ਹੁਣ ਖੁੱਲ ਕੇ ਬੋਲਣ। ਇਹੀ ਹਾਲ ਬਲਜਿੰਦਰ ਕੌਰ ਜਾਂ ਦੂਜੇ ਜਿਹੜੇ ਉਹਨਾਂ ਦੇ ਸੀ, ਉਹਨਾਂ ਨੂੰ ਉਹਨੇ ਨੇੜੇ ਨਹੀਂ ਲੱਗਣ ਦਿੱਤਾ। ਸੋ ਹੁਣ ਇਹ ਗੱਲ ਜਿਹੜਾ ਪੁਲਿਸ ਦਾ ਖੁਦ ਕ੍ਰਾਈਮ ਬ੍ਰਾਂਚ ਦਾ ਇੰਚਾਰਜ ਸੀ, ਬਹਿਬਲ ਕਲਾਂ ਔਰ ਬਰਗਾੜੀ ਜਿਹੜੀ ਹੈ ਸੈਕਰੀਲੇਜ ਗੁਰੂ ਗ੍ਰੰਥ ਸਾਹਿਬ ਦੀ, ਉਹਦੀ ਇਨਵੈਸਟੀਗੇਸ਼ਨ ਔਰ ਸਿਟਿੰਗ ਐਮਐਲਏ ਉਹਨੇ ਕੀ ਕਿਹਾ ਪੰਜਾਬ ਅਸੈਂਬਲੀ 'ਚ ਖਲੋ ਕੇ, ਮੈਂ ਉਹਦੇ ਐਗਜ਼ੈਕਟ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਦਾ ਗੈਂਗਸਟਰ ਇਜ਼ ਬੀਇੰਗ ਗਿਵਨ, ਇਹ ਬਿਸ਼ਨੋਈ ਦੀ ਗੱਲ ਹੈ, gangster is being given the status of very, very important person. It is being glamorized so much that it can promote gangster culture. He said in the assembly, 0 hour ਦੇ ਵਿੱਚ ਉਹਨੇ ਖਲੋ ਕੇ ਕਿਹਾ ਕਿ ਵੀ ਉਹਨੂੰ ਇੰਨਾ ਇੰਪੋਰਟੈਂਟ ਬਣਾ ਕੇ ਔਰ ਉਹਨੂੰ ਇੰਨੀ ਪੁਲਿਸ ਪ੍ਰੋਟੈਕਸ਼ਨ ਔਰ ਪੁਲਿਸ ਉਹਨੂੰ ਗੈਲਵਨਾਈਜ਼ ਕਰ ਰਹੀ ਹੈ ਕਿ ਇਹ ਤਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਦਾ ਇਹ ਬਿਸ਼ਨੋਈ ਨੂੰ ਇਸ ਲੈਵਲ ਦੇ ਉੱਤੇ ਇਹਨਾਂ ਨੇ ਉਭਾਰਿਆ, ਆਲਰੇਡੀ ਮੋਗੇ ਦੇ 2-3 ਹਿੰਦੂ ਵਪਾਰੀ, ਕੁਝ ਹੋਰ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਬਿਸ਼ਨੋਈ ਗੈਂਗ ਦੇ ਨਾਂ ਥੱਲੇ ਜਿਹੜਾ ਉਹ ਫੋਨ ਕਾਲਾਂ ਆ ਰਹੀਆਂ ਕਿ ਵੀ ਇੰਨੇ ਲੱਖ ਲੈ ਕੇ ਇੱਥੇ ਆ ਜਾਓ, ਕਿਉਂਕਿ ਇੰਨਾ ਖੌਫ ਵੀ ਪੈਦਾ ਕਰ ਦਿੱਤਾ, ਗਲੈਮਰਾਈਜ਼ ਵੀ ਕਰ ਦਿੱਤਾ। ਹੁਣ ਗਲੈਮਰਾਈਜ਼ ਦੇ ਥੱਲੇ ਇਹ ਹੈ ਕਿ ਹੋਰ ਜਿਹੜੇ ਇਸ ਪਾਸੇ ਨੂੰ ਜਾਣ ਕੇ ਜੀ ਅਲਟੀਮੇਟਲੀ ਨਾਂ ਤੇ ਪੈਸਾ ਕਮਾਉਣ ਦਾ ਤਰੀਕਾ ਹੀ ਇਹ ਹੈ, ਤੇ ਟੈਰਰਾਈਜ਼ ਲੋਕਾਂ ਨੂੰ ਕਰ ਦਿੱਤਾ ਕਿ ਵੀ ਜੇ ਬਿਸ਼ਨੋਈ ਇਸ ਲੈਵਲ ਦੇ ਹਥਿਆਰ ਲਿਆ ਕੇ ਦਿੱਲੀ 'ਚ ਬੈਠਾ ਆਪਣਾ ਜਿਹੜਾ ਉਹ ਰਨ ਕਰ ਸਕਦਾ, ਔਰ ਸਿੱਧੂ ਮੂਸੇਵਾਲਾ ਵਰਗੀ ਇੰਟਰਨੈਸ਼ਨਲ ਪਰਸਨੈਲਿਟੀ ਨੂੰ ਜਿਹਨੇ ਮਿਊਜ਼ਿਕ ਦੀ ਇੰਡਸਟਰੀ 'ਚ ਆਪਣੀ ਥਾਂ ਬਣਾਈ, ਉਹਨੂੰ ਐਲੀਮੀਨੇਟ ਕਰ ਸਕਦਾ, ਤੇ ਅਸੀਂ ਕਿਹਦੇ ਪਾਣੀ ਹਾਰ ਹੈ। ਔਰ ਇਹ ਸਾਰੇ ਨੂੰ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਜੋ ਉਹਨਾਂ ਨੇ ਕਿਹਾ ਇਸ ਦੇ ਵਿੱਚ ਵਜਨ ਹੈ, ਲੇਕਿਨ ਕੌਣ ਗਲੈਮਰਾਈਜ਼ ਕਰ ਰਿਹਾ, ਸਿੱਧੂ ਮੂਸੇਵਾਲੇ ਤੋਂ 24 ਘੰਟੇ ਪਹਿਲਾਂ ਸਿਕਿਉਰਿਟੀ ਕਿਹਨੇ ਲਈ, ਇਸ ਸਾਰੇ ਦੇ ਚੱਲਦੇ ਆ। ਔਰ ਮੈਂ ਕੋਈ ਪੁਰਾਣਾ ਇਹਨਾਂ ਦਾ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਕੁੱਕੀ ਕਿਹਾ ਜਾਂਦਾ ਹੈ, ਨਿਕਨੇਮ ਹੈ ਉਹਨਾਂ ਦਾ, ਕੁੱਕੀ ਸੁੱਕੀ, ਇੱਕ ਸਟੇਜ ਦੇ ਉੱਤੇ ਇਸ ਜੋੜੀ ਨੇ ਬੜਾ ਖਿਦਮਤ ਵੀ ਕੀਤੀ ਹੈ ਪੰਥ ਦੀ, ਔਰ ਇੱਥੇ ਨਿਊਯਾਰਕ ਜੇਲ੍ਹ 'ਚ 12-13 ਸਾਲ ਰਹੇ, ਫਿਰ ਐਕਸਟ੍ਰਾਡਾਈਟ ਹੋਏ। ਤਾਂ ਉਹਨਾਂ ਦਾ ਕੋਈ ਮੈਂ ਦੇਖ ਰਿਹਾ ਸੀ, ਉਹਨਾਂ ਨੂੰ ਇੰਟਰਵਿਊਅਰ ਪੁੱਛ ਰਿਹਾ ਕਿ ਜੀ ਤੁਹਾਡਾ ਬੱਬੂ ਮਾਨ ਬਾਰੇ ਔਰ ਭਗਵੰਤ ਮਾਨ ਬਾਰੇ ਕੀ ਖਿਆਲ ਹੈ। ਸੋ ਮੈਂ ਜਿਹੜਾ ਭਗਵੰਤ ਮਾਨ ਬਾਰੇ ਉਹਨਾਂ ਨੇ ਕਿਹਾ ਕਿ ਜੀ ਇਹ ਜਦੋਂ ਅਸੀਂ ਵੀ, ਉਹ ਕਹਿੰਦਾ ਵੀ ਮੇਰਾ ਇਤਿਹਾਸ ਕੀ ਹੈ ਹਰ ਇੱਕ ਨੂੰ ਪਤਾ ਹੀ ਹੈ, ਸੋ ਜਦੋਂ ਬਹਿਣਾ ਇਹੀ ਗੱਲ ਸ਼ੁਰੂ ਹੋਣੀ ਪੰਜਾਬ ਦੇ ਹੱਕਾਂ ਹਿੱਤਾਂ ਦੀ। ਬੱਬੂ ਮਾਨ ਬਾਰੇ ਉਹਨਾਂ ਦਾ ਪੋਜ਼ਿਟਿਵ ਕਮੈਂਟ ਸੀ, ਪਰ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਜਦੋਂ ਹੀ ਕੋਈ ਪੰਜਾਬ ਦਾ ਇਸ਼ੂ ਜਾਂ ਦੂਜਾ ਹੁੰਦਾ ਸੀ, ਇਹ ਕੰਨ ਵਲੇਟ ਕੇ ਪਾਸੇ ਹੋ ਜਾਂਦਾ ਸੀ, ਇਹ ਉਹਦੇ 'ਚ ਜਿਹੜਾ ਉਸ ਤੋਂ ਆਪਣੇ ਆਪ ਨੂੰ ਡਿਸਟੈਂਸ ਰੱਖਦਾ ਸੀ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਇੰਡੀਕੇਸ਼ਨ ਹੁੰਦੀਆਂ ਨੇ, ਉਦੋਂ ਅਜੇ ਇਹ ਕੁਝ ਵੀ ਨਹੀਂ ਸੀ, ਇਹ ਕਦੋਂ ਇਹਨੇ ਵੀ ਨਹੀਂ ਡ੍ਰੀਮ ਕੀਤਾ ਹੋਣਾ ਵੀ ਇੱਕ ਉਭਾਰ ਜਿਹੜਾ ਹੈ ਉਹ ਇਹਨੂੰ ਚੀਫ ਮਿਨਿਸਟਰੀ ਦੇ ਲੈਵਲ ਤੱਕ ਲੈ, ਹਾਲਾਂ ਜ਼ਲੀਲ ਹੋ ਕੇ ਜਿਸ ਕਦਰ ਹੁਣ ਜਦੋਂ ਉਹਦੇ ਹਾਰ ਦੇ ਜਾਂ ਦੂਜੇ ਉਹਨਾਂ ਨੇ ਕਿਹਾ ਜੀ ਲੋਕਾਂ ਨੂੰ ਜਿਹੜੀ ਗੱਲ ਨੇ ਫਾਈਨਲ ਜਿਹੜਾ ਸਟ੍ਰॉ ਬਣਿਆ ਇਹਦੀ ਕੈਮਲਸ ਬੈਕ ਦੇ ਉੱਤੇ, ਉਹ ਸੀ ਕਿ ਵੀ ਉਹ ਜੀਪ ਦੇ ਉੱਤੇ ਕੇਜਰੀਵਾਲ ਬੈਠਾ ਹੈ, ਇਹ ਬਾਂਦਰ ਦੀ ਤਰ੍ਹਾਂ ਸਾਈਡ ਖਿੜਕੀ ਤੋਂ ਲਟਕ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਲੱਗਾ ਯਾਰ ਮੁੱਖ ਮੰਤਰੀ ਤਾਂ ਇਹਨੂੰ ਬਣਾ ਕੇ ਅਸੀਂ ਭੇਜਿਆ, ਇਹ ਤਾਂ ਬਾਂਦਰ ਹੀ ਹੈ, ਔਰ ਉਵੇਂ ਹੀ ਇਹ ਕਰ ਰਿਹਾ। ਹਾਲਾਂ ਸਾਰੇ ਹੀ ਕਦਮ ਉਹਨੇ ਇਵੇਂ ਹੀ ਕੀਤੇ ਨੇ, ਜੋ ਜਿਵੇਂ ਦੇ ਰਾਜ ਸਭਾ ਦੇ ਮੈਂਬਰ ਭੇਜੇ, ਜੋ ਉਹਨਾਂ ਦੇ ਨਾਲ ਉਹ ਸਾਰੇ ਪੈਸੇ ਦੇ ਕੇ ਸੌਦੇਬਾਜ਼ੀ ਹੋਈ, ਕੋਈ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ। ਹੁਣ ਇਹ ਗੱਲ ਤਾਂ ਕਹਿ ਰਿਹਾ ਭਗਵੰਤ ਮਾਨ ਨੇ ਇਸੇ ਅਸੈਂਬਲੀ 'ਚ ਕਿਹਾ ਕਿ ਜੀ ਅਸੀਂ ਇੱਕ ਮਤਾ ਲਿਆ ਰਹੇ ਹਾਂ ਕਿ ਜਿਹੜੀ ਅਗਨੀਵੀਰ ਜਾਂ ਅਗਨੀਪਥ ਸਕੀਮ ਹੈ ਔਰ ਅਗਨੀਵੀਰ ਜਿਹੜੇ ਉਹ ਹੋਣਗੇ ਉਹਨਾਂ ਨੂੰ ਕਿਹਾ ਜਾਏਗਾ, ਇਹਦੇ ਖਿਲਾਫ ਅਸੀਂ ਯੂਨੈਨਿਮਸ ਮਤਾ ਅਸੈਂਬਲੀ 'ਚ ਲਿਆਵਾਂਗੇ। ਕਾਸ਼ ਭਗਵੰਤ ਮਾਨ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਹੈ ਇਹਨੂੰ ਹਮੇਸ਼ਾ ਲਈ ਖਤਮ ਕਰਨ ਲਈ, ਔਰ ਜਿਹੜਾ ਪਾਣੀ ਸਾਡੇ ਪੰਜਾਬ ਦਾ ਜਾਂਦਾ ਹੈ ਮੁਫਤ ਰਾਜਸਥਾਨ ਨੂੰ, ਉਹਨੂੰ ਰੋਕਣ ਦੇ ਲਈ ਅਸੀਂ ਜਿਹੜਾ ਆਰਟੀਕਲ 5 ਜਿਹੜਾ ਇਹਨਾਂ ਨੇ ਕਾਇਮ ਰੱਖਿਆ ਸੀ ਜਦੋਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੇਲੇ ਪਾਸ ਹੋਇਆ, ਕਿ ਅਸੀਂ ਉਹ ਜਿਹੜਾ ਪੁਆਇੰਟ 5 ਹੈ ਉਹਨੂੰ ਵੀ ਰਿਜੈਕਟ ਕਰਾਂਗੇ। ਉਹ ਤਾਂ ਮੂੰਹ 'ਚ ਘੁੰਗੜੀਆਂ ਪਾਈਆਂ ਹੋਈਆਂ, ਔਰ ਇਸ ਦੇ ਉਲਟ ਇੰਡੀਅਨ ਸਟੇਟ ਜੇ 22 ਮਿਲੀਅਨ ਵਿਊਅਰਸ ਵਾਲੇ ਉਸ ਗਾਣੇ ਨੂੰ ਜਿਹੜੀ ਹੈ ਉਹ ਬੈਨ ਕਰਦੀ ਹੈ, ਤੇ ਪੰਜਾਬ ਦਾ ਚੀਫ ਮਿਨਿਸਟਰ ਪਹਿਲਾ ਬੰਦਾ ਹੋਣਾ ਚਾਹੀਦਾ ਸੀ ਜਿਹਨੂੰ ਇਹ ਕਹਿਣਾ ਚਾਹੀਦਾ ਸੀ ਵੀ ਤੁਸੀਂ ਨਾ ਸਿਰਫ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਪਾਬੰਦੀ ਲਾ ਰਹੇ ਹੋ, ਤੁਸੀਂ ਜਿਹੜਾ ਹੈ ਉਹ ਜਿਹੜਾ ਇੱਕ ਜੈਨੂਇਨ ਗੱਲ ਹੈ ਉਸ ਨੂੰ ਵੀ ਰੋਕ, ਪਰ ਮੂੰਹ ਬੰਦ ਕੀਤਾ ਹੋਇਆ। ਔਰ ਆਪਣੇ ਅੰਦਾਜ਼ 'ਚ ਜਿਸ ਕਿਸਮ ਦੀ ਇਹਨਾਂ ਦੀ
ਜਿਹੜੀ ਹੈ ਸਾਰੀ ਸਰਵੇਲੈਂਸ ਚੱਲ ਰਹੀ ਹੈ ਸਿੱਖ ਨੌਜਵਾਨਾਂ ਤੇ ਆਉਣ ਵਾਲੇ ਪੀਰੀਅਡ ਈਵਨ ਜਿਹੜਾ ਇੱਕ ਵਾਈਲਡ ਏਰੀਆ ਜਿਹਨੂੰ ਮੈਨੂੰ ਹੁਣ ਉਹਦਾ ਲੁਧਿਆਣੇ 'ਚ ਸੀ ਜਿਸ ਨੂੰ ਉਹ ਐਕਵਾਇਰ ਕਰਨਾ ਚਾਹੁੰਦੇ ਸੀ ਇੰਡਸਟਰੀ ਲਈ ਪਿਛਲੀ ਹਕੂਮਤ ਮੱਤੇਵਾਲ ਉਹ ਲੋਕ ਖੜੇ ਹੋ ਗਏ ਸੀ। ਹੁਣ ਇਹ ਆ ਰਿਹਾ ਕਿ ਭਾਈ ਇਹ ਉਹਨੂੰ ਇੰਪਲੀਮੈਂਟ ਕਰਨ ਜਾ ਰਿਹਾ ਔਰ ਇਹਨੇ ਜਿਸ ਕਿਸਮ ਦੀਆਂ ਉਹ ਸਾਰੀਆਂ ਇਹ ਗੱਲਾਂ ਕਰ ਰਿਹਾ ਮੈਂ ਸਮਝਦਾ ਵੀ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਭਾਵੇਂ ਨਿੱਜੀ ਰੋਸ ਚੋਂ ਹੀ ਕਿਉਂਕਿ ਉਹਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਜਿਹੜਾ ਉਹਦੇ 'ਚ ਕਿਤੇ ਨਾ ਕਿਤੇ ਤਾਂ ਇਹ ਹੋਏਗਾ ਭਾਵੇਂ ਇਹ ਸਾਰੇ ਹਿੰਦੂਤਵਾਦੀ ਆਈਡੀਓਲੋਜੀ ਜਾਂ ਭਾਰਤ ਦੇ ਸੰਵਿਧਾਨ ਨਾਲ ਹੀ ਕਮਿਟਡ ਨੇ ਪਰ ਕਿਤੇ ਨਾ ਕਿਤੇ ਓਨੈਸਟੀ ਹੋਏਗੀ ਕਿ ਉਹਨੇ ਉਸ ਵੇਲੇ ਵੀ ਜਿਹੜਾ ਟਰੂਥ ਬਾਹਰ ਲਿਆਂਦੀ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਿੱਛੇ ਇਹ ਬਾਦਲ ਲਾਣਾ ਔਰ ਇਹ ਸਾਰੇ ਇਹਦੇ ਨਾਲ ਜੁੜੇ ਹੋਏ ਨੇ। ਇਵੇਂ ਹੀ ਮੈਂ ਸਮਝਦਾ ਕਿ ਉਸ ਨੇ ਇੱਕ ਬੋਲਡ ਬਰੇਵ ਸਟੇਟਮੈਂਟ ਦਿੱਤੀ ਐਕਸਪੋਜ਼ ਕਰਦੇ ਆ ਕਿ ਔਰ ਹੋਣਾ ਹਵਾਣਾ ਕੁਝ ਨਹੀਂ ਹੈ। ਜੇ ਤੁਸੀਂ ਮੈਂ ਜਿਵੇਂ ਉਹਦਾ ਅੱਗੇ ਵੀ ਬਲਜੀਤ ਪਰਮਾਰ ਜਿਹੜਾ ਇਨਵੈਸਟੀਗੇਟਿਵ ਕ੍ਰਿਮੀਨਲ ਰਿਪੋਰਟਰ ਹੈਗਾ ਉਹਨੇ ਕਿਹਾ ਕਿ ਭਾਈ ਇਹ ਤਾਂ ਸਾਰੀ ਜਿਹੜੀ ਹੈ ਮਹੀਨਾ ਬੀਤ ਗਿਆ ਅਸਲ ਅਜੇ ਤੱਕ ਨਾ ਹਥਿਆਰ ਬਰਾਮਦ ਹੋਏ ਨੇ ਜਿਨ੍ਹਾਂ ਦੇ ਨਾਲ ਮਰਡਰ ਹੋਇਆ ਨਾ ਅਸਲੀ ਉਹ ਇਵੇਂ ਹੀ ਹੈ ਜਿਹਨੂੰ ਪਾਕਿਸਤਾਨੀ ਭਰਾ ਸਾਡੇ ਕਹਿੰਦੇ ਨੇ ਟਰੱਕ ਦੀ ਬੱਤੀ ਦੇ ਮਗਰ ਲਾਣਾ। ਸੋ ਇਹ ਜਿਹੜਾ ਇਹਨੂੰ ਗੈਲਵਨਾਈਜ਼ ਕਰਨਾ ਹੈ ਜਾਂ ਗਲੈਮਰਸ ਰੋਲ ਵੀ ਦੇਣਾ ਹੈ ਮੈਂ ਸਮਝਦਾ ਇਹ ਟਰੱਕ ਦੀ ਬੱਤੀ ਦੇ ਮਗਰ ਲਾਣਾ ਹੀ ਹੁੰਦਾ ਹੈ ਕਿ ਤੁਸੀਂ ਗੱਲਾਂ ਹੋਰ ਜੁਲ ਜਾਂਦੇ ਹੋ ਇਹ ਹੁੰਦਾ ਉਹ ਹੁੰਦਾ। ਅਸਲੀ ਜਿਹੜਾ ਸਵਾਲ ਹੈ ਕਿ 1 ਮਹੀਨੇ ਤੋਂ ਜ਼ਿਆਦਾ ਬੀਤਣ ਬਾਅਦ ਜਿੱਥੇ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਉਹ ਐਕਟਿਵ ਹੋਈਆਂ ਨੇ ਅਸਲੀ ਕਾਤਲ ਅਸਲੀ ਇਹ ਤਾਂ ਸਾਰੇ ਸਪਾਰੀ ਲੈਣ ਵਾਲੇ ਨੇ ਜੇ ਹੁਣ ਵੀ ਅਸਲੀ ਕੌਣ ਹੈ ਬਿਹਾਈਂਡ ਕਿਨੇ ਇਹ ਸਾਰਾ ਜਿਹੜਾ ਉਹ ਮਾਸਟਰਮਾਈਂਡ ਕੀਤਾ ਹੈ ਔਰ ਹਥਿਆਰ ਕਿੱਥੇ ਨੇ ਪਹਿਲਾਂ ਤਾਂ ਜੀ ਨੇ ਜੀ AK-47 ਨਹੀਂ ਫਲਾਣੀ ਰਸ਼ੀਅਨ ਮੇਡ ਉਹ ਕਿੱਥੇ ਨੇ ਵੈਪਨ। ਸੋ ਅਸੀਂ ਸਮਝਦੇ ਹਾਂ ਵੀ ਇਹ ਇਕੱਲਾ ਇਹ ਗੈਲਵਨਾਈਜ਼ ਜਾਂ ਗਲੈਮਰਾਈਜ਼ ਕਰਨ ਦਾ ਮਕਸਦ ਇਹੀ ਨਹੀਂ ਵੀ ਹੋਰ ਖੌਫ ਪੈਦਾ ਕਰਨਾ ਲੋਕਾਂ 'ਚ ਔਰ ਬਾਕੀਆਂ ਨੂੰ ਇਸ ਪਾਸੇ ਖਿੱਚਣਾ। ਇਹ ਅਸਲ ਦੇ ਵਿੱਚ ਇਹਦਾ ਮੰਤਵ ਹੀ ਅਸਲੀ ਕਾਤਲਾਂ ਨੂੰ ਜਿਹੜਾ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂ ਉਹਨਾਂ ਨੂੰ ਦੂਰ ਕਰਕੇ ਬਾਕੀਆਂ ਨੂੰ ਜਿਹੜਾ ਉਸ ਭੰਬਲ ਭੂਸੇ ਦੇ ਵਿੱਚ ਰੱਖਣਾ ਕਿ ਭਾਈ ਇਹ ਡਿਸਕਸ ਕਰੀ ਜਾਓ ਕਿ ਕੌਣ ਕਿੱਥੇ ਕਿਹਦਾ ਸਾਥੀ ਸੀ ਤਾਂ ਉਹਨੇ ਕਿੱਥੋਂ ਚੁੱਕਿਆ ਤੇ ਕਿੱਥੇ ਰੱਖਿਆ। ਇਹੀ ਇਹਨਾਂ ਦਾ ਮੇਨ ਮਕਸਦ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਵਿਚਾਰ ਸਾਂਝੇ ਕੀਤੇ ਆ। ਸੋ ਵਿਊਅਰਸ ਉਮੀਦ ਕਰਦੇ ਹਾਂ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਤੁਸੀਂ ਆਪਣੀ ਫੀਡਬੈਕ ਕੁਐਸਚਨਸ ਕੁਐਰੀਜ਼ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਇਸ ਫੋਨ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਈਮੇਲ ਰਾਹੀਂ ਪੁੱਜਦੀ ਕਰ ਸਕਦੇ ਹੋ। ਸੋ ਡੋਨੇਸ਼ਨਸ ਦੇ ਲਈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾਂ ਫਿਰ ਚੈੱਕ ਬਣਾ ਕੇ TV84 ਦੇ ਨਾਂ ਦਾ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਜਿਹੜਾ ਫੋਨ ਨੰਬਰ ਹੈ 5166191984 ਇਸ ਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ WhatsApp ਰਾਹੀਂ ਫੋਨ ਜਾਂ ਮੈਸੇਜ ਕਰਕੇ ਸਾਡੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।